ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 2 ਅਪ੍ਰੈਲ 2025 19 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਾਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਮਨਦੀਪ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਵੱਧ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਦੀਪ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਟੈਰਿਫ ਦੇ ਹਵਾਲੇ ਨਾਲ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ 2 ਅਪ੍ਰੈਲ ਨੂੰ ਅਮਰੀਕਾ ਦੇ ਇਤਿਹਾਸ ਦਾ ਇਤਿਹਾਸਕ ਦਿਨ ਦੱਸਦਿਆਂ ਅੱਡ-ਅੱਡ ਮੁਲਕਾਂ ਤੇ ਟੈਰਿਫ ਦਾ ਐਲਾਨ ਕਰ ਦਿੱਤਾ ਹੈ ਔਰ ਪਿਛਲੇ ਲਗਭਗ 6 ਹਫ਼ਤੇ ਤੋਂ ਜੋ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਸਨ ਉਹਨਾਂ ਆਪਣਾ ਜਿਹੜਾ ਵਾਅਦਾ ਉਹ ਨਿਭਾ ਦਿੱਤਾ ਹੈ ਔਰ ਇੰਨਾ ਲਿਹਾਜ਼ ਜ਼ਰੂਰ ਕੀਤਾ ਹੈ ਕਿ ਅੱਡ-ਅੱਡ ਮੁਲਕਾਂ ਵੱਲੋਂ ਲਾਏ ਜਾਂਦੇ ਟੈਰਿਫ ਦਾ ਅੱਧ ਅਮਰੀਕਾ ਵੱਲੋਂ ਲਾਇਆ ਗਿਆ ਹੈ ਔਰ ਇਸ ਨੂੰ ਨਵੇਂ ਵਰਲਡ ਆਰਡਰ ਦੀ ਟ੍ਰੇਡ ਵਾਰ ਵੀ ਕਿਹਾ ਜਾ ਰਿਹਾ ਹੈ। ਸੋ ਪਰ ਦੂਸਰੇ ਪਾਸੇ ਅਮਰੀਕਨ ਸ਼ਹਿਰੀਆਂ ਦੀ ਭਲਾਈ ਲਈ ਚੁੱਕਿਆ ਕਦਮ ਵੀ ਸਾਬਤ ਹੋ ਸਕਦਾ ਹੈ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲੀਫੋਰਨੀਆ ਤੋਂ ਆਪਣੇ ਨੌਜਵਾਨ ਵੀਰ ਮਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਨੌਜਵਾਨ ਪੰਥਕ ਜ਼ੀਲ ਪੰਥਕ ਉਤਸ਼ਾਹ ਕੌਮੀ ਕਾਰ ਖਾਲਿਸਤਾਨ ਦੇ ਚਾਹਵਾਨ ਔਰ ਖੁਦ ਵੀ ਐਕਟਿਵਿਸਟ ਨੇ ਔਰ ਉਹ ਨੈਰੇਟਿਵ ਅੱਜ ਦੇ ਸੰਸਾਰ 'ਚ ਕਿੰਨੀ ਅਹਿਮੀਅਤ ਰੱਖਦਾ ਹੈ ਉਹੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹਦੇ ਬਲਬੂਤੇ ਤੇ ਜਰਮਨੀ ਨੇ ਆਪਣੀ ਜਿਹੜੀ ਹੈ ਪੇਸ਼ਕਦਮੀ ਕੀਤੀ ਸੀ ਪ੍ਰੋਪੇਗੈਂਡਾ ਜਿਹੜਾ ਲਫ਼ਜ਼ ਉਸ ਜ਼ਮਾਨੇ 'ਚ ਜਰਮਨ ਜ਼ਬਾਨ ਦਾ ਹੀ ਸੀ ਔਰ ਇੰਡੀਪੈਂਡੈਂਟ ਇੱਕ ਮਿਨਿਸਟਰੀ ਰਾਦਰ ਹਿਟਲਰ ਨੇ ਬਣਾਈ ਸੀ ਜਿਸ ਦਾ ਇੰਚਾਰਜ ਡਾਕਟਰ ਗੋਇਬਲ ਸੀ। ਸੋ ਇਸ ਪੱਧਰ ਦੇ ਉੱਤੇ ਉਹ ਪ੍ਰੋਪੇਗੈਂਡਾ ਉਹਨਾਂ ਦਾ ਜਰਮਨ ਦਾ ਵਿਕਦਾ ਸੀ ਕਿ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਹੋਏ ਤਾਂ ਉਹਨੂੰ ਗੋਬਲੀਅਨ ਲਾਈ ਕਹਿੰਦੇ ਨੇ ਕਿ ਕਿਉਂਕਿ ਝੂਠ ਨੂੰ ਵੀ ਪਰੋਸਿਆ ਜਾਂਦਾ ਹੈ। ਬਿਲਕੁਲ ਸੱਚ ਤਾਂ ਨੰਗਾ ਹੁੰਦਾ ਹੈ ਉਸ ਨੂੰ ਜਿਹੜਾ ਉਹ ਅਨਕਾਊਟ ਔਰ ਉਹ ਜਰਿਆ ਨਹੀਂ ਜਾਂਦਾ। ਸੋ ਝੂਠ ਦੇ ਕੋਲ 100 ਲਬਾਦੇ ਹੁੰਦੇ ਨੇ ਔਰ ਉਸ ਨੂੰ ਜਿਹੜਾ ਹੈ ਉਹ ਵਿਕਦਾ ਹੈ। ਅੱਜ ਲਫ਼ਜ਼ ਪ੍ਰੋਪੇਗੈਂਡਾ ਕਿਉਂਕਿ ਇੰਨਾ ਬਦਨਾਮ ਹੋਇਆ ਗੋਬਲੀਅਨ ਲਾਈਜ਼ ਦੇ ਥੱਲੇ ਕਿ ਹੁਣ ਉਹਦੇ ਲਈ ਲਫ਼ਜ਼ ਨੈਰੇਟਿਵ ਆ ਗਿਆ ਕਿ ਜੀ ਤੁਹਾਡਾ ਤੁਸੀਂ ਪੰਜਾਬੀ 'ਚ ਅਸੀਂ ਬਿਰਤਾਂਤ ਕਹਿੰਦੇ ਹਾਂ ਕਿ ਵੀ ਤੁਸੀਂ ਕਿਹੜਾ ਨੈਰੇਟਿਵ ਦਿੰਦੇ ਹੋ। ਔਰ ਹਿਊਮਨ ਨੇਚਰ ਜਿਹੜੀ ਚੀਜ਼ ਬਾਰ-ਬਾਰ ਕਹੀ ਜਾਂਦੀ ਹੈ ਜੋ ਤੁਹਾਨੂੰ ਨਜ਼ਰ ਆਉਂਦੀ ਹੈ ਇੱਕ ਸਾਧਨ ਤੋਂ ਦੂਸਰੇ ਤੋਂ ਤੀਸਰੇ ਤੋਂ ਜਿਹੜੀ ਕਹਾਣੀ ਸਾਡੇ ਬਜ਼ੁਰਗ ਵੀ ਸੁਣਾਉਂਦੇ ਰਹੇ ਔਰ ਪੁਰਾਣੇ ਜਿਹੜੀਆਂ ਲਿਖਤਾਂ ਸੀ ਉਹਨਾਂ ਦੇ ਵਿੱਚ ਵੀ ਹੁੰਦੀਆਂ ਸੀ ਕਿ ਜੀ 3 ਠੱਗ ਜਿਹੜੇ ਨੇ ਉਹ ਤੁਰੇ ਜਾਂਦੇ ਨੇ ਤਾਂ ਉਹਨਾਂ ਨੇ ਦੂਰੋਂ ਦੇਖਿਆ ਕਿ ਵੀ ਇੱਕ ਬੰਦਾ ਜਿਹੜਾ ਹੈ ਉਹ ਬਾਜ਼ਾਰ 'ਚੋਂ ਬੱਕਰਾ ਲੈ ਕੇ ਆਇਆ ਤੇ ਜਾ ਰਿਹਾ। ਉਹਨਾਂ ਨੇ ਦੇਖਿਆ ਕਿ ਵੀ ਬੜਾ ਪੜਿਆ ਹੋਇਆ ਬੱਕਰਾ ਹੈ ਤੇ ਠੱਗਾਂ ਨੇ ਕਿਹਾ ਵੀ ਇਸ ਤੋਂ ਖੋਈਏ ਕਿਵੇਂ। ਉਹਨਾਂ ਨੇ ਠੱਗੀ ਔਰ
ਚੋਰੀ ਦੇ ਵਿੱਚ ਚੋਰੀ ਤਾਂ ਸਨ ਲਾ ਕੇ ਹੁੰਦੀ ਹੈ, ਬਿਲਕੁਲ ਜਦੋਂ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਪਹਿਲਾਂ ਨਿਸ਼ਾਨਦੇਹੀ ਕੀਤੀ ਹੁੰਦੀ, ਠੱਗੀ ਮਾਰੀ ਜਾਂਦੀ ਹੈ, ਜਦੋਂ ਕਿਹਾ ਜਾਂਦਾ ਵੀ ਠੱਗੀ ਮਾਰੀ ਜਾਂ ਠੱਗੀ ਵੱਜੀ, ਠੱਗੀ ਵੱਜ ਗਈ। ਸੋ ਠੱਗ ਜਿਹੜੇ ਨੇ ਉਹ ਗੱਲਾਂ ਦੇ ਨਾਲ ਤੁਹਾਨੂੰ ਇਸ ਕਿਸਮ ਦਾ ਮੋਹ ਲੈਂਦੇ ਨੇ। ਜਾਂ ਅੱਜ ਜਦੋਂ ਅਸੀਂ ਸਕੈਮਸ ਦੀ ਗੱਲ ਕਰਦੇ ਹਾਂ ਕਿ ਲੱਖਾਂ ਡਾਲਰ ਜਿਹੜੇ ਨੇ ਉਹ ਅਕਾਊਂਟ ਚੋਂ ਕਢਾਉਣ ਵਾਲੇ ਉਹ ਇਵੇਂ ਹੀ ਕਰਦੇ ਨੇ, ਉਹ ਠੱਗੀ ਮਾਰਨ ਵਾਲੇ ਉਹ ਜਿਹਦੇ ਵੀ ਫੋਨ ਚੁੱਕਿਆ ਖਾਸ ਤੌਰ ਤੇ ਐਲਡਰਲੀ ਲੋਕ ਜਾਂ ਉਹਨਾਂ ਨੂੰ ਫਾਹ ਲੈਂਦੇ ਨੇ। ਸੋ ਉਹ ਜਿਹੜੀ ਕਹਾਣੀ ਉਸ ਤਿੰਨਾਂ ਠੱਗਾਂ ਦੀ ਹੈ, ਉਹਨਾਂ ਚੋਂ ਇੱਕ ਜਿਹੜਾ ਉਹ ਬੜਾ ਇੱਕ ਮੋੜ ਤੇ ਖੜਾ ਹੋ ਗਿਆ ਜਾ ਕੇ, ਦੂਜਾ ਜਿਹੜਾ ਉਹਦੇ ਤੋਂ ਮੀਲ ਅੱਗੇ ਜਾਂ ਪਿੱਛੇ ਚਲਾ ਗਿਆ, ਤੇ ਕੁਝ ਤੀਸਰੇ ਨੇ ਡਿਫਰੈਂਟ ਥਾਂ ਤੇ ਪਹਿਲੇ ਨੇ ਕਿਹਾ ਵੀ ਇਹ ਕੁੱਤਾ ਕਿੱਥੇ ਚੱਕੀ ਜਾਂਦਾ। ਉਹਨੇ ਕਿਹਾ ਜੀ ਕੁੱਤਾ ਕਾਹਨੂੰ ਹੈ, ਮੈਂ ਮੰਡੀ ਚੋਂ ਖਰੀਦ ਕੇ ਲੈ ਆਇਆ, ਬੱਕਰਾ ਹੈ। ਔਰ ਉਹ ਠੱਗ ਤੁਰ ਗਿਆ। ਥੋੜੇ ਡਿਸਟੈਂਸ ਤੇ ਜਾ ਕੇ ਜਦੋਂ ਦੂਸਰਾ ਮਿਲਿਆ ਉਹਨੇ ਕਿਹਾ ਵੀ ਕੀ ਗੱਲ ਹੈ ਵੀ ਇਹਨੂੰ ਕੁੱਤੇ ਨੂੰ ਜਾਂ ਤਾਂ ਊਂ ਤੋਰ ਲੈ, ਤੂੰ ਇਹਨੂੰ ਚੁੱਕਿਆ ਹੋਇਆ ਕੁੱਤੇ ਨੂੰ। ਉਹ ਕਹਿੰਦਾ ਵੀ ਇਹ ਬੱਕਰਾ ਮੈਂ ਲੈ ਕੇ ਆਇਆ। ਤੀਜੇ ਨੇ ਤੀਜੇ ਮੋੜ ਤੇ ਜਦੋਂ ਕਿਹਾ ਤੇ ਉਹਨੂੰ ਲੱਗਾ ਕਿ ਵੀ ਇਹ ਕੋਈ ਜਿੰਨ ਭੂਤ ਬਲਾ ਹੈ, ਉਹਨੇ ਮਾਰਿਆ ਉਹ ਕਰਕੇ ਉਹ ਤੁਰ ਗਿਆ। ਵੀ ਵਾਕਿਆ ਹੀ ਵੀ ਇੰਨੇ ਬੰਦੇ ਗਲਤ ਥੋੜੀ ਹੋ ਸਕਦੇ। ਉਹ ਠੱਗ ਜਿਹੜਾ ਤੀਜਾ ਸੀ ਉਹਨੂੰ ਚੁੱਕ ਕੇ ਲੈ ਗਏ। ਹੁਣ ਇਹ ਹੈ ਜਦੋਂ ਅਸੀਂ ਅੱਜ ਨੈਰੇਟਿਵ ਦੀ ਜਾਂ ਬ੍ਰਿਤਾਂਤ ਦੀ ਲੜਾਈ ਦੀ ਗੱਲ ਕਰਦੇ ਹਾਂ, ਜੇ ਦੇਖਿਆ ਜਾਏ ਅਸੀਂ ਤਾਂ ਅਮਰੀਕਨ ਸਿਸਟਮ 'ਚ ਵੀ ਦੇਖ ਰਹੇ ਹਾਂ, ਔਰ ਸੋਸ਼ਲ ਮੀਡੀਆ ਕਿੰਨਾ ਵੱਡਾ ਗੇਮ ਚੇਂਜਰ ਬਣਿਆ ਹੈ ਇਸ ਲਈ ਕਿਉਂਕਿ ਜਿਸ ਕਿਸਮ ਦਾ ਬ੍ਰਿਤਾਂਤ ਬਾਰ-ਬਾਰ ਦੁਹਰਾਇਆ ਜਾਂਦਾ ਉਹਦੇ ਪਿੱਛੇ ਕਿੰਨੇ ਲਾਈਕਸ ਆ ਗਏ, ਉਹਨੂੰ ਕੀ ਹੋ ਗਿਆ, ਕਿਹਨੇ ਕਿੱਥੇ ਕੀਤਾ, ਕਿਹਨੇ ਪਹਿਲ ਕੀਤੀ, ਕਿਹਨੇ ਉਹਨੂੰ ਐਂਡੋਰਸ ਕੀਤਾ। ਔਰ ਹਿੰਦੂ ਤਵੀਆਂ ਤੋਂ ਵੱਧ ਕੇ ਜਿਹੜੇ ਲਗਭਗ 4000 ਸਾਲ ਦੀ ਜੇ ਇਹਨਾਂ ਦੀ ਆਈਡੀਓਲੋਜੀ ਬ੍ਰਹਮਨਿਜ਼ਮ ਦੀ ਦੇਖੀਏ ਤੇ ਇਹਨਾਂ ਦਾ ਤਾਂ ਸਿਧਾਂਤ ਹੀ ਇਹ ਰਿਹਾ ਵੀ ਜਿੰਨਾ ਵੱਡਾ ਕੋਈ ਝੂਠ ਬੋਲਦਾ ਹੈ ਉਨਾ ਹੀ ਲੋਕ ਯਕੀਨ ਕਰਦੇ ਨੇ, ਪਰ ਉਸ ਝੂਠ ਨੂੰ ਬਾਰ-ਬਾਰ ਬੋਲਣਾ ਚਾਹੀਦਾ ਹੈ। ਉਹੀ ਗੱਲ ਤੁਸੀਂ ਰਿਪੀਟ ਕਹੀ ਜਾਓ। ਵੇਦ ਬਹੁਤ ਮਹਾਨ ਨੇ, ਹਾਲਾਂਕਿ ਇਹਨਾਂ 'ਚ ਜਿਹੜੇ ਮਹਾਨ ਕਹਿਣ ਵਾਲੇ ਜਾਂ ਮੰਨਣ ਵਾਲੇ ਨੇ ਨਾ ਕਿਸੇ ਨੇ ਪੜ੍ਹੇ ਨੇ ਨਾ ਦੇਖੇ ਨੇ। ਜੋ ਦੁਨੀਆ 'ਚ ਨਵੀਂ ਕਾਢ ਨਿਕਲਦੀ ਆ ਤੁਸੀਂ ਕਹਿ ਦਿਓ ਜੀ ਸਾਡੇ ਤਾਂ ਅਗਨੀ ਬਾਣ ਵੀ ਸੀ, ਨਿਊਕਲੀਅਰ ਪਾਵਰ ਤਾਂ ਸਾਡੇ ਅਗਨੀ ਬਾਣ ਜਿੱਥੇ ਅੱਗ ਲੱਗਦੀ ਸੀ ਉਹ ਨਿਊਕਲੀਅਰ ਹੀ ਹੁੰਦੇ ਸੀ। ਅਸੀਂ ਗਮਲਿਆਂ ਦੇ ਵਿੱਚ ਜਿਹੜੇ ਆ ਉਹ ਨਿਆਣੇ ਜੰਮ ਦਿੰਦੇ ਸੀ, ਕੌਰਵਾਂ ਦੇ 100 ਬੱਚੇ ਕੋਈ ਮਾਂ ਨੇ ਥੋੜੀ ਜੰਮੇ ਸੀ, 100 ਇੱਕ ਚੋਂ ਥੋੜੀ ਜੰਮ ਸਕਦੇ ਨੇ। ਉਹ ਤਾਂ ਜਿਹੜੀ ਹੈ ਜੀ ਅੱਜ ਜਿਹੜੀ ਟੈਸਟ ਟਿਊਬ ਬੇਬੀਜ਼ ਨੇ ਅਸੀਂ ਤਾਂ ਗਮਲਿਆਂ 'ਚ ਨਿਆਣੇ ਜੰਮ ਦਿੰਦੇ ਸੀ। ਔਰ ਇਸ ਕਿਸਮ ਦਾ ਭਾਰ ਉਹਨੂੰ ਇੰਨੀ ਕੁ ਵਾਰ ਜਨਰੇਸ਼ਨ ਆਫਟਰ ਜਨਰੇਸ਼ਨ ਜਦੋਂ ਦੁਹਰਾਇਆ ਜਾਂਦਾ ਹੈ, ਅੱਜ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਇੰਟਿਸਟ, ਡਾਕਟਰ, ਇੰਜੀਨੀਅਰ, ਵੱਡੇ ਵੱਡੇ ਲੋਕ ਜੇ ਇਹਨਾਂ ਦਾ ਮੰਨ ਲਈਏ ਕਿ ਵੀ 62 ਕਰੋੜ ਲੋਕ ਉਹ ਗੰਗਾ ਨਹਾਉਣ ਦੇ ਥੱਲੇ ਉਸ ਜਿਹੜਾ ਦੁਨੀਆ ਦੀ ਸਭ ਤੋਂ ਪੋਲਿਊਟਡ ਰਿਵਰ ਹੈ ਉਹਦੇ ਚੁੱਭੀ ਲਾ ਕੇ ਮੰਨਦੇ ਨੇ ਵੀ ਉਹਨਾਂ ਦੇ ਪਾਪ ਧੋਤੇ ਗਏ ਤਾਂ ਉਹਨਾਂ ਨੇ ਮੌਨ ਅਮਾਵਸਿਆ ਵਾਲੇ ਦਿਨ ਇਹ ਕੀਤਾ। ਤੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਦੋਂ ਦਾ ਇਹ ਕੁੰਭ ਦੇ ਨਾਂ ਥੱਲੇ ਜੋ ਚੱਲ ਰਿਹਾ ਸੀ ਉਹਨੂੰ ਅੱਜ ਵੀ ਇਸ ਸਾਇੰਟੀਫਿਕ ਯੁੱਗ ਦੇ ਵਿੱਚ ਔਰ ਉਸ ਮੁਲਕ 'ਚ ਜਿੱਥੇ ਵੱਡੇ ਵੱਡੇ ਜਿਹੜੇ ਨੇ ਉਹ IIT ਔਰ ਦੂਸਰੇ ਸੈਂਟਰ ਐਜੂਕੇਸ਼ਨ ਦੇ ਔਰ ਪੜ੍ਹੇ ਲਿਖੇ ਲੋਕ ਔਰ ਇਵੇਂ ਹੀ ਜੇ ਤੁਸੀਂ ਉਹ ਸਾਰੇ ਨੂੰ ਦੇਖਣਾ ਹੋਏ ਜਿਨ੍ਹਾਂ ਜ਼ਮਾਨਿਆਂ 'ਚ RSS ਦੇ ਏਜੰਡੇ ਥੱਲੇ ਇਹਨਾਂ ਨੇ ਗਣੇਸ਼ ਨੂੰ ਦੁੱਧ ਪਿਆਇਆ ਸੀ ਤੇ ਉਦੋਂ ਈਵਨ ਚੀਫ ਇਲੈਕਸ਼ਨ ਕਮਿਸ਼ਨਰ ਔਰ ਦੂਜੇ ਸੁਪਰੀਮ ਕੋਰਟ ਦੇ ਜੱਜ ਵੀ ਲਾਈਨ 'ਚ ਲੱਗੇ ਹੁੰਦੇ ਸੀ ਕਿ ਜੀ ਗਣੇਸ਼ ਜੀ ਨੂੰ ਦੁੱਧ ਪਿਉਣ ਵਾਲਾ। ਬਾਅਦ 'ਚ ਆਇਆ ਕਿ ਭਾਈ ਇਹ ਕਿਵੇਂ ਇੱਕ ਮਾਸ ਹਿਸਟੀਰੀਆ ਕ੍ਰੀਏਟ ਕੀਤਾ ਗਿਆ, ਪਰ 4 ਚੁਫੇਰੇ ਹੋਇਆ ਜੀ ਗਣੇਸ਼ ਜੀ ਨੇ ਦੁੱਧ ਪੀਤਾ। ਔਰ ਇਹ ਸਾਰੀ ਇੱਕ ਬੈਕਗਰਾਉਂਡ ਤਿਆਰ ਕੀਤੀ ਗਈ ਜਿਹੜੀ ਫਿਰ ਜਨਵਰੀ 2025 ਤੱਕ ਪਹੁੰਚਦਿਆਂ ਪ੍ਰਾਣ ਪ੍ਰਤਿਸ਼ਠਾ ਤੇ ਰਾਮਚੰਦਰ ਜੀ ਦੀ ਔਰ ਬਾਲ ਲੱਲਾ ਰਾਮ ਲੱਲਾ ਦੀ ਮੂਰਤੀ ਦਾ ਸਥਾਪਿਤ ਕਰਨਾ। ਉਸ ਤੋਂ ਪਹਿਲਾਂ ਇਹ ਪ੍ਰੂਵ ਕੀਤਾ ਗਿਆ ਕਿ ਇਹ ਮਹਿਜ਼ ਇੱਕ ਮੂਰਤੀ ਨਹੀਂ ਹੈ, ਇਹ ਤਾਂ ਜ਼ਿੰਦਾ ਆਈਡੈਂਟੀਟੀ ਹੈ, ਇਹ ਤਾਂ ਦੁੱਧ ਵੀ ਪੀਂਦੀ ਹੈ, ਇਸ ਨੂੰ ਤਾਂ ਜਿਹੜੀ ਹੈ ਇਹਦੇ 'ਚ ਤਾਂ ਲਾਈਫ ਧੜਕਦੀ ਹੈ। ਔਰ ਇਹ ਸਾਰਾ ਪਾਰਟ ਜਿਹੜਾ ਹੈ ਜੇ ਇਹਨੂੰ ਤੁਸੀਂ ਦੇਖੋ ਇਹ ਨੈਰੇਟਿਵ ਦੀ ਕਹਾਣੀ ਹੈ ਔਰ ਜਿਸ ਕਿਸਮ ਦਾ ਬਿਆਨ ਕੀਤਾ ਜਾਂਦਾ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਸੱਚ ਹੱਕ ਇਨਸਾਫ ਦੀ ਇਸ ਡਗਰ ਤੇ ਤੁਰੇ ਹੋਏ ਹਾਂ, ਸਾਡੀ ਕੌਮ ਜਿਹਨੇ ਇਹਨਾਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਆਪਣੇ ਬੱਚੇ ਬੱਚੀਆਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਕੁਰਬਾਨ ਕੀਤਾ ਹੈ ਜਾਂ ਉਹ ਸਟੇਟ ਦੇ ਟੈਰਰ ਦਾ ਸ਼ਿਕਾਰ ਹੋਏ ਨੇ। ਔਰ ਇਸ ਸਭ ਦੇ ਬਾਵਜੂਦ ਜੇ ਇਹਨਾਂ ਮੁਲਕਾਂ 'ਚ ਵੀ ਅਸੀਂ ਆਪਣਾ ਨੈਰੇਟਿਵ ਦੇਣਾ ਚਾਹੁੰਦੇ ਹਾਂ, ਜਿਵੇਂ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ ਜੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਜਿਹੜੇ ਉਹਨਾਂ ਦੇ ਲਾਅ ਐਨਫੋਰਸਿੰਗ ਪਰਸਨਲ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਫੰਡ ਦੀ ਮੰਗ ਕਰਦੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੋਈ ਬਿੱਲ ਲਿਆਂਦਾ ਜਾਂਦਾ ਹੈ ਕਿ ਭਾਈ ਉਹਦੇ 'ਚ ਕੋਈ ਸਿੱਖਾਂ ਨਾਲ ਤਾਲੁਕ ਨਹੀਂ, ਕੋਈ ਵੀ ਜਿਹੜੇ ਮੁਲਕ ਕਰਨ ਵਾਲੇ ਨੇ
ਜਿਹੜੇ ਅਮਰੀਕਨ ਸ਼ਹਿਰੀਆਂ ਦੀ ਹਿਫਾਜ਼ਤ ਕਰਦੇ ਨੇ। ਪਰ ਤੁਸੀਂ ਕਾਊਂਟਰ ਨੈਰੇਟਿਵ ਦੇਖੋ, ਹਿੰਦੂ ਫਾਊਂਡੇਸ਼ਨ ਵੱਲੋਂ ਕਿਵੇਂ ਉਹਦਾ ਕਾਊਂਟਰ ਨੈਰੇਟਿਵ ਬਿਲਡ ਕਰਕੇ ਉਹਨੂੰ ਅਪੋਜ਼ ਕੀਤਾ ਗਿਆ ਹੈ। ਔਰ ਇਹ ਪਾਰਟ ਹਰ ਥਾਂ ਤੇ ਤੁਹਾਨੂੰ ਇਹ ਦੇਖਣ ਦੇ ਵਿੱਚ ਮਿਲੇਗਾ। ਔਰ ਇਸ ਸਾਰੇ ਦੇ ਚੱਲਦਿਆਂ ਇਹ ਇੰਪੋਰਟੈਂਟ ਪਾਰਟ ਹੈ ਕਿ ਅਸੀਂ ਇਸ ਨੈਰੇਟਿਵ ਨੂੰ ਜਿਹੜਾ TV 84 ਦੇ ਮਾਧਿਅਮ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਸੱਚ ਹੱਕ ਇਨਸਾਫ ਦੀ ਗੱਲ ਜਿਹੜੀ ਹੈ ਉਹ ਸਾਡੇ ਆਪਣੇ ਵਿਊਅਰਸ ਤੱਕ ਪਹੁੰਚੇ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਕੋਈ ਜਿਹੜਾ ਹੋਰ ਤਾਂ ਨਹੀਂ ਕੁਝ ਕਰ ਸਕਦੇ, ਫੂਡ ਫॉर ਥਾਟ ਆਪਣੇ ਵਿਊਅਰਸ ਨੂੰ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹ ਆਪਣੇ ਆਲੇ ਦੁਆਲੇ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ, ਆਪਣੇ ਸੰਬੰਧੀਆਂ ਨੂੰ ਜਾਂ ਆਪਣਾ ਜਿਹੜਾ ਉਹਨਾਂ ਦਾ ਸੱਜਣਾ ਮਿੱਤਰਾਂ ਦਾ ਹੈ ਉਹਨਾਂ ਦੇ ਕੋਲ ਆਰਗੂਮੈਂਟ, ਦਲੀਲ, ਡੇ ਟੂ ਡੇ ਵਾਪਰਦੀਆਂ ਘਟਨਾਵਾਂ, ਇਹਨਾਂ ਸਾਰਿਆਂ ਦਾ ਸਿੱਖ ਨੈਰੇਟਿਵ ਕੀ ਹੈ। ਔਰ ਸਾਡੀ ਸਟਰਗਲ ਜਿਹੜੀ ਮੈਂ ਸਮਝਦਾ ਵੀ ਹਰ ਜਿਹੜਾ ਸੇਨਰ ਐਲੀਮੈਂਟ ਹੈ, ਜਿਹੜਾ ਇਮਾਨਦਾਰੀ ਰੱਖਦਾ ਹੈ, ਸੋਚ ਸਮਝ ਰੱਖਦਾ ਹੈ ਜਾਂ ਸੂਝ-ਬੂਝ ਰੱਖਦਾ ਹੈ, ਉਹਨੂੰ ਹੁਣ ਇਹ ਤਾਂ ਸਮਝਾਉਣ ਦੀ ਲੋੜ ਨਹੀਂ ਹੈ ਕਿ ਭਾਈ ਖਾਲਿਸਤਾਨ ਕਿਉਂ ਚਾਹੀਦਾ ਹੈ ਜਾਂ ਖਾਲਿਸਤਾਨ ਹੀ ਕਿਉਂ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਪਰ ਫਿਰ ਵੀ ਜਦੋਂ ਕੋਈ ਨਾ ਕੋਈ ਇਤਰਾਜ਼ ਚੁੱਕੇ ਜਾਂਦੇ ਨੇ ਜੋ ਡੇ ਟੂ ਡੇ ਬੇਸਿਸ ਤੇ ਘਟਨਾਕ੍ਰਮ ਹੁੰਦਾ ਹੈ, ਉਹ ਜਿਹੜਾ ਉਹ ਪ੍ਰਭਾਵਿਤ ਕਰਦਾ ਹੈ। ਸੋ ਅਸੀਂ ਵੀਰ ਮਨਦੀਪ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੱਡਾ ਦਿਨ, ਇਤਿਹਾਸਕ ਦਿਨ, April 2 ਲਿਬਰੇਸ਼ਨ ਡੇ, ਜਿਹੜਾ ਲਫ਼ਜ਼ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਸੀ ਵੀ ਉਹ ਆ ਰਿਹਾ। ਔਰ ਜਦੋਂ ਤੱਕ ਲਗਭਗ 4 ਵਜੇ ਵਾਈਟ ਹਾਊਸ ਦੇ ਬਾਹਰ ਰੋਜ਼ ਗਾਰਡਨ ਔਰ ਉਸ ਦੇ ਵਿੱਚ ਬੜੇ ਤਾਮ-ਝਾਮ ਵਾਲੇ ਮਾਹੌਲ 'ਚ ਜਦੋਂ ਬੈਂਡ ਬਾਜੇ ਦੇ ਨਾਲ ਉਹ ਦਾਖਲ ਹੁੰਦੇ ਨੇ ਪ੍ਰੈਜ਼ੀਡੈਂਟ ਟਰੰਪ, ਔਰ ਜਿਹੜੀ ਕਰਾਊਡ ਉੱਥੇ ਬਹੁਤ ਸਾਰੀ ਐਡਮਾਇਰਰਸ ਦੀ, ਔਰ ਇੱਕ ਪਾਸੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਟੋ ਇੰਡਸਟਰੀ ਦੇ ਮਿਸ਼ੀਗਨ, ਕਿਉਂਕਿ ਮਿਸ਼ੀਗਨ ਬੜੀ ਕ੍ਰੂਸ਼ਲ ਸਟੇਟ ਸੀ ਪ੍ਰੈਜ਼ੀਡੈਂਟ ਟਰੰਪ ਦੇ ਲਈ ਔਰ ਉਹਨਾਂ ਨੇ ਜਿੱਤੀ ਹੈ। ਔਰ ਉਹਦੇ 'ਚ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਕਿਉਂਕਿ ਮਿਸ਼ੀਗਨ ਆਟੋ ਇੰਡਸਟਰੀ ਦੀ ਹੱਬ ਹੈ ਔਰ ਉੱਥੇ ਹੀ ਉਹ ਫੋਰਡ ਹੋਏ ਔਰ ਦੂਸਰੇ ਬ੍ਰਾਂਡ ਜਿੰਨੇ ਅਮਰੀਕਨ ਗੱਡੀਆਂ ਦੇ ਸ਼ੁਰੂ ਹੀ ਉੱਥੋਂ ਹੁੰਦੀ ਹੈ ਟੂ ਬਿਗਨ ਵਿਦ। ਲੇਕਿਨ ਅੱਜ ਹਾਲਾਤ ਇਹ ਨੇ ਕਿ ਵੀ ਚਾਈਨਾ ਸਭ ਤੋਂ ਵੱਡਾ ਪ੍ਰੋਡਿਊਸਰ ਔਰ ਸੈਲਰ ਹੈ, ਫਿਰ ਬਾਕੀ ਯੂਰਪੀਅਨ ਮੁਲਕ ਔਰ ਜਿਹੜੇ ਆਟੋ ਇੰਡਸਟਰੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਬੇਸ਼ੱਕ ਪਹਿਲੀ ਟਰਮ ਵੇਲੇ ਡਿਊਰਿੰਗ ਦਾ ਕੋਵਿਡ ਵੀ ਵੱਡੀ ਰਾਹਤ ਵੱਡੀਆਂ ਕੰਪਨੀਆਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਸੀ, ਪਰ ਅਲਟੀਮੇਟਲੀ ਜੇ ਤੁਹਾਡੇ ਕੋਲ ਮੈਨੂਫੈਕਚਰਿੰਗ ਨਹੀਂ ਹੈ ਔਰ ਦੂਸਰੇ ਜੌਬਸ ਨਹੀਂ ਨੇ ਤੇ ਬੇਰੁਜ਼ਗਾਰੀ ਹੈ। ਸੋ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਵੱਡੀ ਗਿਣਤੀ ਜਿਹੜੇ ਆਟੋ ਵਰਕਰਸ ਔਰ ਉਹਨਾਂ ਚੋਂ ਇੱਕ ਨੂੰ ਜਿਹੜਾ ਉਹ ਸਟੇਜ ਤੇ ਲਿਆ ਕੇ ਜਿਹੜਾ ਉਹ ਐਪਰੀਸ਼ੀਏਸ਼ਨ ਵੀ ਕਰਵਾਈ ਔਰ ਟੁਵਰਡਸ ਦਾ ਐਂਡ ਉਹਨੇ ਕਿਹਾ ਜੀ ਵੀ ਮੈਂ ਇਹ ਵੱਡੇ ਚਾਰਟ ਦੇ ਉੱਤੇ ਵੀ ਲਿਖਿਆ ਜਾ ਸਕਦਾ ਸੀ ਕਿਹਦੀ ਕਿੰਨੀ ਟੈਰਿਫ ਲਾਈ ਹੈ ਕਿਤੇ ਤੇ, ਪਰ ਵਿੰਡ ਸੀ ਉਹਨੇ ਹੋਲਡ ਕਰਨਾ ਔਖਾ ਹੋਣਾ ਸੀ। ਮੈਂ ਤਾਂ ਆਪਣਾ ਹੈਟ ਲੈ ਕੇ ਆਇਆ ਸੀ ਲਾਲ ਰੰਗ ਦਾ ਔਰ ਫਿਰ ਟਰੰਪ ਨੇ ਉਹ ਹੈਟ ਵੀ ਉਹਨੇ ਕਿਹਾ ਕਿ ਵੀ ਮੈਂ ਇਹਨਾਂ ਨੂੰ ਆਟੋ ਵਰਕਰਸ ਨੂੰ ਦੇਣਾ ਜਿਨ੍ਹਾਂ ਨੇ ਜਿਹੜਾ ਜਿਨ੍ਹਾਂ ਦੇ ਲਈ ਹੁਣ ਹੋਪ ਕ੍ਰੀਏਟ ਉਹਨੇ ਐ ਥਰੋ ਕੀਤਾ, ਯਾਨੀ ਜਿਹਨੂੰ ਅਸੀਂ ਥੀਏਟਰਿਕਸ ਕਹਿੰਦੇ ਹਾਂ, ਯਾਨੀ ਪੂਰੇ ਟਰੰਪ ਰਿਲੈਕਸਡ ਮੂਡ 'ਚ ਸੀ। ਆਪਣੇ ਉਹਨੇ ਵਾਈਸ ਪ੍ਰੈਜ਼ੀਡੈਂਟ ਨੂੰ ਰੈਕਗਨਾਈਜ਼ ਕੀਤਾ, ਸੈਕਟਰੀ ਕਾਮਰਸ ਨੂੰ ਕੀਤਾ, ਆਪਣੇ ਕੈਬਨਿਟ ਦੇ ਲੋਕਾਂ ਨੂੰ ਕੀਤਾ ਔਰ ਜਿਵੇਂ ਹਰ ਚੀਜ਼ ਨੂੰ ਤੁਸੀਂ ਇੰਜੋਏ ਕਰਦੇ ਹੋ, ਇੱਕ ਇੱਕ ਫਿਕਰਾ ਤੁਸੀਂ ਬੋਲਦੇ ਹੋ, ਇੱਕ ਇੱਕ ਲਾਈਨ ਬੋਲਦੇ ਹੋ ਔਰ ਫਿਰ ਜਿਹੜਾ ਕਰਾਊਡ ਚੀਅਰ ਕਰ ਰਹੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਲੱਖਾਂ ਨਹੀਂ ਕਰੋੜਾਂ ਲੋਕ, ਕਿਉਂਕਿ ਜਿਸ ਚੈਨਲ ਤੇ ਵੀ ਤੁਸੀਂ ਦੇਖੋ ਉਹ ਲਾਈਵ ਚੱਲ ਰਿਹਾ ਸੀ। ਸੋ ਆ ਜਾਏਗੀ ਫਿਗਰ ਕਿੰਨਿਆਂ ਕੁ ਨੇ ਦੇਖਿਆ, ਬਟ ਹੰਡਰਡਸ ਆਫ ਮਿਲੀਅਨਸ ਆਫ ਪੀਪਲ, ਕਿਉਂਕਿ ਇਹ ਇੱਕ ਐਸਾ ਫੈਸਲਾ ਸੀ ਜਿਹੜਾ ਜਿਸ ਵੱਲ ਸਭ ਦੀ ਨਜ਼ਰ ਸੀ ਜਿਹਨੇ ਦੁਨੀਆ ਨੂੰ ਪ੍ਰਭਾਵਿਤ ਕਰਨਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਅਸੀਂ ਦੇਖਾਂਗੇ। ਹਾਲਾਂ ਇਹ ਕਿਹਾ ਜਾ ਸਕਦਾ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਸੀ, ਕਿਉਂਕਿ ਬਿਫੋਰ ਰਿਕਾਰਡ ਹੋ ਜਾਂਦਾ ਚੱਲਣ ਤੋਂ, ਕਿ ਮੈਂ ਕਿਹਾ ਵੀ ਇਹ ਵੀ ਹੋ ਸਕਦਾ ਵੀ ਕੋਈ ਪਲੇਜ਼ੈਂਟ ਸਰਪ੍ਰਾਈਜ਼ ਵੀ ਹੋਏ। ਉਹ ਥੋੜਾ ਜਿਹਾ ਸੀ ਵੀ ਪਲੇਜ਼ੈਂਟ ਸਰਪ੍ਰਾਈਜ਼। ਮੈਂ ਕਿਹਾ ਵੀ ਉਹ ਜਿਵੇਂ ਨਿਹੰਗ ਸਿੰਘ ਦੀ ਗੱਲ ਸੁਣਾਉਂਦੇ ਨੇ ਕਿ ਭਾਈ ਉਹਨੇ ਇੱਕ ਨੇ ਆ ਕੇ ਪੁੱਛਿਆ ਜੀ ਘੋੜਾ ਵੇਚਣਾ, ਕਹਿੰਦਾ ਵੀ ਹਾਂ ਲੈਣਾ ਤੂੰ, ਹਾਂ ਕਿੰਨਾ, ਕਹਿੰਦਾ ਜੀ 20,000 ਦਮੜੇ। ਉਹ ਤੁਰ ਪਿਆ, ਉਹ ਕਹਿੰਦਾ ਜੀ ਕਿਉਂ, ਕੀ ਗੱਲ ਤੂੰ ਲੈਣਾ ਨਹੀਂ, ਕਹਿੰਦਾ ਜੀ ਨਾ ਮੈਂ ਤਾਂ ਇਹ ਕੀਮਤ ਦੇ ਨਹੀਂ ਸਕਦਾ। ਉਹ ਕਹਿੰਦਾ ਵੀ ਤੂੰ ਕਿੰਨੇ ਦੇਣੇ ਨੇ, ਕਹਿੰਦਾ ਜੀ ਮੈਂ ਤਾਂ 2,000 ਦਮੜਾ ਦੇ ਸਕਦਾ, ਕਹਿੰਦਾ ਲੈ ਜਾ।
ਉਹ ਕਹਿੰਦਾ ਜੀ ਤੂੰ 20,000 ਤੋਂ ਤੁਸੀਂ 2,000 ਤੇ ਆ ਗਏ। ਉਹ ਕਹਿੰਦਾ ਸਿੰਘਾਂ ਦੇ ਭਾਅ ਸੁਣੇ ਸੀ, ਛੋਟਾ ਨਹੀਂ ਦੇਖੀਆਂ। ਤੇ ਮੈਨੂੰ ਇਹ ਸੀ ਕਿ ਵੀ ਜਿਸ ਕਿਸਮ ਦਾ ਸਾਰਾ ਮਾਹੌਲ ਕ੍ਰੀਏਟ ਕੀਤਾ ਹੈ, ਜੇ ਤਾਂ ਉਸੇ ਲੈਵਲ ਦੇ ਉੱਤੇ ਹੀ ਟੈਰਿਫ ਲੱਗਣ ਦੀ ਗੱਲ ਹੁੰਦੀ ਫਿਰ ਜਿਹੜਾ ਹਾਲਾਂ ਕੱਲ ਤੱਕ ਸਾਰਿਆਂ ਦੇ ਰਿਐਕਸ਼ਨ ਆਣਗੇ। ਹਾਲਾਂ ਪਹਿਲਾ ਮਾਹੌਲ ਇਸ ਆਲਮੋਸਟ 6 ਹਫ਼ਤੇ 'ਚ 20 ਜਨਵਰੀ ਤੋਂ ਲੈ ਕੇ ਗੱਲ ਤਾਂ ਸ਼ੁਰੂ ਹੋ ਗਈ ਸੀ, ਔਰ ਇਹਨਾਂ 6 ਹਫ਼ਤਿਆਂ 'ਚ ਟਰੰਪ ਨੇ ਮਾਹੌਲ ਐਸਾ ਕ੍ਰੀਏਟ ਕਰ ਦਿੱਤਾ ਹੋਇਆ ਸੀ, ਹਰ ਇੱਕ ਨੂੰ ਪੂਰਾ ਸੀ ਕਿ ਹਾਰਟ ਅਟੈਕ ਕਿਸੇ ਨੂੰ ਨਹੀਂ ਸੀ ਹੋਣਾ। ਸਾਰੇ ਪਹਿਲਾਂ ਤਿਆਰ ਹੋ ਚੁੱਕੇ ਸੀ ਕਿ ਕੁਝ ਵਾਪਰਨ ਵਾਲਾ। ਪਰ ਮੈਂ ਸਮਝਦਾ ਵੀ ਟਰੰਪ ਨੇ ਜਿਹੜਾ ਹੈ ਉਹ ਪ੍ਰੈਜ਼ੈਂਟ ਸਰਪ੍ਰਾਈਜ਼ ਇਹ ਦਿੱਤਾ ਹੈ ਕਿ ਬਹੁਤ ਸਾਰਿਆਂ ਦੇ ਉੱਤੇ ਅੱਧਾ ਟੈਰਿਫ ਲਾਇਆ ਜਿੰਨੇ ਉਹ ਲਾਉਂਦੇ ਨੇ ਮੁਲਕ। ਔਰ ਉਹ ਚਾਰਟ ਤੋਂ ਉਹਨਾਂ ਨੇ ਪੜ੍ਹਿਆ, ਉਹਨਾਂ ਦਾ ਕਮਰਸ ਸੈਕਟਰੀ ਵੀ ਔਰ ਦੂਸਰਾ ਵੀ ਨਾਲ ਆਇਆ, ਦਰਸ਼ਕ ਦੇਖ ਵੀ ਸਕਦੇ ਨੇ ਕਿ ਵੀ ਕਿਵੇਂ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਪੂਰਾ ਔਰ ਬੜੇ ਪਲੇਜ਼ੈਂਟ ਢੰਗ ਦੇ ਨਾਲ ਕੱਲੇ ਮੁਲਕ ਦੇ ਉੱਤੇ ਲਾਉਂਦਿਆਂ ਉਹਨਾਂ ਨੇ ਪਹਿਲਾਂ ਉਸ ਮੁਲਕ ਦੀ ਗ੍ਰੇਟ ਵਿਤਨਾਮ, ਗ੍ਰੇਟ ਚਾਈਨਾ, ਦੂਸਰਾ ਮੋਦੀ ਦੇ ਨਾਲ ਵੀ ਜਿਹੜਾ ਇੰਡੀਆ ਦੀ ਗੱਲ ਕਰਦੇ ਆ ਵੀ ਇੰਡੀਆ, ਪਰ ਉਹਨਾਂ ਕਿਹਾ ਵੀ ਬਹੁਤ ਲਾਉਂਦੇ ਆ ਟੈਰਿਫ। ਤੇ ਉਹ ਸਾਰਿਆਂ ਦੀ, ਜਿਹਨੂੰ ਇੱਕ ਸਾਡੇ ਨੌਜਵਾਨ ਕਹਿ ਰਹੇ ਸੀ ਕਿ ਮਿਡਲ ਈਸਟ ਕਹਿੰਦੇ ਨੇ ਵੀ ਜਿਹੜੇ ਕਜ਼ਨ ਹੁੰਦੇ ਨੇ, ਜਦੋਂ ਉਹ ਇਸ ਕਿਸਮ ਦੀ ਰਿਲੀਫ ਦੀ ਗੱਲ ਕਰਦੇ ਨੇ ਉਹ ਸਭ ਤੋਂ ਖਤਰਨਾਕ ਹੁੰਦੀ ਹੈ ਕਿ ਵੀ ਕਿਉਂਕਿ ਪਹਿਲਾਂ ਤੁਹਾਡੀ ਪੂਰੀ ਲਾਪਾ ਜਿਹੜੀ ਪਹਿਲਾਂ ਤਾਰੀਫ ਕਰਕੇ ਫਿਰ ਜਿਹੜਾ ਹੈ ਉਹ ਦੂਸਰਾ ਕਰਨਾ। ਸੋ ਇਹਨੇ ਨਟਸ਼ੈਲ ਜੇ ਕਹਿਣਾ ਹੋਏ ਕਿ ਵੀ ਮੁੱਢਲੇ ਤੌਰ ਤੇ ਜਿਹੜੇ ਮੁਲਕਾਂ ਦੇ ਉੱਤੇ, ਕਿਉਂਕਿ ਐਲਫਾਬੈਟਿਕਲੀ ਪ੍ਰੈਜ਼ੀਡੈਂਟ ਟਰੰਪ ਨੇ ਪੜ੍ਹਿਆ ਕਿ ਚਾਈਨਾ ਜਿਹੜਾ ਹੈ ਉਹ 67% ਅਮਰੀਕਨ ਚੀਜ਼ਾਂ ਦੇ ਉੱਤੇ ਜਿਹੜਾ ਉਹ ਟੈਰਿਫ ਲਾਉਂਦਾ ਹੈ, ਚੁੰਗੀ ਲਾਉਂਦਾ ਹੈ। ਔਰ ਅਮਰੀਕਾ ਨੇ ਜਿਹੜੀਆਂ ਚੀਨ ਦੀਆਂ ਆਉਣ ਵਾਲੀਆਂ ਚੀਜ਼ਾਂ ਅਮਰੀਕਾ 'ਚ ਹੋਣਗੀਆਂ ਉਹਦੇ ਤੇ 34% ਟੈਰਿਫ ਦਾ ਐਲਾਨ ਕੀਤਾ ਹੈ। ਯੂਰਪੀਅਨ ਯੂਨੀਅਨ ਉਹ 39% ਇਹ ਐਵਰੇਜ ਕੱਢੀ ਗਈ, ਉਹਦੇ 'ਚ ਕੁਝ ਚੀਜ਼ਾਂ ਨੇ ਜਿਵੇਂ ਆਟੋ ਜਾਂ ਦੂਜੇ 'ਚ ਕੋਈ ਜ਼ਿਆਦਾ ਹੈ ਕੋਈ ਘੱਟ ਹੈ, ਪਰ ਐਵਰੇਜ ਜਿਹੜੀ ਟੈਰਿਫ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਮਰੀਕਾ 'ਚ ਐਕਸਪੋਰਟ ਕਰਦੇ ਨੇ ਉਹਨਾਂ ਤੇ ਯੂਰਪੀਅਨ ਯੂਨੀਅਨ 39% ਜਿਹੜੀ ਹੈ ਉਹ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਯੂਰਪੀਅਨ ਯੂਨੀਅਨ ਜਾਂਦੀਆਂ ਉਹ ਜਿਹੜਾ ਉਹ ਲਾਉਂਦੇ ਨੇ ਟੈਰਿਫ। ਔਰ ਅਮਰੀਕਾ ਨੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੀਆਂ ਚੀਜ਼ਾਂ ਤੇ 20% ਟੈਰਿਫ ਦਾ ਐਲਾਨ ਕੀਤਾ। ਵਿਤਨਾਮ ਜਿਹੜਾ 90% ਜਿਹੜਾ ਹੈ ਉਹ ਟੈਰਿਫ ਲਾਉਂਦਾ ਅਮਰੀਕਨ ਚੀਜ਼ਾਂ ਤੇ, ਔਰ ਇਸ ਦੇ ਜਵਾਬ 'ਚ ਅਮਰੀਕਾ ਨੇ 46% ਜਿਹੜੀਆਂ ਵੀ ਵਿਤਨਾਮ ਤੋਂ ਚੀਜ਼ਾਂ ਅਮਰੀਕਾ 'ਚ ਆਉਣਗੀਆਂ ਉਸ ਦੇ ਉੱਤੇ ਟੈਰਿਫ ਦੀ ਗੱਲ ਕੀਤੀ ਹੈ। ਫਿਰ ਤਾਈਵਾਨ, ਇੱਕ ਪਾਸੇ ਤਾਈਵਾਨ ਦੇ ਨਾਲ ਟਰੰਪ ਨੇ ਆਪਣੀ ਪ੍ਰੈਜ਼ੈਂਟੇਸ਼ਨ 'ਚ ਕਿਹਾ ਕਿ ਜੀ ਸਾਡੇ ਸੈਮੀ ਕੰਡਕਟਰ ਸਾਡੇ ਦੂਜੇ ਸਾਰੇ ਬਣਦੇ ਨੇ। ਔਰ ਉਸ ਤੋਂ ਪਹਿਲਾਂ ਟੈਰਿਫ ਲਾਉਣ ਤੋਂ ਪਹਿਲਾਂ ਕਿਹਾ ਟਰੰਪ ਨੇ ਕੇਸ ਆਪਣਾ ਪ੍ਰੈਜ਼ੈਂਟ ਕੀਤਾ ਜਿਹੜਾ ਬੜੇ ਚੰਗੇ ਜਿਹੜਾ ਉਹ ਲਫ਼ਜ਼ਾਂ ਦੇ ਵਿੱਚ ਸੀ ਕਿ ਵੀ ਅੱਜ ਅਸੀਂ ਅਮਰੀਕਾ ਜਿਹੜਾ ਦੁਨੀਆ ਦਾ ਆਲਮੋਸਟ ਅੱਧਾ ਕੰਜ਼ਿਊਮਰ ਬੇਸ ਹੈ, ਅੱਜ ਜੇ ਐਂਟੀਬਾਇਓਟਿਕਸ ਜਿਹੜੀਆਂ ਨੇ ਮੈਡੀਸਨਸ ਉਹ ਵੀ ਅਸੀਂ ਦੂਸਰੇ ਤੇ ਡਿਪੈਂਡ ਕਰਦੇ ਹਾਂ। ਆਟੋ ਇੰਡਸਟਰੀ ਵੈਸੇ ਸਾਡੇ ਹੱਥੋਂ ਨਿਕਲ ਗਈ। ਦੂਜਾ ਹੋ ਗਿਆ ਜੇ ਸਾਨੂੰ ਦਵਾਈਆਂ ਵੀ ਖਾਣ ਲਈ ਬਾਹਰੋਂ ਮੰਗਵਾਉਣੀਆਂ ਪੈਣੇ ਨੇ, ਜੇ ਜੰਗ ਛਿੜ ਜਾਏ ਤੇ ਸਾਡੀ ਤਾਂ ਸਾਰੀ ਸਪਲਾਈ ਚੇਨ ਖਤਮ ਹੋ ਜਾਏ। ਇਸੇ ਤਰ੍ਹਾਂ ਸੈਮੀ ਕੰਡਕਟਰਸ ਦੇ ਹਵਾਲੇ ਨਾਲ ਜਿਹੜੇ ਅਮਰੀਕਨ ਸਾਰੇ ਕੰਪਿਊਟਰ ਔਰ ਦੂਸਰਿਆਂ 'ਚ ਇਸਤੇਮਾਲ ਹੁੰਦੇ ਨੇ, ਸੋ ਉਹਨਾਂ ਨੇ ਤਾਈਵਾਨ ਦਾ ਜ਼ਿਕਰ ਕਰਦਿਆਂ ਕਿਹਾ ਵੀ ਉਹ ਸਾਡੇ ਤੇ 64% ਲਾਉਂਦੇ ਨੇ ਸਾਡੀਆਂ ਚੀਜ਼ਾਂ ਤੇ, ਅਸੀਂ 32% ਟੈਰਿਫ ਲਾਵਾਂਗੇ। ਜਾਪਾਨ, ਉਹਨਾਂ ਨੇ ਗ੍ਰੇਟ ਜਾਪਾਨ ਔਰ ਫਲਾਣੇ ਤਾਰੀਫ ਕਰਕੇ ਫਿਰ ਕਿਹਾ ਜਾਪਾਨ ਵਾਲੇ 46% ਲਾਉਂਦੇ ਨੇ। ਹਾਲਾਂ ਉਹਨਾਂ ਨੇ ਜਾਪਾਨ ਦੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਸ਼ੀਜ਼ੋ ਸ਼ਾਇਦ ਨਾਂ ਸੀ, ਉਹਨਾਂ ਦਾ ਕਤਲ ਹੋ ਗਿਆ ਸੀ, ਉਹਨਾਂ ਪ੍ਰਤੀ ਬੜੇ ਸ਼ਾਨਦਾਰ ਲਫ਼ਜ਼ ਕਹੇ ਸ਼ਿੰਜ਼ੋ ਐਬਾਈ ਕਿ ਵੀ ਉਹਨੂੰ ਮੈਂ ਕਿਹਾ ਸੀ ਕਿ ਵੀ ਦੇਖ ਆਪਣੀ ਕਹਿੰਦਾ ਪਹਿਲੀ ਟਰਮ ਵੇਲੇ ਉਹਨੇ ਕਹਿੰਦਾ ਪਹਿਲਾਂ ਹੀ ਕਢਾ ਦਿੱਤੀਆਂ ਸੀ, ਪਰ ਅਸੀਂ ਹੁਣ ਮੈਂ ਜਿਹੜਾ ਉਹ ਅੱਧੀ ਕਰ ਰਹੇ ਹਾਂ ਕਿਉਂਕਿ ਜਾਪਾਨ ਵਾਲੇ 46% ਸਾਡੀਆਂ ਚੀਜ਼ਾਂ ਤੇ ਟੈਰਿਫ ਲਾਉਂਦੇ ਨੇ, ਅਸੀਂ 24% ਲਾਵਾਂਗੇ। ਇਸੇ ਤਰ੍ਹਾਂ ਇੰਡੀਆ, ਗ੍ਰੇਟ ਮਾਈ ਫਰੈਂਡ ਉਹਨੇ ਕਿਹਾ, ਬਟ ਕਹਿੰਦੇ ਬਹੁਤ ਇਸ ਮਾਮਲੇ 'ਚ ਟੈਰਿਫ ਦੇ ਮਾਮਲੇ 'ਚ ਉਹ ਸਾਡੇ ਤੇ 52% ਲਾਉਂਦੇ ਨੇ। ਸੋ ਅਸੀਂ ਜਿਹੜਾ ਹੈ ਉਹਨਾਂ ਦੇ ਉੱਤੇ ਇੰਡੀਆ ਤੇ 26% ਜਿੰਨੀਆਂ ਚੀਜ਼ਾਂ ਵੀ ਇੱਥੇ ਹੋਣਗੀਆਂ ਉਹਨਾਂ ਦੇ ਉੱਤੇ 26% ਟੈਰਿਫ ਹੋਏਗਾ। ਸਾਊਥ ਕੋਰੀਆ ਉਹ 50% ਲਾਉਂਦੇ ਨੇ, ਅਮਰੀਕਾ ਨੇ 25% ਦਾ ਐਲਾਨ ਕੀਤਾ। ਥਾਈਲੈਂਡ ਉਹ 72% ਲਾਉਂਦੇ ਨੇ, ਇਹਨਾਂ ਨੇ 36% ਕਿਹਾ। ਔਰ ਸਵਿਟਜ਼ਰਲੈਂਡ 61% ਲਾਉਂਦੇ ਨੇ, ਇਹਨਾਂ ਨੇ ਅਮਰੀਕਾ ਨੇ ਕਿਹਾ ਸੀ 31% ਲਾਵਾਂਗੇ। ਇੰਡੋਨੇਸ਼ੀਆ
64% ਲਾਉਂਦੇ ਨੇ, ਇਹਨਾਂ ਨੇ ਕਿਹਾ ਸੀ 32% ਲਾਵਾਂਗੇ। ਔਰ ਮਲੇਸ਼ੀਆ 47% ਲਾਉਂਦਾ, ਉਹਨੇ ਕਿਹਾ ਕਿ ਜੀ ਅਸੀਂ 24% ਲਾਵਾਂਗੇ। ਸੋ ਜਿਹੜਾ ਜਨਰਲ ਜਿਹਾ ਫਾਰਮੂਲਾ ਹੈ, ਐਵਰੇਜ ਕੱਢੀ ਹੋਈ ਹੈ, ਜਿਹਦੇ 'ਚ ਉਹਨਾਂ ਨੇ 50% ਜਿੰਨਾ ਵੀ ਟੈਰਿਫ ਹਾਲਾਂਕਿ ਪਹਿਲਾ ਫਾਰਮੂਲਾ ਤਾਂ ਇਹੀ ਸੀ ਕਿ ਵੀ ਹਾਲਾਂ ਅੱਜ ਵੀ 2-3 ਵਾਰ ਟਰੰਪ ਨੇ ਬੜੇ ਨਾਜ਼ ਦੇ ਨਾਲ ਰੈਸੀਪ੍ਰੋਕੇਸ਼ਨ ਲਫ਼ਜ਼ ਨੂੰ ਇਸਤੇਮਾਲ, ਰੈਸੀਪ੍ਰੋਕੇਸ਼ਨ ਹੁੰਦਾ ਅਦਲੇ ਦਾ ਬਦਲਾ, ਟਿਟ ਫॉर ਟੈਟ, ਜੋ ਤੁਸੀਂ ਕਰੋਗੇ ਅਸੀਂ ਕਰਾਂਗੇ। ਪਰ ਮੈਂ ਸਮਝਦਾ ਫਿਰ ਵੀ ਟਰੰਪ ਨੇ ਜਰਾ ਥੋੜਾ ਜਿਹਾ ਹੱਥ ਹੌਲਾ ਰੱਖਿਆ, ਉਹਨਾਂ ਨੂੰ ਅੱਧ ਦਾ ਦੇ ਕੇ, ਜਿਹੜੇ ਬਿਲਕੁਲ ਸ਼ੌਕ ਸੀ, ਚਲੋ ਘੱਟੋ ਘੱਟ ਉਹਨਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ। ਔਰ ਉਹਦੇ 'ਚ ਦੇਖੋ ਇੱਕ ਪਾਰਟ ਸਾਡੇ ਇੱਕ ਦੋ ਵਿਊਜ਼ ਨੇ ਪੁੱਛਿਆ ਵੀ ਹੈ ਕਿ ਵੀ ਇਹ ਟੈਰਿਫ ਜਾਂ ਦੂਜੇ ਦਾ ਮਸਲਾ ਕੀ ਹੈ। ਮੈਂ ਕਿਹਾ ਵੀ ਇਹ ਤੁਸੀਂ ਜੇ ਇਨਸਾਨੀ ਹਿਸਟਰੀ ਦੇ ਵਿੱਚ ਦੇਖੋ, ਇੱਕ ਜ਼ਮਾਨਾ ਸੀ ਜਿਹਦੇ 'ਚ ਜਦੋਂ ਅਜੇ ਕੋਈ ਕਰੰਸੀ ਨਹੀਂ ਸੀ ਨਿਕਲੀ, ਕੋਈ ਸੋਨਾ ਚਾਂਦੀ ਦੇ ਸਿੱਕੇ ਵੀ ਨਹੀਂ ਸੀ ਚੱਲਦੇ, ਬਹੁਤ ਪੁਰਾਣੀਆਂ ਜਿਹੜੀਆਂ ਸੁਸਾਇਟੀਜ਼ ਨੇ ਉਹਨਾਂ 'ਚ ਇੱਕ ਸਿਸਟਮ ਹੁੰਦਾ ਸੀ, ਉਹਨੂੰ ਬਾਰਟਰਿੰਗ ਕਹਿੰਦੇ ਸੀ, ਬਾਰਟਰਿੰਗ ਸਿਸਟਮ। ਬਾਰਟਰਿੰਗ ਕੀ ਸੀ ਕਿ ਵੀ ਜੇ 4 ਪਿੰਡ ਨੇ ਜਾਂ ਉਹਨਾਂ ਦੇ ਕਬੀਲਿਆਂ ਦੀ ਧਰਤੀ ਨੇੜੇ ਨੇੜੇ ਹੈ, ਇੱਕ ਦੇ ਕੋਲ ਆਲੂ ਹੁੰਦੇ ਨੇ, ਇੱਕ ਦੇ ਕੋਲ ਕਣਕ ਹੁੰਦੀ ਹੈ, ਜਾਂ ਇੱਕ ਦੇ ਕੋਲ ਕੋਈ ਹੋਰ ਚੀਜ਼ ਹੈ, ਉਹਨੂੰ ਉਹ ਦੇ ਦਿੰਦੇ ਸੀ, ਉਹਨੂੰ ਉਹ ਦੇ ਦਿੰਦੇ ਸੀ, ਕੋਈ ਹੋਰ ਕਰੰਸੀ ਜਾਂ ਪੈਸੇ ਜਾਂ ਦੂਜੇ ਦਾ ਕੋਈ ਲੈਣ ਦੇਣ ਨਹੀਂ ਸੀ, ਇਹ ਬਾਰਟਰਿੰਗ ਸੀ। ਫਿਰ ਹੌਲੀ 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 ਜਦੋਂ ਸਿਸਟਮ ਡਿਵੈਲਪ ਹੋਣੇ ਸ਼ੁਰੂ ਹੋਏ, ਟ੍ਰੇਡ ਦਾ ਕਾਨਸੈਪਟ ਆਇਆ, ਇੱਕ ਰਾਜ ਤੋਂ ਦੂਸਰੀ ਰਾਜ 'ਚ ਚੀਜ਼ ਜਾਣੀ ਹੈ। ਫਿਰ ਕਿਉਂਕਿ ਜਿਹੜੇ ਵੀ ਰਾਜ ਦੀ ਟੈਰੀਟਰੀ ਹੈ ਉਹਦੇ ਬਾਹਰ ਜਦੋਂ ਅਸੀਂ ਗਰੋ ਹੁੰਦੇ ਸੀ ਤਾਂ ਜਿਹੜੀ ਅੱਜ ਲਫ਼ਜ਼ ਟੈਰਿਫ ਇਸਤੇਮਾਲ ਕੀਤਾ ਜਾਂਦਾ, ਇਹਨੂੰ ਚੁੰਗੀ ਕਿਹਾ ਜਾਂਦਾ ਸੀ, ਮਸੂਲ ਚੁੰਗੀ। ਬਿਲਕੁਲ ਨਹੀਂ, ਔਰ ਅੰਗਰੇਜ਼ੀ 'ਚ ਜਿੱਥੇ ਮਸੂਲ ਚੁੰਗੀ ਵੀ ਜਿਹੜੀ ਹੁੰਦੀ ਸੀ, ਅੰਗਰੇਜ਼ੀ 'ਚ ਆਕਟਰॉय ਲਿਖਿਆ ਹੁੰਦਾ ਸੀ, ਉਹਦੀ ਸਪੈਲਿੰਗ ਉਹਦੇ ਨਾਲ ਵੱਡਾ ਉਹ ਹੋਣਾ CT ਦੇ ਨਾਲ, ਆਕਟਰॉय ਚੁੰਗੀ। ਮਕਸਦ ਇਹ ਸੀ ਕਿ ਜਿਹੜੀ ਵੀ ਚੀਜ਼ ਸ਼ਹਿਰ ਦੇ ਵਿੱਚ ਦਾਖਲ ਹੋਏਗੀ ਵਪਾਰਕ ਐਂਗਲ ਤੋਂ, ਉਹਦੇ ਤੇ ਚੁੰਗੀ ਲੱਗੇਗੀ, ਉਹਨੂੰ ਮਸੂਲ ਚੁੰਗੀ ਕਹਿੰਦੇ ਸੀ, ਕਿਉਂਕਿ ਉਹੀ ਉਸ ਸ਼ਹਿਰ ਜਾਂ ਉਸ ਰਾਜ ਦੀ ਕਮਾਈ ਦਾ ਸਾਧਨ ਸੀ ਕਿ ਭਾਈ ਉਸ ਸ਼ਹਿਰ ਦੇ ਵਿੱਚ ਜੇ ਤੁਸੀਂ ਆ ਕੇ ਕੁਝ ਚੀਜ਼ ਵੇਚਣੀ ਆ ਜਾਂ ਦੂਜੀ, ਉਹ ਚੁੰਗੀ ਬੜੀ ਰੀਜ਼ਨੇਬਲ ਜਿਹੀ ਹੁੰਦੀ ਸੀ। ਔਰ ਇਹਦੇ ਨਾਲ ਜਿਹੜਾ ਉਸ ਸ਼ਹਿਰ ਦੀ ਇਕਨੋਮੀ ਵੀ ਚੱਲਦੀ ਸੀ, ਜਿਹੜੀ ਚੀਜ਼ ਕਿਸੇ ਕੋਲ ਸਰਪਲਸ ਹੈ ਉਹ ਦੂਸਰੇ ਦੇ ਕੋਲ ਵੀ ਆ ਜਾਂਦੀ ਸੀ। ਔਰ ਅੱਜ ਜਦੋਂ ਬਹੁਤਿਆਂ ਨੂੰ ਲੱਗਦਾ ਹੈ ਜੀ ਇਹ ਕੀ ਹੋ ਗਿਆ, ਪੂਰਾ ਵਰਲਡ ਆਰਡਰ ਹਾਲਾਤ ਹੈ, ਇਹ ਜਿਹੜਾ ਸਿਸਟਮ ਹੈ 1990 ਤੋਂ ਪਹਿਲਾਂ ਜਦੋਂ ਤੱਕ ਅਮਰੀਕਾ ਨੇ ਲੀਡ ਕਰਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਹੀਂ ਬਣਾਈ, WTO, ਜਾਂ ਫਿਰ ਅਮਰੀਕਾ, ਕੈਨੇਡਾ, ਮੈਕਸੀਕੋ ਇਹਨਾਂ ਨੇ ਨੈਫਟਾ ਨਹੀਂ ਬਣਾਇਆ, ਤੇ ਇਹ ਜਿਹੜਾ ਚੁੰਗੀ ਰਾਜ ਹੈ ਜਾਂ ਟੈਰਿਫ ਲਾਣ ਦਾ ਹੈ, ਇਹ ਹਰ ਮੁਲਕ ਕਰਦਾ ਸੀ ਕਿ ਜੇ ਉਹ, ਔਰ ਹਰ ਮੁਲਕ ਆਪਣੇ ਲਿਹਾਜ਼ ਨਾਲ ਕਰਦਾ ਸੀ, ਆਪਣੇ ਪ੍ਰੋਡਿਊਸਰ ਜਿਹੜੇ ਨੇ ਔਰ ਜਿਹੜੀਆਂ ਆਪਣੀਆਂ ਤੁਹਾਡੀਆਂ ਫੈਕਟਰੀਆਂ ਜਾਂ ਦੂਜਾ। ਔਰ ਕਿਉਂਕਿ ਇਹ ਜਿਹੜਾ ਇੰਡਸਟਰੀਅਲਾਈਜੇਸ਼ਨ ਦੁਨੀਆ ਦੀ ਹੋਈ ਤਾਂ 18ਵੀਂ ਸਦੀ ਤੋਂ ਹੀ ਹੋਈ, 2-3 ਸਦੀਆਂ ਪਹਿਲਾਂ ਤੋਂ, ਬਹੁਤ ਪਹਿਲਾਂ ਤਾਂ ਕੋਈ ਐਡਾ ਕਨਫਿਊਜ਼ਨ ਨਹੀਂ ਸੀ, ਉਦੋਂ ਵੀ ਵਪਾਰ ਹੁੰਦਾ ਸੀ। ਜਦੋਂ ਅਸੀਂ ਸਿਲਕ ਰੂਟ ਦੀ ਗੱਲ ਕਰਦੇ ਹਾਂ ਚਾਈਨਾ ਦੀ, ਕਿ ਕਿੱਥੋਂ ਚਾਈਨਾ, ਹੁਣ ਸਿਲਕ ਹੁੰਦਾ ਹੀ ਚਾਈਨਾ ਕੋਲ ਸੀ, ਉਹਨਾਂ ਨੇ ਕਿਵੇਂ ਉਹ ਰੇਸ਼ਮ ਦੇ ਕੀੜੇ ਪਾਲਣੇ, ਕੀ ਕਰਨਾ, ਤੇ ਉਹ ਸਿਲਕ ਦੀ ਡਿਮਾਂਡ ਇੰਨੀ ਜ਼ਿਆਦਾ ਹੁੰਦੀ ਸੀ ਕਿ ਬਈ ਉਹ ਉਹਨਾਂ ਨੇ ਕਿੱਥੋਂ ਚਾਈਨਾ ਤੋਂ ਵਾਇਆ ਜਿਹੜਾ ਅੱਜ ਦਾ ਲਹਿੰਦੇ ਪੰਜਾਬ ਤੋਂ ਲੈ ਕੇ ਸੈਂਟਰਲ ਏਸ਼ੀਆ ਤੇ ਯੂਰਪ ਤੱਕ ਜਾਂਦਾ ਸੀ, ਉਹਨੂੰ ਕਹਿੰਦੇ ਸੀ ਸਿਲਕ ਰਾਊਟ ਨੇ। ਹੁਣ ਜਿਹੜਾ ਚਾਈਨਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜੇ ਉਸ ਰਾਊਟ ਨੂੰ ਦੇਖੋ ਤਾਂ ਮੋਰ ਔਰ ਲੈਸ ਉਹ ਸਿਲਕ ਰਾਊਟ ਹੀ ਹੈ ਜਿਸ ਤੇ ਚਾਈਨਾ ਦਾ ਵਪਾਰ ਹੁੰਦਾ ਸੀ। ਹੁਣ ਉਹਦੇ 'ਚ ਵੀ ਇੱਕ ਚੀਜ਼ ਜਾ ਰਹੀ ਹੈ, ਔਰ ਫਿਰ ਕਾਫਲਿਆਂ ਦੇ ਵਿੱਚ ਵਪਾਰੀ ਜਾਂਦੇ ਸੀ, ਫਿਰ ਉਹਨਾਂ ਦੇ ਨਾਲ ਸੋਲਜਰ ਹੁੰਦੇ ਸੀ ਜਿਹੜੇ ਉਹਨਾਂ ਸਾਰਿਆਂ ਨੂੰ ਜਿਹੜੇ ਰੱਖਿਆ ਕਰਦੇ ਸੀ, ਜਿਹੜੀਆਂ ਲੁੱਟਾਂ ਮਾਰਾਂ ਜਾਂ ਲਾਹ 'ਚ ਡਾਕੇ ਪੈਂਦੇ ਸੀ ਜਾਂ ਉਹ ਉਹਨਾਂ ਦੇ ਹੀ ਹੁੰਦੇ ਸੀ ਕਿ ਜੀ ਜਾ ਰਿਹਾ। ਫਿਰ ਜਦੋਂ ਇਹ ਹੋਇਆ ਕਿ ਵੀ ਜਿਹੜਾ ਕੋਈ ਵਪਾਰ ਕਰਕੇ ਵਾਪਸ ਉਹਨਾਂ ਨੇ ਮੁੜਨਾ, ਉਹਨਾਂ ਦਾ ਧਨ ਧੁਨ ਖੋਇਆ ਜਾਂਦਾ ਸੀ, ਉਹਦੇ 'ਚੋਂ ਹੁੰਡੀ ਦਾ ਸਿਸਟਮ ਨਿਕਲਿਆ ਵੀ ਤੁਸੀਂ ਪੈਸੇ ਕੈਰੀ ਨਹੀਂ ਕਰਨੇ। ਹਰ ਥਾਂ ਦੇ ਉੱਤੇ ਜਿਹੜੇ ਇਤਬਾਰਯੋਗ ਬਾਣੀਏ ਬੈਠੇ ਹੁੰਦੇ ਸੀ, ਉਹ ਹੁੰਡੀ ਲਿਖਦੇ ਸੀ, ਕਾਗਜ਼ ਦਾ ਪੱਤਾ ਹੁੰਦਾ ਸੀ, ਉਹਦੇ 'ਚ ਉਹਨਾਂ ਨੇ ਜਿਹਦੇ ਨਾਂ ਤੇ ਹੁੰਡੀ ਲਿਖਣੀ ਉਹਦਾ ਕੋਡ ਪਹਿਲਾਂ ਸਾਂਝਾ ਕੀਤਾ ਹੁੰਦਾ ਸੀ ਦੂਜੇ ਨਾਲ, ਕਿ ਤਾਂ ਕਿ ਇੱਕ ਆਥੈਂਟਿਕ ਬੰਦੇ ਦੇ ਕੋਲ ਹੈ ਉਹਨੂੰ ਦੇ ਦਿੰਦਾ ਸੀ ਕਿ ਵੀ ਆਹ ਹੁੰਡੀ ਤਾਂ ਦਿੱਤੀ ਹੈ, ਉੱਥੇ ਜਦੋਂ ਜਾਏਗਾ ਤਾਂ ਤੂੰ ਆਪਣਾ ਲੈ ਲਈ, ਇੰਨਾ ਪੈਸਾ ਤੈਨੂੰ ਮਿਲ ਜਾਏਗਾ, ਉਹਦੇ ਤੇ ਲਿਖ ਦਿੰਦਾ ਸੀ ਕਿ ਹੁਣ। ਸੋ ਇਹ ਇੱਕ ਸਾਰੇ ਤਰੀਕੇ ਸੀ ਜਦੋਂ ਉਦੋਂ ਦੁਨੀਆ
ਡਿਸਕਨੈਕਟਡ ਸੀ, ਪਰ ਬਹੁਤ ਕੁਝ ਫਿਰ ਵੀ ਫੇਥ ਦੇ ਉੱਤੇ ਵੀ ਚੱਲਦਾ ਸੀ। ਔਰ ਜਿਨ੍ਹਾਂ ਦੇ ਕੋਲ ਕੋਈ ਪ੍ਰੋਡਿਊਸ ਹੁੰਦਾ ਸੀ ਉਹ ਜ਼ਿਆਦਾ ਪ੍ਰੋਸਪਰਸ ਸੁਸਾਇਟੀਜ਼ ਹੁੰਦੀਆਂ ਸੀ। ਫਿਰ ਜਦੋਂ ਅਕਾਲ ਪੈ ਗਿਆ, ਦੂਜੇ ਹੋਣੇ ਉਦੋਂ, ਔਰ ਇਹੀ ਕਾਰਨ ਹੈ ਕਿ ਬਹੁਤ ਵਾਰੀ ਜਦੋਂ ਬ੍ਰਿਟਿਸ਼ ਨੇ ਕਿਵੇਂ ਮੁਗਲਾਂ ਨੂੰ ਹਰਾਇਆ, ਕੱਲਾ ਜੰਗ ਦੇ ਮੈਦਾਨ ਦੇ ਵਿੱਚ ਲੜਾਈ ਨਹੀਂ ਸੀ ਜਿੱਤੀ ਜਾਂ ਹਾਰੀ ਜਾਂਦੀ। ਉਸ ਵੇਲੇ ਦੇ ਹੁਣ ਜਿਵੇਂ ਜਦੋਂ ਪਲਾਸੀ ਦੀ ਲੜਾਈ 1757 ਦੇ ਵਿੱਚ ਮੀਰ ਕਾਸਮ ਸਰਾਜੂਦੌਲਾ ਜਿਹੜਾ ਉਹ ਲੜਦਾ ਮਾਰਿਆ ਗਿਆ, ਮੀਰ ਜ਼ਾਫਰ ਨੇ ਬਿਟਰੇ ਕੀਤਾ। ਉਹ ਤਾਂ ਪੋਲੀਟੀਕਲ ਸਾਈਡ ਹੈ ਜਾਂ ਜੰਗੀ ਸਾਈਡ ਹੈ, ਪਰ ਜਦੋਂ ਤੁਸੀਂ ਇਕਨੋਮਿਕਲੀ ਦੇਖਦੇ ਹੋ ਕਿ ਉਹ ਉੱਥੋਂ ਦਾ ਵੱਡਾ ਸੇਠ ਜਗਤ ਰਾਮ ਦੂਸਰੇ, ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਹੈ ਅਮਾਊਂਟ ਈਸਟ ਇੰਡੀਆ ਕੰਪਨੀ ਨੂੰ ਲੋਨ ਦਿੱਤਾ, ਪੈਸੇ ਦਿੱਤੇ। ਵਪਾਰੀ ਇਹ ਦੇਖਦਾ ਸੀ ਕਿ ਵੀ ਇਹ ਰਾਜੇ ਮੁਗਲ ਨੇ, ਨਵੇਂ ਆਉਣ ਵਾਲੇ ਨੇ, ਇਹਨਾਂ ਨੂੰ ਵੀ ਦੇ ਦਿਓ, ਉਹਨਾਂ ਨੂੰ ਵੀ ਦੇ ਦਿਓ। ਔਰ ਇਹੀ ਵਪਾਰੀ ਹੀ ਬਦਲ ਦਿੰਦੇ ਸੀ ਖੇਡ। ਜੇ ਇੱਕ ਦੇ ਕੋਲ ਇਨਫ ਪੈਸਾ ਹੈ, ਸਪਲਾਈ ਚੇਨ ਉਹਦੀ ਕਾਇਮ ਹੈ, ਉਹ ਅਲਟੀਮੇਟਲੀ ਜਦੋਂ ਜਿੱਤੇਗਾ ਵੀ ਤੇ ਉਹਨੂੰ ਸਸਟੇਨ ਕਰੇਗਾ। ਔਰ ਬਾਅਦ ਚ ਇਹ ਭਰੋਸੇ ਦੇ ਉੱਤੇ ਹੀ ਇਹ ਪਾਰਟ ਚੱਲਦਾ ਸੀ। ਫਿਰ ਹੌਲੀ 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 ਜਦੋਂ ਤੱਕ ਅਸੀਂ ਦੇਖਿਆ ਕਿ ਵੀ ਕੋਲੋਨਾਈਜ਼ ਹੋਈ ਇਹ ਦੁਨੀਆ, ਔਰ ਯੂਰਪੀਅਨਸ ਨੇ ਕੀਤੀ। ਆ ਜਿਹੜੇ ਯੂਰਪੀਅਨ ਯੂਨੀਅਨ ਵਾਲੇ ਟਰੰਪ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਜਾਂ ਦੂਜਾ ਕਹਾ, ਇਹ ਆਪ ਕੀ ਕਰਦੇ ਰਹੇ ਨੇ? ਇਹੀ ਕੁਛ ਇਹਨਾਂ ਨੇ ਜਾ ਕੇ ਦੁਨੀਆ ਨੂੰ ਕੋਲੋਨਾਈਜ਼ ਕੀਤਾ। ਔਰ ਉਹਦਾ ਨਤੀਜਾ ਕੀ ਸੀ ਹੁਣ? ਔਰ ਮੈਂ ਅਕਸਰ ਇਹ ਗੱਲ ਕੋਟ ਕਰਦਾ, ਔਰ ਇਹ ਜਦੋਂ ਅਸੀਂ ਟ੍ਰੇਡ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਰੈਲੇਵੈਂਟ ਡਿਸਕਸ਼ਨ ਹੈ। ਮੁਗਲਿਆ ਭਾਰਤ ਜਿਹੜਾ ਸੀ, ਔਰੰਗਜ਼ੇਬ ਸਭ ਤੋਂ ਪਾਵਰਫੁਲ ਕਿੰਗ ਹੋਇਆ ਜਿਹਨੇ ਸਭ ਤੋਂ ਜ਼ਿਆਦਾ ਇਲਾਕੇ ਉੱਪਰ ਨਾਰਥ ਈਸਟ ਤੱਕ, ਅਸਾਮ ਤੱਕ, ਔਰ ਇਧਰ ਕਾਬਲ ਤੱਕ, ਕੰਧਾਰ ਤੱਕ, ਇਹ ਸਾਰਾ ਮੁਗਲ ਰਾਜ ਦਾ ਹਿੱਸਾ ਸੀ। ਔਰ ਦੁਨੀਆ ਦਾ ਜਿੰਨਾ ਟ੍ਰੇਡ ਸੀ ਉਹਦਾ 23% ਜਿਹੜਾ ਉਸ ਵੇਲੇ ਭਾਰਤ ਦੇ ਕੋਲ ਸੀ। ਹੁਣ ਅੱਜ ਜਿਹੜਾ ਇੰਡੀਆ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ, 2-2.5% ਹੈ ਇਹਨਾਂ ਕੋਲ। ਪਰ ਜਦੋਂ ਅੰਗਰੇਜ਼ਾਂ ਨੇ 1947 ਚ ਸਬ ਕੰਟੀਨੈਂਟ ਨੂੰ ਵੰਡਿਆ, ਨਿਕਲੇ, ਭਾਰਤ ਦੇ ਕੋਲ ਸਿਰਫ 2% ਹੀ ਸੀ। 2-3% ਜਿਹੜਾ ਹੁਣ ਵੀ 77 ਸਾਲ ਬਾਅਦ ਵੀ ਇਹਨਾਂ ਨੇ ਉਹੀ ਰੱਖਿਆ ਹੋਇਆ। ਕਿੱਧਰ ਗਿਆ ਉਹ? ਕਿਉਂਕਿ ਉਹੀ ਲੁੱਟ ਦੀ ਲਾਈਨ ਸੀ ਕਿ ਉਹਨਾਂ ਨੇ ਜਿਹੜਾ ਬੰਗਾਲ ਪ੍ਰੋਸਪਰਸ ਸੀ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਢਾਕੇ ਦੀ ਮਲਮਲ ਉਹਦਾ ਪੂਰੇ ਦਾ ਪੂਰਾ ਥਾਨ ਇੱਕ ਮੁੰਦੀ ਦੇ ਵਿੱਚੋਂ ਦੀ ਲੰਘ ਸਕਦਾ ਹੈ, ਉਹਨੂੰ ਸਾਰੇ ਨੂੰ ਡਿਸਟਰੋਏ ਕਰਕੇ ਉਹਨਾਂ ਨੇ ਜਿਹੜਾ ਰਾ ਮਟੀਰੀਅਲ ਹੈ ਇੱਥੋਂ ਸਾਰਾ ਇਕੱਠਾ ਕਰਨਾ, ਕਾਟਨ, ਦੂਜੇ ਤੀਜੇ ਇੰਗਲੈਂਡ ਭੇਜਣਾ। ਫੈਕਟਰੀਆਂ ਉੱਥੇ ਲੱਗੀਆਂ ਹੋਈਆਂ ਸੀ ਯੂਕੇ 'ਚ, ਉੱਥੋਂ ਮਾਲ ਬਣਨਾ, ਦੁੱਗਣੇ ਕੀਮਤ ਤੇ ਇੱਧਰ ਆ ਕੇ ਵੇਚਣਾ ਬਾਕੀ ਮਾਰਕੀਟ 'ਚ ਵੀ। ਸੋ ਇਹ ਜਿਹੜੀ ਇਹਨਾਂ ਦੀ ਪ੍ਰੋਸਪੈਰਿਟੀ ਹੈ, ਕੋਈ ਇਹਨਾਂ ਨੇ ਆਪਣੇ ਉੱਥੇ ਕਣਕ ਨਹੀਂ ਉਗਾਈ ਹੋਈ ਸੀ, ਔਰ ਇਹ ਹਿੱਸੇ 'ਚੋਂ ਹੀ ਕਰਦੇ ਸੀ। ਔਰ ਇਹ ਪਾਰਟ ਜਿਹੜਾ ਹੈ, ਕਿਉਂਕਿ ਇਹ ਚੱਲਦਾ ਰਿਹਾ ਸੈਕੰਡ ਵਰਲਡ ਵਾਰ ਤੋਂ ਬਾਅਦ, ਦੁਨੀਆ ਦੇ ਵਿੱਚ ਨਵਾਂ ਰਜੀਮ ਆਉਣ ਦੀ ਲਾਈਨ ਆਈ, ਕਲੈਕਟਿਵਲੀ ਯੂਨਾਈਟਿਡ ਨੇਸ਼ਨਸ ਸੰਸਥਾਵਾਂ ਦੂਜੀਆਂ ਤੀਜੀਆਂ ਆਈਆਂ, ਪਰ ਮੁਲਕਾਂ ਦੀ ਆਪਣੀ ਸੋਵਰਨਿਟੀ, ਆਪਣੀਆਂ ਹੱਦਾਂ ਦੇ ਅੰਦਰ ਜਿਹੜੀ ਟ੍ਰੇਡ ਕਰਨ ਦੀ ਲਾਈਨ ਹੈ ਔਰ ਲਾ ਉਹਨਾਂ ਨੇ ਬਣਾਣੇ ਨੇ। ਜਿਹੜੇ ਕਮਿਊਨਿਸਟ ਰਜੀਮ ਸੀ ਉਹ ਤਾਂ ਪੱਕੇ ਉਹਨਾਂ ਦਾ ਹੋਲਡ ਸੀ ਸਟੇਟ ਦਾ, ਲੇਕਿਨ ਈਵਨ ਇੰਡੀਆ ਵਰਗੇ ਜਿਹੜੇ ਸੋਸ਼ਲਿਜ਼ਮ ਨੂੰ ਆਪਣੇ ਆਪ ਨੂੰ ਪਰਨਾਏ ਕਹਿੰਦੇ ਸੀ, ਉਹਨਾਂ ਨੇ ਵੀ ਇੰਸਪੈਕਟਰੀ ਰਾਜ ਕਾਇਮ ਕੀਤਾ, ਜਿਹਦੇ ਥੱਲੇ ਉਹਨਾਂ ਦਾ ਫਰਮ ਕੰਟਰੋਲ ਸੀ ਸਾਰੇ ਸਿਸਟਮ ਦੇ ਉੱਤੇ। ਔਰ ਲਾਇਸੈਂਸ ਰਾਜ ਵੀ ਇਹਨੂੰ ਕਹਿੰਦੇ ਸੀ, ਇੰਸਪੈਕਟਰ ਰਾਜ ਵੀ ਕਹਿੰਦੇ ਸੀ, ਹਰ ਚੀਜ਼ ਦਾ ਲਾਇਸੈਂਸ। ਸਾਈਕਲ ਦੇ ਵੀ ਤੁਹਾਨੂੰ ਜਿਹੜਾ ਤੁਸੀਂ ਸਾਈਕਲ ਲਓ, ਤੇ ਮੈਨੂੰ ਕੌਣ ਸੱਜਣ ਮੈਂਸ਼ਨ ਕਰ ਰਹੇ ਸੀ, ਕਹਿੰਦੇ ਵੀ ਉਹਦਾ ਵੀ ਜਿਹੜੀ ਉਹ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ। ਸਪਾਈ ਕਈ ਵਾਰੀ ਖਲੋ ਕੇ ਤੁਹਾਡਾ ਉਹ ਇੱਕ ਰੇਡੀਓ ਦਾ ਤਾਂ ਮੈਨੂੰ ਯਾਦ ਹੈ, ਸਾਡੇ ਘਰ ਵੀ ਉਹਦਾ ਵੀ ਲਾਇਸੈਂਸ ਸੀ, ਤੁਸੀਂ ਦਿੰਦੇ ਸੀ ਪੈਸੇ ਉਹਦਾ। ਦੂਜਾ ਅਦਰਵਾਈਜ਼ ਟ੍ਰਾਂਜ਼ਿਸਟਰ ਚੱਲੇ ਉਹਨਾਂ ਦਾ ਵੀ ਲਾਇਸੈਂਸ ਸੀ, ਸਾਈਕਲ ਦਾ ਵੀ। ਔਰ ਉਹ ਕਹਿੰਦਾ ਵੀ ਉਹ ਜੇ ਤੁਸੀਂ ਨਹੀਂ ਦਿੱਤਾ ਮਹੀਨੇ ਬਾਅਦ ਤੇ ਉਹ ਸਪਾਈ ਤੁਹਾਡਾ ਚਲਾਨ ਕਰਦਾ ਸੀ ਸਾਈਕਲ ਰੋਕ ਕੇ ਵੀ ਉਹ ਕਿੱਥੇ ਲੱਗੀ ਹੈ ਲਾਈਟ। ਸੋ ਕਹਿਣ ਦਾ ਮਤਲਬ ਹੈ ਵੀ ਭਾਰਤ ਇਸ ਕਿਸਮ ਦੇ ਸਿਸਟਮ 'ਚ ਸੀ। ਜਦੋਂ ਮਨਮੋਹਨ ਸਿੰਘ ਨੂੰ 1991-92 ਦੇ ਵਿੱਚ ਫਾਈਨੈਂਸ ਮਿਨਿਸਟਰ ਬਣਾਇਆ ਗਿਆ, ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜੀ ਰਿਫਾਰਮ ਕੀਤਾ, ਇਕਨੋਮਿਕਲ ਰਿਫਾਰਮਰ ਕੀਤਾ ਵੀ, ਔਰ ਜਿਹੜਾ ਭਾਰਤ ਵਰਸਟ ਡੈਟਰ ਸੀ ਦੁਨੀਆ ਦਾ, ਜਿਹੜਾ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ, ਔਰ ਉਹ ਕਿੰਨੇ ਟਨ ਸੋਨਾ ਯੂਕੇ 'ਚ ਲਿਆਣਾ ਪਿਆ ਸੀ ਉਹਨਾਂ ਨੂੰ ਆਪਣੀ IMF ਦੀ ਔਰ ਵਰਲਡ ਬੈਂਕ ਦੀਆਂ ਕਿਸ਼ਤਾਂ ਦੇਣ ਲਈ। ਜਿਹੜਾ ਰਿਫਾਰਮ ਉਹ ਇਹੀ ਸੀ ਕਿ ਇੰਸਪੈਕਟਰੀ ਰਾਜ ਤੋੜਿਆ, ਔਰ ਉਹਨਾਂ ਨੇ ਕਿਹਾ ਜੀ ਓਪਨ, ਕਿਉਂਕਿ ਉਦੋਂ ਤੱਕ ਅਮਰੀਕਾ ਹੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਪਿਓ ਤਾਂ ਅਮਰੀਕਾ ਹੀ ਸੀ, ਕਿ ਬਈ ਇਸ ਸਾਰੇ ਨੂੰ ਛੱਡੋ, ਫ੍ਰੀ ਟ੍ਰੇਡ ਕਰੋ, ਫ੍ਰੀ ਲੈਵਲ ਗਰਾਊਂਡ ਹੋਏ ਹਰ ਇੱਕ ਦੇ ਲਈ, ਫ੍ਰੀ ਪਲੇ ਗਰਾਊਂਡ ਹੋਏ। ਔਰ ਦੂਜਾ ਉਹਦੇ ਚੋਂ ਹੀ ਯੂਰਪੀਅਨ ਯੂਨੀਅਨ ਦਾ ਵੀ ਜਨਮ ਹੋਇਆ। ਹੁਣ ਯੂਰਪੀਅਨ ਯੂਨੀਅਨ ਤੁਸੀਂ ਇੱਕ ਮੁਲਕ ਇਟਲੀ 'ਚ ਵੜ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਹਾਲਾਂਕਿ ਇਹੀ ਮੁਲਕ ਨੇ ਜਿਹੜੇ ਆਪਣੀਆਂ ਹੱਦਾਂ ਲਈ ਵੀ ਲੜਦੇ ਰਹੇ। ਉਸ ਇਕਨੋਮਿਕਲ ਕਮਿਊਨੀਕੇਸ਼ਨ 'ਚੋਂ
ਜਿਹੜੇ ਬਾਰਡਰ ਨੇ ਉਹ ਵੀ ਪੋਰਸ ਹੋਏ ਔਰ ਉਸ ਕਨਸੈਪਟ ਨੇ ਜਨਮ ਲਿਆ। ਹੁਣ ਫਰਕ ਇੰਨਾ ਹੈ ਕਿ ਵੀ ਉਸ ਸਾਰੇ ਚੋਂ ਅਮਰੀਕਾ ਨੇ ਸੈਂਚੁਰੀ ਦੇ ਐਂਡ ਤੱਕ ਦੇਖਿਆ, ਇਹਨਾਂ ਨੂੰ ਇਹ ਰੀਅਲਾਈਜੇਸ਼ਨ ਨਹੀਂ ਸੀ ਕਿ ਹੁਣੇ ਓਪਨ ਤਾਂ ਸਾਰਾ ਇਹਨਾਂ ਦਾ ਇਕੱਲਾ WTO ਹੀ ਨਹੀਂ, ਨਾਫਤਾ ਜਿਹਦੇ 'ਚ ਜਿਹੜੇ ਅਮਰੀਕਾ, ਕੈਨੇਡਾ, ਮੈਕਸੀਕੋ ਇਹ ਸਾਰੇ ਸਮਝੌਤੇ ਹੋਏ, ਪਰ ਚਾਈਨਾ ਨੇ ਜਦੋਂ ਅਪਰ ਐਜ ਲੈਣਾ ਸ਼ੁਰੂ ਕਰਤਾ ਇਕੋਨਮੀ ਵਾਈਜ਼ ਔਰ ਵਰਲਡ ਟ੍ਰੇਡ ਦੇ ਥੱਲੇ ਹੋਇਆ ਕਿ ਹੁਣ ਜੇ ਮੈਕਸੀਕੋ ਦੇ ਵਿੱਚ ਜਾਂ ਚੀਨ 'ਚ ਜਾਂ ਇੰਡੀਆ 'ਚ ਵੀ ਵੱਡੇ ਕਾਰਖਾਨੇ ਜਾਂ ਦੂਜੇ ਤੀਜੇ ਕੋਈ ਪ੍ਰੋਡਿਊਸ ਜਾਂ ਕੋਈ ਕੰਪਿਊਟਰ ਚਿਪ ਬਣਦੇ ਨੇ ਜਾਂ ਦੂਜੇ, ਮਾਲਕ ਤਾਂ ਅਮਰੀਕਨ ਨੇ ਬਹੁਤੇ ਜਾਂ ਯੂਰਪੀਅਨ ਜ਼ਿਆਦਾ ਅਮਰੀਕਨ ਨੇ ਜਾਂ ਚੀਨੇ ਆ ਗਏ। ਹੁਣ ਹੁੰਦਾ ਕੀ ਹੈ ਵੀ ਉੱਥੇ ਸਸਤੀ ਲੇਬਰ ਹੈ, ਤੁਹਾਡੀ ਅਕਾਊਂਟੇਬਿਲਟੀ ਨਹੀਂ ਹੈ। ਅਮਰੀਕਾ 'ਚ ਤੁਸੀਂ ਜਦੋਂ ਉਹਨੂੰ ਭੇਜਦੇ ਹੋ ਔਰ ਉਹਨਾਂ ਨੂੰ ਇਹ ਹੈ ਕਿ ਵੀ 50% ਕੰਜ਼ਿਊਮਰ ਮਾਰਕੀਟ ਤਾਂ ਹਰ ਚੀਜ਼ ਦੀ ਅਮਰੀਕਾ ਹੈ। ਹੁਣ ਉਸ ਸਾਰੇ ਦੇ ਥੱਲੇ ਅਮਰੀਕਾ ਨੇ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਕਿ ਵੀ ਟ੍ਰੇਡ ਸਰਪਲਸ ਜਿਹੜਾ ਹੈ ਉਹ ਸਾਡੇ ਅਗੇਂਸਟ 92 ਮੁਲਕ ਐਸੇ ਨੇ ਜਿਹੜੇ ਅਮਰੀਕਾ ਦੇ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਅਮਰੀਕਾ ਨੂੰ ਭੇਜਦੇ ਨੇ, ਮੰਗਵਾਉਂਦੇ ਘੱਟ ਨੇ। ਉਹਦਾ ਨਤੀਜਾ ਹਰ ਸਾਲ ਆਲਮੋਸਟ $1 ਟ੍ਰਿਲੀਅਨ ਦਾ ਡੈਟ ਅਮਰੀਕਾ 'ਚ ਵੱਧਦਾ ਚਲਾ ਗਿਆ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਬੇਸ਼ੱਕ ਅੱਜ ਜਿਵੇਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇੱਕ ਝਟਕਾ ਜ਼ਰੂਰ ਦੁਨੀਆ ਨੂੰ ਲੱਗਾ ਔਰ ਇਹ ਵੀ ਹੈ ਵੀ ਇਹ ਉਸੇ ਹੀ ਸੁਸਾਇਟੀ 'ਚ ਅਸੀਂ ਜਾ ਰਹੇ ਹਾਂ ਪ੍ਰੀ 1980s ਦੀ, ਜਿਹਦੇ 'ਚ ਆਪੋ ਆਪਣੇ ਰੂਲ ਹੋਣਗੇ, ਰੂਲ ਆਫ ਦਾ ਗੇਮ ਬਦਲ ਗਏ, ਗਲੋਬਲ ਕਾਨਸੈਪਟ। ਕਿਉਂਕਿ ਇਕੱਲਾ ਇਹਨੇ ਇਸ ਗੱਲ ਨੂੰ ਇਫੈਕਟ ਨਹੀਂ ਕੀਤਾ, ਜਿਵੇਂ ਸਾਰੇ ਹੱਥ ਖਿੱਚ ਲਿਆ ਅਮਰੀਕਾ ਨੇ, ਉਹ ਯੂਨਾਈਟਿਡ ਨੇਸ਼ਨਸ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਜਿਹੜੀ ਡਿਜ਼ਾਸਟਰ ਮੈਨੇਜਮੈਂਟ ਹੋਏ। ਹੁਣ ਆ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ, 10,000 ਬੰਦਾ ਮਰ ਗਿਆ ਬਿਲਡਿੰਗਾਂ 'ਚ ਥੱਲੇ, ਅਮਰੀਕਾ ਦਾ ਕੋਈ ਬੰਦਾ ਉੱਥੇ ਨਹੀਂ ਪਹੁੰਚਿਆ ਜਾਂ ਕੋਈ ਮਦਦ ਨਹੀਂ ਗਈ, ਇਵੇਂ ਨਹੀਂ ਸੀ। ਸੋ ਅਮਰੀਕਾ ਦੇ ਸਟੇਟਸ ਨੂੰ ਤਾਂ ਹਾਰਮ ਹੋਇਆ, ਪਰ ਜੇ ਅਗਲੇ 2-3 ਸਾਲ ਦੇ ਵਿੱਚ ਅਮਰੀਕਾ 'ਚ ਜੌਬ ਆ ਜਾਂਦੇ ਨੇ, ਉਹੀ ਹੁਣ ਅੱਜ ਟਰੰਪ ਨੇ ਇੱਕ ਲੰਬੀ ਲਿਸਟ ਵੀ ਪੜ੍ਹੀ ਵੀ ਕਿੰਨੀ ਇਨਵੈਸਟਮੈਂਟ, ਐਪਲ 600 ਬਿਲੀਅਨ ਅਮਰੀਕਾ 'ਚ ਇਨਵੈਸਟ ਕਰੇਗਾ, ਦੂਜੇ ਕਰਨਗੇ, ਈਵਨ ਉਹ ਸਾਊਦੀ ਅਰੇਬੀਆ ਦੇ ਸ਼ੇਖ ਨੂੰ ਕਿਹਾ ਵੀ 1 ਟ੍ਰਿਲੀਅਨ ਕਰ। ਜੇ ਸਾਰੀ ਇਨਵੈਸਟਮੈਂਟ ਹਾਲਾਂ ਇਮੀਡੀਏਟਲੀ ਤਾਂ ਕ੍ਰਾਈਸਿਸ ਹੋਏਗਾ, ਪਰ ਜੇ ਓਵਰ ਏ ਪੀਰੀਅਡ ਆਫ ਟਾਈਮ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ, ਜੌਬਸ ਕ੍ਰੀਏਟ ਹੁੰਦੇ ਨੇ, ਅਮਰੀਕਾ ਦੀ ਖੁਸ਼ਹਾਲੀ ਹੁੰਦੀ ਹੈ। ਇਹ ਠੀਕ ਹੈ ਵੀ ਇੱਕ ਦੀ ਖੁਸ਼ਹਾਲੀ ਕਿਸੇ ਇੱਕ ਦੀ ਬਿਨਾਂ ਤੇ ਹੋਏ, ਜਿਹੜੀ ਫ੍ਰੀ ਟ੍ਰੇਡ ਸੀ ਇਹਦੇ ਸੀ ਵੀ ਤੁਸੀਂ ਵੀ ਰੱਜ ਕੇ ਖਾਓ, ਅਸੀਂ ਵੀ ਰੱਜ ਕੇ ਖਾਂਦੇ ਨਹੀਂ, ਔਰ ਫ੍ਰੀ ਟ੍ਰੇਡ ਨੇ ਮੈਂ ਸਮਝਦਾ ਵੀ, ਪਰ ਅਮਰੀਕਾ ਨੇ ਫਾਈਨਲੀ ਇਹ ਰਿਅਲਾਈਜ਼ ਕੀਤਾ ਕਿ ਵੀ ਇਹ ਰੂਲਸ ਆਫ ਦਾ ਗੇਮ ਸ਼ੁੱਡ ਚੇਂਜ। ਬਿਲਕੁਲ ਫ੍ਰੀ ਟ੍ਰੇਡ ਵੀ ਇਹਨਾਂ ਨੇ ਲਿਆਂਦਾ ਸੀ, ਹੁਣ ਇਹਨਾਂ ਨੇ ਕਿਹਾ ਜੀ ਟੈਰਿਫ, ਕਿ ਵੀ ਜੋ ਤੁਸੀਂ ਲਾਓਗੇ ਉਹ ਅਸੀਂ ਲਾਵਾਂਗੇ। ਸੋ ਅਸੀਂ ਹੋਪਫੁਲੀ ਇਹ ਸਮਝਦੇ ਹਾਂ ਕਿ ਵੀ ਕਿੰਨੀ ਹੋਰ ਅੱਗੇ ਗੱਲ ਜਾਏਗੀ, ਲੇਕਿਨ ਅੱਜ ਦੀ ਡੇਟ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੂਲਸ ਆਫ ਦਾ ਗੇਮ ਬਦਲੇ ਨੇ ਔਰ ਇਹਨੂੰ ਬਹੁਤ ਸਾਰੇ ਇਕੋਨੋਮਿਸਟ ਨਿਊ ਟ੍ਰੇਡ ਵਾਰ ਕਹਿ ਰਹੇ ਨੇ, ਜਿਹੜੀ ਪ੍ਰੀ 80s ਦੇ ਵਿੱਚ ਵੀ ਐਗਜ਼ਿਸਟ ਕਰਦੀ ਸੀ। ਔਰ ਇਹ ਹੁਣ ਘੋੜਾ ਜਿਹੜਾ ਹੈ ਉਹ ਪਿਛਲੇ ਉਹਨੂੰ ਕੀ ਕਹਿੰਦੇ ਨੇ, ਕਾਰਟ ਹੁੰਦਾ ਜਿਹੜਾ ਪਿੱਛੇ, ਵੀ ਕਾਰਟ ਅੱਗੇ ਆ ਗਿਆ, ਘੋੜਾ ਪਿੱਛੇ ਚਲਾ ਗਿਆ, ਜਾਂ ਇਹੀ ਜਿਹੜਾ ਟ੍ਰੈਂਡ ਹੈ ਅਲਟੀਮੇਟਲੀ ਬੈਨੀਫੀਸ਼ੀਅਲ ਹੋਏਗਾ ਬਹੁਤ ਸਾਰਿਆਂ ਨੂੰ ਔਰ ਹਰ ਕੋਈ ਮੁਲਕ ਆਪਣੇ ਆਪ ਨੂੰ ਜਿਹੜਾ ਰੀਵਿਜ਼ਿਟ ਕਰੇਗਾ ਇਸ ਸਾਰੇ ਐਂਗਲ ਤੋਂ ਕਿ ਉਹਨਾਂ ਦੇ ਮੁਫਾਦ ਦੇ ਵਿੱਚ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੀ ਪੈਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। बार पराए बैसना साई मुझे न दे। वाहे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਤੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਅਮਰੀਕਨ ਵਸਤੂਆਂ ਤੇ ਐਵਰੇਜ 52% ਟੈਰਿਫ ਲਾਈ ਜਾਂਦੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ ਤੇ 26% ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਸੋ ਇਹ ਭਾਰਤ ਦੀ ਆਰਥਿਕਤਾ ਲਈ ਇੱਕ ਵੱਡਾ ਝਟਕਾ ਹੈ। ਸੋ ਬਾਹਰਲੇ ਮੁਲਕਾਂ ਦੇ ਸਿੱਖਾਂ, ਵਿਸ਼ੇਸ਼ ਕਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ ਨੂੰ ਆਪਣੇ ਲੰਗਰਾਂ ਦੇ ਲਈ ਲੋਕਲ ਸਪਲਾਈ ਚੇਨ ਬਣਾਉਣੀ ਚਾਹੀਦੀ ਹੈ। ਸੋ ਇਹ ਸੁਝਾਅ ਜਿਹੜਾ ਇੱਕ ਸਿੱਖ ਨੌਜਵਾਨ ਵੱਲੋਂ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਇੱਕ ਖੌਫ ਵੀ ਸੀ, ਔਰ ਜੇ ਅਸੀਂ 31 ਮਾਰਚ ਤੱਕ ਦੇਖੀਏ ਕਿ ਵੀ ਕਾਫੀ ਕੁਝ ਸ਼ੇਅਰ ਬਾਜ਼ਾਰ ਜਾਂ ਦੂਸਰੇ 'ਚ ਪ੍ਰਭਾਵ ਨਜ਼ਰ ਆ ਰਿਹਾ ਸੀ, ਔਰ ਇੱਕ ਪਾਰਟ ਜਿਹੜਾ ਈਵਨ ਗੋਲਡ ਪ੍ਰਾਈਸਿਸ ਨੂੰ ਲੈ ਕੇ ਆਲਮੋਸਟ 10 ਗ੍ਰਾਮ 1 ਲੱਖ ਰੁਪਏ ਤੱਕ ਜਿਹੜਾ ਹੈ ਉਹ ਪਹੁੰਚਿਆ ਹੋਇਆ ਸੀ ਬੀਤੇ 'ਚ, ਔਰ ਕਿੰਨੇ ਹਜ਼ਾਰ ਕਰੋੜ, ਮੈਂ ਤਾਂ ਬਹੁਤ ਵਾਰੀ ਗਿਣਤੀ ਨਹੀਂ ਹੁੰਦੀ ਹੈ ਜੀ ਕਿ ਜਿਸ ਲੈਵਲ ਦੇ ਉੱਤੇ ਉਹ ਕੈਲਕੂਲੇਟ ਕਰਦੇ ਨੇ, ਜਿਹੜਾ ਬਾਜ਼ਾਰਾਂ 'ਚੋਂ ਗਾਇਬ ਹੋਇਆ। ਔਰ ਉਹਦੇ 'ਚ ਅੱਜ ਇੱਕ ਮਿਨੀਏਚਰ ਸੀ ਕਿ ਵੀ ਇੱਕ ਬੱਚਾ ਪੁੱਛ ਰਿਹਾ ਹੈ ਚਾਚੇ ਨੂੰ ਕਿ ਉਹ ਬੈਠੇ ਆ ਬੈਂਚ ਤੇ ਕਿ ਵੀ ਦੱਸ ਮੈਂ ਕਿੰਨੇ ਪੈਸੇ ਲਾਵਾਂ ਕਿ ਵੀ ਮੇਰੇ ਕੋਲ 1 ਲੱਖ ਰੁਪਈਆ ਹੋ ਜਾਏ। ਉਹਨੇ ਕਿਹਾ ਵੀ 2 ਲੱਖ ਲਾ, ਤੇ ਨਾਲ ਹੀ ਰੋਣ ਲੱਗ ਪਿਆ। ਕਹਿੰਦਾ ਮੈਂ 10 ਲੱਖ ਲਾਇਆ ਸੀ ਤਾਂ 5 ਰਹਿ ਗਿਆ, ਜੇ 2 ਲੱਖ ਕਮਾਣਾ ਤਾਂ 2 ਲੱਖ। ਇਹ ਜਿਸ ਤੇਜ਼ੀ ਨਾਲ ਸ਼ੇਅਰ ਬਾਜ਼ਾਰ ਚੋਂ ਜਦੋਂ ਸ਼ੇਅਰ ਡਿੱਗਦੇ ਨੇ ਜਾਂ ਤੁਹਾਡੀ ਮਨੀ ਉੱਡ ਜਾਂਦੀ ਹੈ। ਹੁਣ ਬੇਸ਼ੱਕ ਇੱਕ ਪਾਰਟ ਤਾਂ ਸਾਹਮਣੇ ਰਿਹਾ ਕਿ ਵੀ ਭਾਰਤ ਨੇ ਕਾਫੀ 2 ਮੁੱਦਿਆਂ ਦੇ ਉੱਤੇ ਗੰਭੀਰ ਯਤਨ ਕੀਤੇ ਕਿ ਕੋਈ ਟ੍ਰੇਡ ਡੀਲ ਹੋ ਜਾਏ। ਉਹਨਾਂ ਦੇ ਪਿਊਸ਼ ਗੋਇਲ ਇੱਥੇ ਰਹੇ, ਕੱਲ ਤੱਕ ਵੀ ਇਹਨਾਂ ਦੀ ਨੈਗੋਸ਼ੀਏਸ਼ਨ ਬੈਕਡੋਰ ਚੱਲ ਰਹੀ ਸੀ, ਲੇਕਿਨ ਟਰੰਪ ਜ਼ਿੱਦ ਸੀ ਕਿ ਵੀ ਨਹੀਂ, ਇਹ ਜਿਹੜਾ ਬਰਾਬਰ ਦਾ ਹੋਏਗਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਭਾਰਤ ਨੂੰ ਜਿਹੜਾ ਸਭ ਤੋਂ ਵੱਡਾ ਫਿਕਰ ਸੀ, ਔਰ ਹੁਣ ਵੀ ਹੋਏਗਾ, 2 ਇੰਡਸਟਰੀਜ਼ ਜਿਹੜੀਆਂ, ਕਿਉਂਕਿ ਭਾਰਤ ਦੇ ਨਾਲ ਅਮਰੀਕਾ ਦੀ ਲਗਭਗ $43 ਬਿਲੀਅਨ ਦੀ ਸਰਪਲਸ ਟ੍ਰੇਡ ਹੈ। ਯਾਨੀ $43 ਬਿਲੀਅਨ ਐਡਵਾਂਟੇਜ ਹੈ ਭਾਰਤ ਨੂੰ, ਜਿਹੜਾ ਟਰੰਪ ਇਹ ਚਾਹੁੰਦਾ ਹੈ ਵੀ ਜਿੰਨਾ ਕੁ ਅਮਰੀਕਾ ਨੇ ਜਿੰਨਾ ਕੁ ਲੈਣਾ ਹੈ ਉਨਾ ਕੁ ਲੈਣ ਦੇਣ ਹੋਏ, ਬਾਰਟਰਿੰਗ ਸਿਸਟਮ ਹੋਏ, ਇਹ ਅਸੀਂ ਹੁਣ ਘਾਟਾ ਨਹੀਂ ਖਾਣਾ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜੀਆਂ ਭਾਰਤ ਦੀਆਂ ਅਮਰੀਕਾ ਜਾਣ ਵਾਲੀਆਂ ਚੀਜ਼ਾਂ, ਜਿਨ੍ਹਾਂ ਤੇ ਈਵਨ ਅਸੀਂ ਵਾਈਟ ਹਾਊਸ ਦੀ ਸਪੋਕਸਵੂਮਨ ਦਾ ਯੰਗ ਲੇਡੀ
ਜਿਹਨੇ ਇਹ ਕਿਹਾ ਕਿ ਜੀ ਦੇਖੋ ਸਾਡੇ ਪ੍ਰੋਡਿਊਸ ਨੂੰ ਉੱਥੇ ਵੜਨ ਹੀ ਨਹੀਂ ਦਿੰਦੇ, 100% ਲਾਉਂਦੇ ਨੇ, ਔਰ ਇੱਥੇ ਇਹ ਹੈ ਇਹਨਾਂ ਦੀ ਅੱਖ ਐਗਰੀਕਲਚਰ ਤੇ ਫਾਰਮਾ ਇੰਡਸਟਰੀ, ਜਿਹਦੇ ਬਾਰੇ ਟਰੰਪ ਨੇ ਇਹ ਕਿਹਾ ਕਿ ਜੀ ਤਾਂ ਐਂਟੀਬਾਇਓਟਿਕ ਵੀ ਬਾਹਰੋਂ ਆਉਂਦੀਆਂ ਨੇ, ਔਰ ਆਲਮੋਸਟ ਇੱਕ ਅੰਦਾਜ਼ੇ ਮੁਤਾਬਕ 13-14 ਬਿਲੀਅਨ ਡਾਲਰ ਦੀ ਜਿਹੜੀ ਇੰਡੀਆ ਦੀ ਫਾਰਮਾਸਿਊਟੀਕਲ ਜੈਨਰਿਕਸ ਅੱਛਾ ਜਿਹੜੀਆਂ ਆਮ ਦਵਾਈਆਂ, ਕਿਉਂਕਿ ਆਮ ਕਸਟਮਰ ਨੂੰ ਸਸਤੀਆਂ ਮਿਲਦੀਆਂ ਨੇ, ਹੁਣ ਇਹ ਸਾਰਾ ਕਿਵੇਂ ਪ੍ਰਭਾਵਿਤ ਹੋਏਗਾ ਇਹ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਜਦੋਂ 26% ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੇ 52% ਐਵਰੇਜ ਕੱਢਿਆ ਕਈ ਚੀਜ਼ਾਂ ਬਾਰੇ, ਤਾਂ 100% ਜਿਵੇਂ ਐਗਰੀਕਲਚਰ ਦੇ ਔਰ ਦੂਸਰੇ ਹੈ। ਕੁਛ ਇੰਡੀਆ ਨੇ ਆਲਰੇਡੀ ਆਪਣੇ ਬਜਟ ਦੇ ਵਿੱਚ ਪ੍ਰੀਵੀਅਸ ਜਿਹੜਾ ਪੇਸ਼ ਕੀਤਾ ਹੈ, ਉਹਨੇ ਬੀਬੀ ਨੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਆਲਰੇਡੀ ਘਟਾ ਦਿੱਤੀਆਂ ਚੀਜ਼ਾਂ। ਐਂਡ ਤੱਕ ਪਹੁੰਚਦੇ ਆ ਵੀ ਕੁਝ ਚੀਜ਼ਾਂ ਦੇ ਉੱਤੇ ਹੋਇਆ ਕਿ ਜੇ ਅਸੀਂ 70 ਦਾ 32% ਕਰਤਾ, ਇਸ ਦਾ ਇੰਨਾ ਕਰ ਦਿੱਤਾ। ਲੇਕਿਨ ਟਰੰਪ ਨੇ, ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਵੀ ਟੀਮ ਇਸ ਤੇ ਕੰਮ ਕਰ ਰਹੀ ਸੀ, ਉਹਨਾਂ ਨੇ ਇਹਨੂੰ ਗਲੋਬਲ ਇੱਕੋ ਹੀ ਡੰਡੇ ਦੇ ਨਾਲ ਰੱਖਿਆ ਕਿ ਵੀ ਜਿੰਨਾ ਜਿਹੜਾ ਉਹ ਆ ਰਿਹਾ, ਜਿੰਨਾ ਕੋਈ ਸਾਡੀਆਂ ਚੀਜ਼ਾਂ ਤੇ ਲਾਉਂਦਾ ਉਹਦਾ ਅੱਧ ਅਸੀਂ ਲਾਉਣਾ ਹੀ ਲਾਉਣਾ। ਹੁਣ ਭਾਰਤ ਕਿਵੇਂ ਪ੍ਰਭਾਵਿਤ ਹੋਏਗਾ, ਇਹਨਾਂ ਦੋਨਾਂ ਨੂੰ ਹੀ, ਐਗਰੀਕਲਚਰ, ਮਸ਼ੀਨਰੀ, ਫਾਰਮਾ, ਇਲੈਕਟ੍ਰੀਕਲ, ਕੈਮੀਕਲ ਸੈਕਟਰ। ਹੁਣ ਭਾਰਤ ਦੀ ਮੇਨ ਐਕਸਪੋਰਟ ਦੇ 5-6 ਫੈਕਟਰ ਨੇ। ਇਲੈਕਟ੍ਰੋਨਿਕਸ ਇੱਕਦਮ ਮਹਿੰਗੀਆਂ ਹੋਣਗੀਆਂ। ਹੁਣ ਜਿਵੇਂ ਗੋਲਡ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੇ ਨੇ ਗਹਿਣੇ ਸਸਤੇ ਹੋ ਜਾਣਗੇ, ਗੋਲਡ ਮਹਿੰਗਾ ਹੋਏਗਾ ਉਹਨਾਂ, ਕਿਉਂਕਿ ਉਹਦੇ 'ਚ ਜਿਹੜਾ ਜਾਏਗਾ ਕੀ ਆਏਗਾ ਕੀ, ਔਰ ਉਸ ਸਾਰੇ ਦੇ ਚੱਲਦੇ ਆ। ਫਾਰਮਾਸਿਊਟੀਕਲ ਇੱਕ ਵੱਡਾ ਫੈਕਟਰ ਹੈ ਵੀ ਉਹ, ਹਾਲਾਂਕਿ ਇੱਕਦਮ ਤਾਂ ਕੁਛ ਨਹੀਂ ਹੋਣਾ, ਇੱਕ ਸਿਸਟਮ ਵਰਕਆਊਟ ਹੋਏਗਾ। ਜੇ ਅਮਰੀਕਾ 'ਚ ਵੀ ਫਾਰਮਾਸਿਊਟੀਕਲ ਹੁਣ ਜਿਹੜੀ ਡਿਮਾਂਡ ਹੈ ਮੈਡੀਕਲ, ਉਹ ਤੁਸੀਂ ਕਿੱਥੋਂ ਓਵਰਨਾਈਟ ਥੋੜੀ ਫੁੱਲਫਿਲ ਹੁੰਦੀ ਹੈ, ਉਹਦਾ ਇੱਕ ਸਟੈਂਡਰਡ ਜੇ ਅਮਰੀਕਾ 'ਚ ਫੈਕਟਰੀਜ਼ ਲੱਗਣਗੀਆਂ ਮੈਡੀਸਨ ਜਾਂ ਜੈਨਰਿਕਸ ਬਣਾਉਣ ਦੀਆਂ, ਉਹ FDA ਉਹਦੀ ਅਪਰੂਵਲ ਇੱਕ ਟਰਮ ਤਾਂ ਟਰੰਪ ਦੀ ਲੰਘ ਸਕਦੀ ਹੈ, ਲੇਕਿਨ ਆਲਰੇਡੀ ਇਸ ਗੱਲ ਦੀ ਫਾਊਂਡੇਸ਼ਨ ਲੇ ਕਰ ਦਿੱਤੀ ਗਈ ਹੈ। ਆਉਣ ਵਾਲੇ ਪੀਰੀਅਡ 'ਚ ਫੋਕਸ ਹੋਏਗਾ ਕਿ ਅਮਰੀਕਾ ਫਾਰਮਾਸਿਊਟੀਕਲ 'ਚ ਵੀ ਸੈਲਫ ਸਫੀਸ਼ੀਐਂਟ ਹੋਏ, ਤਾਂ ਕਿ ਜਿਹੜਾ ਐਕਸਪੋਰਟ 15-16 ਬਿਲੀਅਨ ਡਾਲਰ ਦਾ ਇੰਡੀਆ ਨੂੰ ਐਡਵਾਂਟੇਜ ਹੈ। ਔਰ ਸੈਕੰਡਲੀ, ਹਾਲਾਂ ਐਗਰੀਕਲਚਰ ਪ੍ਰੋਡਕਟ ਕੋਈ ਅਮਰੀਕਾ 'ਚ ਬਹੁਤੇ ਨਹੀਂ ਆਉਂਦੇ, ਮੇਰਾ ਖਿਆਲ ਹੈ 2-2.5 ਬਿਲੀਅਨ ਡਾਲਰ ਦਾ ਹੋਏਗਾ, ਐਗਜ਼ੈਕਟ ਫਿਗਰ ਮੇਰੇ ਕੋਲ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਅਮਰੀਕਨ ਪ੍ਰੋਡਿਊਸ ਜਿਹੜਾ ਹੈ ਉਹ ਭਾਰਤ ਦੇ ਬਾਜ਼ਾਰਾਂ 'ਚ ਪਹੁੰਚ ਗਿਆ ਤੇ ਉੱਥੇ ਤਾਂ ਕਿਸਾਨ ਰੁਲ ਜਾਣਗੇ, ਜਿਹਦੇ 'ਚ ਪੰਜਾਬ ਦੇ ਕਿਸਾਨ ਹੀ ਨਹੀਂ, ਇਕੱਲੇ ਭਾਰਤ ਭਰ ਦੇ ਕਿਸਾਨ, ਔਰ ਉਹਦੇ 'ਚ ਡੇਅਰੀ ਪ੍ਰੋਡਕਟ ਦੂਸਰੇ ਤੀਸਰੇ। ਸੋ ਕੈਨੇਡਾ ਨੂੰ ਲੈ ਕੇ ਅਜੇ ਕਨਫਿਊਜ਼ਨ ਹੈ ਕਿ ਵੀ ਕੈਨੇਡਾ ਦੇ ਨਾਲ ਜਿਹੜਾ ਅਮਰੀਕਾ ਦਾ ਪਾਰਟ ਹੈ ਕਿਵੇਂ ਪ੍ਰਭਾਵਿਤ ਹੋਏਗਾ। ਮੈਂ ਜਦੋਂ ਗੱਲਬਾਤ ਵੀ ਕਰ ਰਿਹਾ, ਮੇਰੇ ਮੈਸੇਜ ਤੇ ਸੀ ਕਿ ਸ਼ਾਇਦ ਅਮਰੀਕਨ ਸੈਨੇਟ ਨੇ ਉਸ ਨੂੰ ਬਲੌਕ ਕੀਤਾ ਹੈ ਸਾਰੇ ਨੂੰ, ਕਿਉਂਕਿ ਕਈ ਚੀਜ਼ਾਂ ਨੇ ਅਜੇ। ਹੁਣ ਇੱਕ ਸੈਨੇਟਰ ਨੇ ਖਲੋ ਕੇ ਪਤਾ ਨਹੀਂ ਕਿੰਨੇ 24 ਘੰਟੇ ਕਿ ਕਿੰਨੇ ਉਹਦੇ ਖਿਲਾਫ, ਟਰੰਪ ਦੇ ਔਰ ਉਹਦੀਆਂ ਨੀਤੀਆਂ ਦੇ ਖਿਲਾਫ ਲੈਕਚਰ ਕਰਕੇ ਸੈਨੇਟ 'ਚ ਆਪਣਾ ਰਿਕਾਰਡ ਬਣਾਇਆ। ਸੋ ਅਜੇ ਕੁਝ ਚੀਜ਼ਾਂ, ਔਰ ਇਹ ਵੀ ਅੱਜ ਜਿਹੜਾ ਪੋਲੀਟੀਕੋ ਵਾਸ਼ਿੰਗਟਨ ਦੇ ਇਨਸਾਈਡ ਕੈਪੀਟਲ ਹਿੱਲ ਪਬਲੀਕੇਸ਼ਨ ਹੈ, ਉਹਨੇ ਸਟੋਰੀ ਕੀਤੀ ਹੈ ਵੀ ਟਰੰਪ ਨੇ ਆਪਣੀਆਂ ਕੈਬਨਿਟ ਮੀਟਿੰਗ ਦੇ ਵਿੱਚ ਇਹ ਦੱਸਿਆ ਕਿ ਐਲਨ ਮਸਕ ਛੱਡ ਕੇ ਜਾ ਰਿਹਾ, ਕਿਉਂਕਿ ਉਹਦਾ ਜਿਵੇਂ ਟੈਸਲਾ ਦਾ ਭਾਅ ਡਿਗੇ ਨੇ ਬੁਰੀ ਤਰ੍ਹਾਂ, ਕੋਈ ਉਹਦੇ ਤੁਰੇ ਜਾਂਦੇ ਉਹਦੇ ਸਟੋਰਾਂ ਤੇ ਟੈਸਲਾ ਦੇ ਆਂਡੇ ਮਾਰਦਾ, ਕੋਈ ਟਮਾਟਰ ਮਾਰਦਾ। ਆਂਡੇ ਤਾਂ ਮਹਿੰਗੇ ਨੇ ਵੈਸੇ। ਟਰੰਪ ਨੇ ਅੱਜ ਆਪਣੀ ਪ੍ਰੈਜੈਂਟੇਸ਼ਨ ਆਂਡਿਆਂ 'ਚ ਵੀ ਜ਼ਿਕਰ ਕਰਦੇ ਆਪਣੇ ਕਮਰਸ ਸੈਕਟਰੀ ਦਾ ਕਿਹਾ ਵੀ ਹਾਫ ਤੇ ਪ੍ਰਾਈਸ ਲੈ ਆਇਆ। ਦੇਖੋ ਉਹਨੇ ਕਿਹੜੀਆਂ ਨਵੀਆਂ ਕੁਕੜੀਆਂ ਤੋਂ ਆਂਡੇ ਲਏ ਨੇ, ਇੱਧਰ ਉੱਧਰ ਪਾਰਟ ਹੁੰਦਾ ਹੈ। ਔਰ ਉਹਦਾ ਵੀ ਕੋਈ ਰੀਜ਼ਨ ਇਹ ਨਹੀਂ ਸੀ, ਕਿਉਂਕਿ ਬਹੁਤ ਸਾਰੇ ਬਰਡ ਅਮਰੀਕਾ ਦੇ ਵਿੱਚ ਮਾਰੇ ਗਏ ਸੀ ਬਰਡ ਫਲੂ ਹੋਣ ਕਰਕੇ, ਚਿਕਨ, ਦੈਟ ਇਜ਼ ਵਾਈ ਐਗਸ ਦਾ ਪ੍ਰਾਈਸ ਹੋਇਆ। ਲੇਕਿਨ ਉਹ ਅੱਜ 2 ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਸਲੀਪੀ ਜੋ ਕਿਹਾ ਕਿ ਵੀ ਸਭ ਜੋ ਬਾਈਡਨ ਸਲੀਪੀ ਜੋ ਨੇ ਕੀਤਾ ਹੈ, ਮਤਲਬ ਉਹ ਆਂਡੇ ਥੋੜੀ ਖਾ ਗਿਆ ਸਾਰਿਆਂ ਦੇ। ਚਲੋ ਲਾਈਟਰ ਵੇਨ ਤੇ। ਸੋ ਕੁੱਲ ਮਿਲਾ ਕੇ ਭਾਰਤ ਦੀ ਇਕਨੋਮੀ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹਾਲਾਂ ਜਿਹੜੇ ਉਹਨਾਂ ਦੇ ਆਪਟੀਮਿਸਟ ਇਕਨੋਮਿਸਟ ਨੇ, ਉਹਨਾਂ ਦਾ ਇਹ ਕਹਿਣਾ ਵੀ ਇਹ ਝਟਕਾ ਵੀ ਜ਼ਰੂਰੀ ਹੋਏਗਾ। ਜਿਵੇਂ ਭਾਰਤ ਦਾ ਟੈਰਿਫ ਰੂਲ ਚੱਲ ਰਿਹਾ ਸੀ, ਲਾਇਸੈਂਸ ਜਾਂ ਇੰਸਪੈਕਟਰ ਰਾਜ ਔਰ ਇਕਨੋਮਿਕਲ ਰਿਫਾਰਮ ਦੇ ਨਾਲ ਨਵਾਂ ਦੌਰ ਸ਼ੁਰੂ ਹੋਇਆ, ਤੇ ਮੇਬੀ ਇਸ ਦੇ ਨਾਲ ਆਪਣੀ ਸੈਲਫ ਸਫੀਸ਼ੀਐਂਟ ਇਕਨੋਮੀ ਦੇ ਉੱਤੇ ਆਧਾਰਿਤ, ਔਰ ਦੂਸਰੇ ਪਾਸੇ ਚਾਈਨਾ ਦੇ ਨਾਲ ਵੀ ਸਾਂਝਾ, ਚਾਈਨਾ ਨੇ ਵੀ ਪੂਰਾ ਆਪਣਾ ਪਾਸਾ ਸੁੱਟਿਆ, ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ
द्रौपदी मुर्मू शायद ਪ੍ਰੈਜ਼ੀਡੈਂਟ ਦਾ ਨਾਂ ਹੈ ਬੀਬੀ ਦਾ, ਟਰਾਈਬਲ ਬੈਲਟ ਚੋਂ ਹੈ, ਜੀ ਉਹਨੂੰ ਵਧਾਈ ਸੁਨੇਹਾ ਭੇਜਿਆ ਪਿਛਲੇ ਦਿਨੀ, ਕਿਉਂਕਿ 70 ਸਾਲ ਕੇ ਕਿੰਨੇ ਹੋ ਗਏ ਨੇ ਚਾਈਨਾ ਭਾਰਤ ਦੇ ਡਿਪਲੋਮੈਟਿਕ ਰਿਲੇਸ਼ਨ ਐਸਟੈਬਲਿਸ਼ ਹੋਏ ਹੈ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਪੁਰਾਣੀਆਂ ਸੱਭਿਅਤਾਵਾਂ, ਪੁਰਾਣਾ ਦੂਜਾ ਔਰ ਹਾਥੀ ਔਰ ਡਰੈਗਨ ਆਪਸ 'ਚ ਨੱਚਣਗੇ ਔਰ ਕੁੜਿਤਣਾ ਘਟਾਈਆਂ ਜਾਣ। ਔਰ ਉਸ ਤੋਂ ਪਹਿਲਾਂ ਮੋਦੀ ਨੇ ਵੀ ਜਿਹੜੇ ਅਮਰੀਕਨ ਮਿਸਟਰ ਫਰੀਡਮੈਨ ਨਾਲ ਪੋਡਕਾਸਟ ਕੀਤਾ ਉਹਦੇ 'ਚ। ਸੋ ਇਹਦੇ 'ਚ ਬਹੁਤ ਸਾਰੇ, ਇਕੱਲਾ ਇਹੀ ਨਹੀਂ ਹੈ ਜਿਹੜੀਆਂ ਬਿਟਰਨੈਸਿਸ ਦੂਜੇ ਪਾਸੇ ਸੀ ਉਹ ਸ਼ਾਇਦ ਘਟਣ। ਚਾਈਨਾ ਨੂੰ ਇਹ ਨਜ਼ਰ ਆਉਂਦਾ ਵੀ ਜੇ ਅਮਰੀਕਾ ਦੀ ਮਾਰਕੀਟ ਜਿਹੜੀ ਆ ਉਹਦੇ ਲਈ ਔਖੀ ਹੁੰਦੀ ਹੈ ਜਾਂ ਉੱਥੇ ਕੰਪੀਟ ਕਰਨਾ ਔਖਾ ਹੁੰਦਾ ਹੈ, ਤੇ ਭਾਰਤ ਤਾਂ ਗੁਆਂਢ 'ਚ ਹੈ, 1 ਬਿਲੀਅਨ 400 ਮਿਲੀਅਨ ਲੋਕ ਨੇ, ਸਸਤੀਆਂ ਚੀਜ਼ਾਂ ਤਾਂ ਚੀਨ ਦੀਆਂ ਹੈ ਹੀ ਹੈ ਨੇ, ਸਸਤੀਆਂ ਵੀ ਇੰਨੀਆਂ ਕਿ ਵੀ ਉਹ ਲਾਹੌਰੀਆਂ ਦਾ ਜੋਕ ਹੈ ਕਿ ਵੀ ਉਹ ਪੱਖੀ ਲੈ ਕੇ ਆਇਆ ਮੇਡ ਇਨ ਚਾਈਨਾ, ਤੇ ਉਹਨੇ ਐਂ ਕਰਨ ਲਈ ਕੀਤੀ ਤੇ ਉਹ ਗਈ। ਉਹ ਭੱਜਾ ਦੁਕਾਨਦਾਰ ਕੋਲ ਗਿਆ, ਕਹਿੰਦਾ ਜੀ ਤੂੰ ਇਹ ਮੈਨੂੰ ਇਹ ਦਿੱਤੀ ਹੈ? ਉਹ ਕਹਿੰਦਾ ਵੀ ਤੂੰ ਕਿੱਦਾਂ ਇਹਨੂੰ ਝੱਲਣ ਲੱਗਾ ਸੀ? ਕਹਿੰਦਾ ਇੱਦਾਂ। ਕਹਿੰਦਾ ਨਹੀਂ, ਇਹਨੂੰ ਇੱਦਾਂ ਹੱਥ ਫੜੀ ਤਾਂ ਸਿਰ ਲਾਈਦਾ। ਸੋ ਇਹ ਟਿਪੀਕਲ ਜੋਕ ਸ਼ੋ ਕਰਦਾ ਹੈ ਕਿ ਵੀ ਭਾਵੇਂ ਸਸਤੀ ਮੈਨੂਫੈਕਚਰਿੰਗ ਜਿਹੜੀ ਹੈ ਉਹ ਅਲਟੀਮੇਟਲੀ ਕਿੱਧਰ ਲੈ ਕੇ ਜਾਂਦੀ ਹੈ, ਪਰ ਸਾਡਾ ਜਿਸ ਕਿਸਮ ਦੇ ਵਿਚਾਰੇ ਸਾਡੇ ਲੋਕ ਨੇ, ਉਹਨਾਂ ਦੇ ਜਿੰਨੇ ਸਾਧਨ ਨੇ, ਉਹ ਇੱਕ ਵਾਰੀ ਤਾਂ ਜ਼ਰੂਰ ਉਹ ਭਾਵੇਂ ਘਰ ਜਾ ਕੇ ਟੁੱਟ ਹੀ ਜਾਏ ਇੱਕ ਵਾਰੀ ਤਾਂ। ਹਾਲਾਂ ਇਹ ਅਖਾਣ ਵੀ ਬਣਾਇਆ ਹੋਇਆ ਕਿ ਸਸਤਾ ਰੋਵੇ ਬਾਰ-ਬਾਰ, ਮਹਿੰਗਾ ਰਵੇ ਇੱਕੋ ਵਾਰ, ਪਰ ਫਿਰ ਵੀ ਅਸੀਂ ਸਸਤੇ ਵੱਲ ਜਾਂਦੇ ਹਾਂ। ਤੇ ਜੇ ਕਿਤੇ ਉਹ ਲੱਗਾ ਹੋਇਆ, ਸੇਲ ਲੱਗੀ ਹੋਏ, ਫਿਰ ਤਾਂ ਭਾਵੇਂ 10 ਕਿਲੋ ਆਲੂ ਮੁੜ ਕੇ ਸਾੜੀ ਜਾਣ ਘਰ ਪਏ, ਉਹ ਅਸੀਂ ਲੈ ਕੇ ਆਉਂਦੇ। ਹੁਣ ਇਹ ਸਾਰੇ ਦੇ ਚੱਲਦੇ ਆ, ਇਹ ਹਾਲਾਂਕਿ ਮੈਂ ਇਸ ਨੂੰ ਖੁਦ ਨਾ ਜੇ ਇੰਡੋਰਸ ਕਰ ਸਕਦਾ, ਨਾ ਹੀ ਮੈਂ ਇਹਨੂੰ ਦੇਖਿਆ ਵੀ ਕੀ ਹੈ, ਪਰ ਇੱਕ ਨੌਜਵਾਨ ਜਿਸ ਨੇ ਹੋ ਸਕਦਾ ਦੂਸਰੇ ਟੀਵੀ ਸ਼ੋਜ਼ ਤੇ ਵੀ ਇਹਨੂੰ ਡਿਸਕਸ ਕੀਤਾ ਜਾ ਰਿਹਾ ਹੋਏ, ਲਿਖਤ 10 ਮਾਰਚ ਦੀ ਹੈ, 10 ਮਾਰਚ 2025 ਦੀ, ਜਦੋਂ ਇਹ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਭਾਈ ਇੰਨੇ % 100% ਟੈਰਿਫ ਲੱਗੇਗਾ ਜਾਂ ਦੂਜੇ ਆਈਡੀਆ। ਦੇਖੋ ਬਹੁਤ ਵਾਰੇ ਹੁੰਦੇ ਨੇ ਕਿ ਆਈਡੀਆਜ਼ ਹੀ ਅਲਟੀਮੇਟਲੀ ਤੁਸੀਂ ਲੈ ਕੇ ਤੁਰਦੇ ਹੋ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਦੇਖਦੇ ਹਾਂ, ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਹੈ। ਅਮਰੀਕਾ ਦੇ ਵਿੱਚ ਹੀ ਜਿਹੜੇ ਨੇ ਉਹ 200 ਤੋਂ ਜ਼ਿਆਦਾ ਗੁਰਦੁਆਰੇ ਨੇ, ਯੂਕੇ ਦੇ ਵਿੱਚ 400 ਤੋਂ ਜ਼ਿਆਦਾ ਗੁਰਦੁਆਰੇ ਨੇ, ਕੈਨੇਡਾ ਦੇ ਵਿੱਚ। ਔਰ ਇਕੱਲੇ ਗੁਰਦੁਆਰੇ ਹੀ ਨਹੀਂ ਕਿ ਵੀ ਉੱਥੇ ਸੰਗਤ ਆਪਣੀ ਇਬਾਦਤ ਲਈ ਹੁੰਦੀ ਹੈ, ਕੋਈ ਗੁਰਦੁਆਰਾ ਐਸਾ ਨਹੀਂ ਜਿਹਦੇ ਨਾਲ ਲੰਗਰ ਨਾ ਹੋਏ। ਔਰ ਜੇ ਇਕੱਲਾ ਅਸੀਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਜਦੋਂ ਲਾਰਜੈਸਟ ਈਟਰੀ ਇਨ ਦਾ ਵਰਲਡ ਕਿਹਾ ਜਾਂਦਾ ਹੈ, ਇਹ ਨਿਊਯਾਰਕ ਟਾਈਮਸ ਦੀ ਸਟੋਰੀ ਦਾ ਹੀ ਮੈਂ ਜੁਮਲਾ ਰਿਪੀਟ ਕਰ ਰਿਹਾ, ਤੇ ਸਾਡੇ ਗੁਰਦੁਆਰਿਆਂ ਦਾ ਜੇ ਅਸੀਂ ਹਿਸਾਬ ਲਾਈਏ ਕਿ ਜਿੰਨਾ ਕੁ ਓਵਰਆਲ ਸਾਡੇ ਅਸੀਂ ਕੰਜ਼ਿਊਮ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਵੀ, ਔਰ ਕੁਛ ਥਾਵਾਂ ਤੇ ਤਾਂ ਹੁਣ ਇੱਕ ਚੰਗੇ ਉਹ ਵੀ ਸਿੱਖ ਸੰਸਥਾਵਾਂ ਨੇ ਜਿਹੜੇ ਹੋਮਲੈਸ ਨੇ ਜਾਂ ਦੂਜਿਆਂ ਤੱਕ ਫੂਡ ਪਹੁੰਚਾਉਂਦੀਆਂ ਨੇ, ਇਕੱਲਾ ਉਹ ਲੰਗਰ ਤੱਕ ਮਹਿਦੂਦ ਨਹੀਂ। ਹੁਣ ਹੁੰਦਾ ਕੀ ਹੈ ਵੀ ਬਹੁਤ ਵਾਰੀ ਉਹ ਇੰਡੀਆ ਦੇ ਕੰਟੇਨਰਸ 'ਚ ਕੋਈ ਪਟੇਲ, ਕੋਈ ਦੂਸਰੇ ਲੋਕ ਜਿਹੜੇ ਨੇ, ਉਹਨਾਂ ਦੇ ਜਾ ਕੇ ਅਸੀਂ ਵੱਡੇ ਕਈ ਜਿਹੜੇ ਹੁਣ ਵੱਡੇ ਗੁਰਦੁਆਰੇ ਨੇ, ਰਿਚਮੰਡ ਹਿੱਲ ਹੈ ਜਾਂ ਫਰੀਮਾਉਂਟ ਹੈ ਜਾਂ LA ਰਿਵਰ ਸਾਈਡ ਹੈ ਜਾਂ ਦੂਸਰੇ ਨੇ, ਅਸੀਂ ਟਨਾਂ ਦੇ ਟਨ ਖਰੀਦਦੇ ਹਾਂ, ਮੰਗਵਾਉਂਦੇ ਹਾਂ। ਕੈਨੇਡਾ 'ਚ ਵੀ ਇਵੇਂ ਹੀ ਹੈ। ਸੋ ਮੇਰਾ ਖਿਆਲ ਹੈ ਕਿ ਵੀ ਇਹ ਉਹਨਾਂ ਨੇ ਇਸ ਐਂਗਲ ਤੋਂ ਵੀ ਕਿ ਜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਫਾਰਮਿੰਗ ਕਲਾਸ, ਫਾਰਮਰਸ ਇੱਥੇ ਵੀ ਇਕੱਲਾ ਹੀ ਨਹੀਂ ਵੀ ਆਟੋ ਇੰਡਸਟਰੀ ਜਾਂ ਦੂਜੀ ਪ੍ਰਭਾਵਿਤ ਹੋਈ, ਓਵਰਆਲ ਐਗਰੀਕਲਚਰ ਸੈਕਟਰ ਵੀ। ਜੇ ਔਰ ਅੱਜ ਟਰੰਪ ਨੇ ਵੀ ਕਿਹਾ ਕਿ ਵੀ ਜੇ ਇੱਥੋਂ ਵਾਲਿਆਂ ਦੀ ਪ੍ਰੋਡਿਊਸ ਦੇ ਜਿਹੜੇ ਨੇ ਉਹ ਤੁਸੀਂ ਦਰਵਾਜ਼ੇ ਦੂਸਰੇ ਪਾਸੇ ਬੰਦ ਕੀਤੇ ਹੋਏ ਨੇ, ਧੜ ਉੱਥੋਂ ਦੇ ਆ ਰਿਹਾ। ਹੁਣ ਜੇ ਕੰਜ਼ੰਪਸ਼ਨ ਹੋ ਰਹੀ ਹੈ ਕਿਸੇ ਚੀਜ਼ ਦੀ, ਜੇ ਚਾਈਨਾ ਦੇ ਵਿੱਚ ਜਿਵੇਂ ਸੋਇਆਬੀਨ ਦੀ ਕੰਜ਼ੰਪਸ਼ਨ ਹੈ, ਅਮਰੀਕਾ 'ਚ ਜਾਂਦਾ, ਫਾਰਮਰ ਖੁਸ਼ਹਾਲ ਹੁੰਦਾ, ਪਰ ਜਿਹੜੀ ਚੀਜ਼ ਜਿਹੜੀ ਹੈ ਉਹ ਤੁਸੀਂ ਭੇਜ ਨਹੀਂ, ਇੱਥੇ ਤੁਸੀਂ ਪ੍ਰੋਡਿਊਸ ਕਰਦੇ ਹੋ। ਹੁਣ ਅਮਰੀਕਾ ਦੀਆਂ ਜਿਹੜੀਆਂ ਮਿਡ ਵੈਸਟ ਸਟੇਟਾਂ ਨੇ, ਕਾਰਨ ਜਿਹਨੂੰ ਅਸੀਂ ਮੱਕੀ ਕਹਿੰਦੇ ਹਾਂ, ਮੇਜ਼, ਅਮਰੀਕਨਾਂ ਨੇ ਮੇਜ਼ ਦਾ ਨਾਂ ਆਪਣੀ ਜ਼ੁਬਾਨ 'ਚ ਕਾਰਨ ਰੱਖਿਆ ਹੋਇਆ, ਉਹ ਬਹੁਤ ਹੁੰਦੀ ਹੈ। ਹੁਣ ਐਮੰਡਸ ਵਗੈਰਾ, ਬਦਾਮਾਂ ਦੀ ਤਾਂ ਮਾਰਕੀਟ ਖੁੱਲੀ, ਕੰਟੇਨਰਾਂ ਦੇ ਕੰਟੇਨਰ ਜਾਂਦੇ ਨੇ, ਔਰ ਉਹ ਭਾਰਤ ਦੀ ਜਾਂ ਸਾਊਥ ਏਸ਼ੀਆ ਦੀ ਮਾਰਕੀਟ ਜਿਹੜੇ ਕਾਬਲੀ ਵਾਲਾ ਆਇਆ, ਪਿਸਤਾ ਔਰ ਬਦਾਮ ਲਾਇਆ, ਉਹ ਉੜ ਗਿਆ ਕਿ ਵੀ ਤੁਸੀਂ ਕਾਬਲ ਦੇ ਬਦਾਮ ਉਡੀਕ ਰਹੇ ਹੋ, ਅਮਰੀਕਾ ਦੇ ਕੈਲੀਫੋਰਨੀਆ ਦੇ ਬਦਾਮਾਂ ਨਹੀਂ ਜਿਹੜਾ ਔਰ ਦੂਸਰਾ ਕੀਤਾ ਹੁੰਦਾ। ਸੋ ਇਹਨਾਂ ਦਾ ਜਿਹੜਾ ਇਹ ਸੁਝਾਅ ਹੈ, ਰਾਦਰ ਮੈਂ ਤਾਂ ਇਸ ਤੋਂ ਬਿਯੋਂਡ ਕਹਿੰਦਾ ਵੀ ਸਾਨੂੰ ਜਿੱਥੇ ਗੁਰਦੁਆਰੇ ਨੇ, ਗੁਰਦੁਆਰਿਆਂ ਦੇ ਨਾਲ ਜ਼ਮੀਨ ਵੀ ਲੈਣੀ ਚਾਹੀਦੀ ਹੈ, ਔਰ
ਉਸ ਜ਼ਮੀਨ ਦੇ ਵਿੱਚ ਆਰਗੈਨਿਕ ਅੰਦਾਜ਼ ਦੇ ਵਿੱਚ ਸਾਡੇ ਜਿਹੜੀ ਪ੍ਰੋਡਿਊਸ ਹੋਏ, ਜਿਹੜਾ ਕਿ ਲੰਗਰਾਂ 'ਚ ਵਰਤਿਆ ਜਾਏ। ਜਿਵੇਂ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ ਦਾ ਖੁੱਲ੍ਹਿਆ, ਬਿਲਕੁਲ ਉਹਨਾਂ ਨੇ ਬਾਬੇ ਦੇ ਖੇਤ, ਔਰ ਉੱਥੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਦਾ ਹੀ ਪ੍ਰੋਡਿਊਸ ਜਿਹੜਾ ਲੰਗਰ ਦੇ ਵਿੱਚ ਇਸਤੇਮਾਲ ਹੋਏ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕੀਤੀ ਹੈ, ਔਰ ਉਹਨਾਂ ਦੇ ਜਿਹੜੇ ਫਰੂਟ ਨੇ ਜਾਂ ਦੂਜੇ ਨੇ ਕੁਛ ਉਹ ਗਰੋ ਵੀ ਕਰ ਰਹੇ ਨੇ। ਪਰ ਮੈਂ ਇਹਨੂੰ ਫॉर ਇੰਟਰਸਟ ਜਾਂ ਫॉर ਬ੍ਰੇਨ ਸਟਾਰਮਿੰਗ ਉਹਨਾਂ ਨੇ ਕਿਹਾ ਕਿ ਵੀ strengthening ਗੁਰਦੁਆਰਾ ਸਪਲਾਈ ਚੇਨਸ ਥਰੂ US ਐਗਰੀਕਲਚਰ, ਔਰ ਸਿੱਖ ਅਮਰੀਕਨ ਕਮਿਊਨਿਟੀਜ਼ ਨੂੰ, ਗੁਰਦੁਆਰਾ ਮੈਨੇਜਮੈਂਟ ਬੋਰਡਸ ਨੂੰ ਕੰਟੈਕਸਟ ਰੈਸੀਪ੍ਰੋਕਲ ਟੈਰਿਫਸ ਦੇ ਉੱਤੇ ਜਿਹੜੀਆਂ ਉਦੋਂ ਅਜੇ ਲੱਗੀਆਂ ਨਹੀਂ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਅਮਰੀਕਾ ਲਾਉਣ ਜਾ ਰਿਹਾ ਰੈਸੀਪ੍ਰੋਕਲ ਟੈਰਿਫਸ ਇੰਡੀਅਨ ਗੁੱਡਸ ਦੇ ਉੱਤੇ, ਔਰ ਇਹ ਸਿੱਖ ਅਮਰੀਕਨਸ ਦੇ ਲਈ ਉਹ ਗੁਰਦੁਆਰੇ ਜਿਹੜੇ ਸਾਡੇ ਸਟੇਪਲ ਫੂਡ ਦੇ ਸਪਲਾਈ ਦੇ ਵੱਡੇ ਸਾਧਨ ਨੇ, ਉਹਨਾਂ ਦੇ ਉੱਤੇ ਵੀ ਖਤਰਾ ਮੰਡਰਾ ਰਿਹਾ ਕਿ ਭਾਈ ਉਹ ਬਹੁਤ ਮਹਿੰਗੇ ਜਿਹੜੀਆਂ ਚੀਜ਼ਾਂ ਆਉਣਗੀਆਂ, ਇੰਡੀਅਨ ਗਰੋਸਰੀ ਜਿਹੜੀਆਂ ਆਉਂਦੀਆਂ, ਜੇ ਹੁਣ 26% ਲਾ ਦਿੱਤਾ ਤਾਂ ਉਹ ਸਭ ਤੇ ਹੀ ਲੱਗੇਗਾ। ਇਹ ਤੁਹਾਡੇ ਸਾਰੀਆਂ ਦਾਲਾਂ, ਕਣਕ, ਜਿਹੜੇ ਦੂਜੀਆਂ ਸਭ ਚੀਜ਼ਾਂ ਮਹਿੰਗੀਆਂ ਹੋਣਗੀਆਂ ਜਿਹੜੀਆਂ ਉੱਥੋਂ ਆ ਰਹੀਆਂ। ਬਿਲਕੁਲ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਲਈ ਅਸੀਂ ਇਹ ਸਮਝਦੇ ਹਾਂ ਕਿ ਵੀ ਅਸੀਂ ਬਜਾਏ ਉਹਨਾਂ ਦੇ ਉੱਤੇ ਡਿਪੈਂਡ ਕਰਨ ਦੇ, ਅਮਰੀਕਾ ਫਸਟ ਅਪਰੋਚ ਜਿਹੜੀ ਹੈ ਪਾਵਰਫੁਲ ਸੋਲੂਸ਼ਨ ਹੈ। US ਓਰੀਜਨ ਕਮੋਡਿਟੀਜ਼ ਨੂੰ ਬਾਏ ਕੀਤਾ ਜਾਏ, ਗਲੋਬਲ ਟ੍ਰੇਡ ਡਿਸਪਿਊਟ ਜਿਹੜੇ ਨੇ ਜਾਂ ਦੂਜੇ ਉਹਨਾਂ ਨੂੰ ਪਾਸੇ ਰੱਖ ਕੇ ਸਪੋਰਟ ਲੋਕਲ ਅਮਰੀਕਨ ਪ੍ਰੋਡਿਊਸਰਸ ਜਿਹੜੇ ਕਿ ਸਾਡੀਆਂ ਸੈਲਫ ਰਿਲਾਇੰਸ, ਸਰਵਿਸ ਔਰ ਐਕਸਲੈਂਸ ਦੀ ਵੈਲਿਊਜ਼ ਦੇ ਨਾਲ ਜਿਹੜਾ ਉਹ ਫਿੱਟ ਬਹਿੰਦੀਆਂ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਵਾਈ ਐਨ ਅਮਰੀਕਾ ਫਸਟ ਸਟ੍ਰੈਟਜੀ ਡੀ ਰਿਸਕਸ ਆਵਰ ਕਮਿਊਨਿਟੀਜ਼, ਟੈਰਿਫ ਸ਼ੀਲਡ, ਹੋਮ ਗਰਾਊਂਡ ਕੁਆਲਿਟੀ, ਕਿ ਭਾਈ ਉਹਦੇ 'ਚ ਜੇ US ਗ੍ਰੇਨਸ, ਪਲਸਿਸ, ਦੂਸਰੇ ਸਟੇਪਲ ਅਸੀਂ ਯੂਜ਼ ਕਰਾਂਗੇ, ਉਹਨਾਂ ਦੇ ਵਿੱਚ ਫਰਟੀਲਾਈਜ਼ਰ ਘੱਟ ਇਸਤੇਮਾਲ ਹੋਏ ਨੇ, ਦੂਸਰੇ ਨੇ ਰਿਲੇਟਿਵਲੀ ਸੇਫਰ ਵੀ ਹੋਣਗੇ, ਔਰ ਇਹ ਸਾਡੇ ਜਿਹੜੇ ਨੇ ਲੋਕਲ ਅਮਰੀਕਨ ਫਾਰਮਸ ਨੂੰ ਜਿਹੜੇ ਜਿਨ੍ਹਾਂ ਤੋਂ ਅਸੀਂ ਬੈਨੀਫਿਟ ਲੈਂਦੇ ਆ, ਜਿਸ ਮੁਲਕ 'ਚ ਰਹਿ ਰਹੇ ਹਾਂ, ਉਹਨਾਂ ਨੂੰ ਇਹ ਸਪੋਰਟ ਵੀ ਹੋਏਗੀ ਕਿ ਭਾਈ ਅਸੀਂ ਕਰੀਏ। ਔਰ ਇਸ ਦੇ ਨਾਲ ਸਾਡੇ ਕੋਲ ਅਸੀਂ ਉਹਨਾਂ ਦੇ ਸਪਲਾਈ ਚੇਨ ਜਿਹੜੀ ਹੈ ਸਾਡੀ ਬਣੀ ਹੋਏ, ਔਰ ਉਹਨਾਂ ਦਾ ਇਹ ਸੀ ਕਿ ਵੀ ਜੇ ਆਪਣੇ ਪ੍ਰੋਡਿਊਸ ਵੀ ਜਿਹੜੇ ਆਪਣੇ ਫਾਰਮਰਸ ਦੂਜੇ ਨੇ ਗੁਰਦੁਆਰਿਆਂ ਦੇ ਇੱਕ ਤੋਂ ਦੂਸਰੇ ਸਿਰੇ ਤੱਕ ਉਸਦਾ ਪ੍ਰਬੰਧ ਹੋਏ ਤਾਂ ਕਿ ਉਹਨੂੰ ਸਟਾਕ ਵੀ ਕੀਤਾ ਹੋਏ। ਇਹ ਨਹੀਂ ਹੈ ਵੀ ਡੇ ਟੂ ਡੇ ਬੇਸ ਤੇ, ਪਰ ਇਹ ਤੁਹਾਡਾ ਜਿਹੜਾ ਉਹਦੇ ਚੋਂ ਫਿਰ ਉਹਨਾਂ ਨੇ ਕੋਰ ਕਮੋਡਿਟੀਜ਼ ਵਿਦ US ਐਡਵਾਂਟੇਜ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਵੀਟ ਹੈ, ਜਿਹੜਾ ਟਿਪੀਕਲ US ਡਿਲੀਵਰਡ ਪ੍ਰਾਈਸ ਹੈ ਉਹ 300 ਹੈ, ਜਿਹੜਾ ਇੰਡੀਆ ਦਾ ਹੋਲਸੇਲ ਪ੍ਰਾਈਸ ਹੈ ਉਹ 385 ਹੈ, ਤੇ ਅਮਰੀਕਾ ਦਾ ਜਿਹੜਾ ਰਿਲੇਟਿਵਲੀ 22% ਚੀਪਰ ਹੈ। ਔਰ ਤੁਸੀਂ ਇੱਥੇ ਜਦੋਂ ਲੈਣ ਵੀ ਜਾਂਦੇ ਹੋ ਸੋ ਕਾਲਡ ਇੰਡੀਅਨ ਗਰੋਸਰੀਜ਼, ਤੁਸੀਂ ਦੇਖਦੇ ਹੋ ਜਿਹੜੀ ਚੀਜ਼ ਉੱਥੇ ਵਿਦਨ ਇੰਡੀਆ, ਸਾਊਥ ਏਸ਼ੀਆ ਜਾਂ ਪੰਜਾਬ 20 ਰੁਪਏ ਦੀ ਹੈ, ਇੱਥੇ $20 ਦੀ ਹੋਏਗੀ। ਸੋ ਮਤਲਬ ਇਹ ਹੈ ਵੀ ਹੁਣ ਜੇ $1 80 ਰੁਪਏ ਦੇ ਦੁਆਲੇ ਘੁੰਮ ਰਿਹਾ, ਤੁਹਾਡੇ ਤੋਂ ਜਿਹੜਾ ਇਹਨਾਂ ਦਾ ਦੁਕਾਨਦਾਰ ਨੇ ਕੋਈ ਪਟੇਲ ਮਾਰਕੀਟ ਤੇ ਫਲਾਣੀ 80 ਗੁਣਾ ਪ੍ਰੋਫਿਟ ਲੈ ਰਹੇ ਨੇ। ਸੋ ਇਹੀ ਜੇ ਤੁਸੀਂ ਵਿਦਨ ਲੋਕਲ ਪ੍ਰੋਡਿਊਸ ਦੇ ਨਾਲ ਕਰਦੇ ਹੋ ਔਰ ਸਪਲਾਈ ਚੇਨ ਤੁਹਾਡੀ ਬਣਦੀ ਹੈ, ਔਰ ਮੈਨੂੰ ਲੱਗਦਾ ਵੀ ਇਹ ਇੱਕ ਇਸੇ ਤਰ੍ਹਾਂ ਉਹਨਾਂ ਨੇ ਕਾਰਨ ਦਾ ਪ੍ਰਾਈਸ ਦਿੱਤਾ ਹੈ ਕਿ 280 ਹੈ, ਇੱਥੇ ਅਮਰੀਕਾ ਇੰਡੀਅਨ ਹੋਲਸੇਲ 293 ਹੈ, 4% ਚੀਪਰ ਹੈ। ਕਾਟਨ 2100 ਹੈ, US ਦਾ ਇੰਡੀਅਨ 2650 ਹੈ। ਮਿਲਕ ਪਾਊਡਰ ਜਿਹੜਾ 2500 ਹੈ, ਅਮਰੀਕਾ ਦੇ ਵਿੱਚ ਉੱਥੇ 3500 ਹੈ, 30% ਚੀਪਰ। ਸੋ ਇਹ ਕਾਫੀ ਚੰਗੀ ਮਿਹਨਤ। ਇਸੇ ਤਰ੍ਹਾਂ ਚਿਕ ਪੀਸ, ਕਾਬਲੀ ਛੋਲੇ 1000 ਤੇ 1700 ਵੀ 40% ਚੀਪਰ ਹੈ। ਐਮੰਡਸ 4200 ਔਰ ਇੱਥੇ ਉਹਨਾਂ ਦੇ ਭਾਰਤੀ ਵਾਲੇ 7200 ਹੈ, 40% ਚੀਪਰ ਨੇ। ਉਹਦਾ ਆਲਰੇਡੀ ਉਹਨਾਂ ਦੀ ਮਾਰਕੀਟ ਵੀ ਉੱਥੇ ਹੈ। ਫਿਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਮਿਸ਼ਨ ਨੂੰ ਵੀ ਜਿਹੜਾ ਸਟੇਬਲ ਐਫੋਰਡੇਬਲ ਸਪਲਾਈ ਆਫ ਵੀਟ, ਪਲਸਿਸ, ਡੇਅਰੀ, ਆਇਲਸ, ਕੀਪ ਦਾ ਲੰਗਰ ਫੁਲੀ ਆਪਰੇਸ਼ਨਲ, ensuring Guru Ka Langar remains open, generous and true to our faith principles। ਔਰ ਇਹ ਉਹਨਾਂ ਦੀਆਂ ਰਿਕਮੈਂਡੇਸ਼ਨਸ ਕਨਕਲੂਜਨ ਇਹੀ ਹੈ ਕਿ ਭਾਈ ਇਹ ਸਾਰੇ ਚੋਂ ਅਸੀਂ ਵੀ ਅਮਰੀਕਾ ਫਸਟ ਸਟੈਂਸ ਨੂੰ ਜਾਂ ਕੈਨੇਡਾ ਫਸਟ ਜਾਂ UK ਫਸਟ ਇਹਨੂੰ ਅਡਾਪਟ ਕਰੀਏ, ਸੇਵ ਮਨੀ, ਐਮਪਾਵਰ ਇੱਥੋਂ ਦੇ ਫਾਰਮਰਸ ਨੂੰ ਵੀ, ਤਾਂ ਕਿ ਸਾਡੀਆਂ ਪਰੰਪਰਾਵਾਂ ਦੇ ਨਾਲ ਨਾਲ ਜਿਹੜੀਆਂ ਨੇ ਇਹਨਾਂ ਮੁਲਕਾਂ ਦੀ ਖੁਸ਼ਹਾਲੀ ਵੀ ਹੋਏ। ਹਾਲਾਂ ਅਗੇਨ ਮੈਨੂੰ ਤਾਂ ਉਹ ਕਰਤਾਰਪੁਰ ਸਾਹਿਬ ਮਾਡਲ ਬਿਹਤਰ ਲੱਗਦਾ ਹੈ ਕਿ ਜਿਹਦੇ 'ਚ ਜਿੱਥੇ ਗੁਰਦੁਆਰੇ ਨਾਲ ਲੱਗਦੇ ਸੀਮੈਂਟ ਦਾ ਹੀ ਕੰਕਰੀਟ ਅਗਲੀ ਬਿਲਡਿੰਗ ਬਣਾ ਰਹੇ ਨੇ,
ਇੱਥੇ ਹਰ ਸ਼ਹਿਰ ਚੋਂ 15-20 ਮੀਲ ਦੂਰ ਨਿਕਲ ਕੇ ਤੁਹਾਨੂੰ ਐਗਰੀਕਲਚਰ ਔਰ ਦੂਜੇ ਦੇ ਸਾਰੀ ਅਮਰੀਕਨ ਲੈਂਡ ਜਿਹੜੀ ਹੈ ਉਹ ਫਿੱਟ ਹੈ। ਔਰ ਜੇ ਗੁਰਦੁਆਰਾ ਸਾਹਿਬਾਨ ਇਸ ਗੱਲ ਨੂੰ ਕਿ ਭਾਈ ਹੁਣ ਤੁਸੀਂ ਉਹੀ ਚੀਜ਼ ਲੈਣ ਜਾਂਦੇ ਹੋ ਆਰਗੈਨਿਕ ਦੇ ਥੱਲੇ ਡਬਲ ਪ੍ਰਾਈਸ ਲੱਗਾ ਹੁੰਦਾ, ਔਰ ਜੇ ਤੁਸੀਂ ਪ੍ਰੋਡਿਊਸ ਹੀ ਉਹ ਕਰਦੇ ਹੋ, ਔਰ ਇਸ ਮਾਮਲੇ 'ਚ ਤਾਂ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ। ਫਾਰਮਰਸ ਔਰ ਹੱਕਾਂ ਲਈ ਲੜਨਾ, ਇਹ ਤਾਂ ਦੋ ਚੀਜ਼ਾਂ ਸਾਡੇ ਜੈਨੇਟਿਕ ਮੇਕਅਪ 'ਚ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉੱਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਝੇ ਨਾ ਦੇ ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੀ ਵਕਫ ਬੋਰਡ ਨਾਲ ਸੰਬੰਧਿਤ ਅਰਬਾਂ ਖਰਬਾਂ ਰੁਪਇਆਂ ਦੀ ਜਾਇਦਾਦ ਹੜੱਪਣ ਲਈ ਭਾਰਤ ਦੀ ਬੀਜੇਪੀ ਸਰਕਾਰ ਵੱਲੋਂ ਵਕਫ ਸੋਧ ਬਿੱਲ ਪਾਰਲੀਮੈਂਟ ਵਿੱਚ ਲਿਆਂਦਾ ਗਿਆ ਔਰ ਅਕਾਲੀ ਦਲ ਵੱਲੋਂ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ, ਜਿਹੜੀ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਹੀ ਭਾਰਤ ਦੇ ਇੱਕ ਪ੍ਰੋਮੀਨੈਂਟ ਸਾਇੰਟਿਸਟ ਦਾ ਇੱਕ ਕਮੈਂਟ ਮੈਂ ਕਿਤੇ ਪੜ੍ਹ ਰਿਹਾ ਸੀ, ਉਹ ਹਿੰਦੂ ਸੱਜਣ ਨੇ। ਉਹਨਾਂ ਨੇ ਕਿਹਾ ਵੀ ਚਾਈਨਾ ਦੇ ਵਿੱਚ ਇਸ ਗੱਲ ਤੇ ਰਿਸਰਚ ਹੋ ਰਹੀ ਹੈ ਕਿ ਹਵਾਈ ਕਾਰ ਕਿਵੇਂ ਬਣਾਉਣੀ ਹੈ ਜਿਹੜੀ ਹਵਾ 'ਚ ਉੱਡੇਗੀ। ਤੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬੀਜੇਪੀ ਨੇ ਮਸੀਤਾਂ ਦੇ ਅੱਗੇ ਭੰਗੜੇ ਪਾਉਣ ਤੇ ਲਾਇਆ ਹੋਇਆ ਕਿ ਜੈ ਸ਼੍ਰੀ ਰਾਮ ਤੁਸੀਂ ਕਰੋ ਔਰ ਬੇਹੁਰਮਤੀ ਕਰੋ। ਔਰ ਮੈਂ ਇਹੀ ਹੁਣ ਜਦੋਂ ਕਿ ਦੁਨੀਆ ਭਰ 'ਚ ਜਿਹੜੇ ਮੁਲਕ ਨੇ ਉਹ ਆਪਣੀ ਸਟ੍ਰੈਟਜੀ ਬਣਾ ਰਹੇ ਨੇ, ਖਾਸ ਤੌਰ ਤੇ ਜਿਹੜਾ ਟੈਰਿਫ ਵਾਰਫੇਅਰ ਨਵੀਂ ਸ਼ੁਰੂ ਹੋਈ ਉਹਨੂੰ ਕਿਵੇਂ ਕਾਊਂਟਰ ਕਰਨਾ ਹੈ। ਭਾਰਤ ਦੇ ਵਿੱਚ ਵੀ ਜਿਵੇਂ ਅਸੀਂ ਕਿਹਾ ਕਿ ਵੀ ਉਹ ਸ਼ੇਅਰ ਬਾਜ਼ਾਰ ਕਿੰਨਾ ਉੱਡਿਆ, ਕਿਵੇਂ ਸੈਂਸੈਕਸ ਔਰ ਬਲੱਡ ਬਾਥ ਲਫ਼ਜ਼ ਉਹਦੇ ਲਈ ਇਸਤੇਮਾਲ ਕੀਤਾ ਗਿਆ।
ਲੇਕਿਨ ਤੁਸੀਂ ਪਿਛਲੇ 2 ਦਿਨ ਤੋਂ ਭਾਰਤ ਦੇ ਪਾਰਲੀਮੈਂਟ ਦੀ ਲਾਈਵ ਕਾਰਵਾਈ ਦੇਖੋ ਤੇ ਉੱਥੇ ਡਿਬੇਟ ਇਹ ਹੋ ਰਹੀ ਹੈ ਕਿ ਮੋਦੀ ਸਰਕਾਰ ਇੱਕ ਵਕਫ ਬੋਰਡ ਨਾਲ ਸੰਬੰਧਿਤ ਬਿੱਲ ਲੈ ਕੇ ਆਈ ਹੈ, ਜਿਹਦੇ ਥੱਲੇ ਜਿਹਦਾ ਮੋਰ ਔਰ ਲੈਸ, ਕਿਉਂਕਿ ਮੈਂ ਜਿੰਨਿਆਂ ਨੂੰ ਵੀ ਫੋਲੋ ਕੀਤਾ ਹੈ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਦੋਂ ਅਸੀਂ ਗਰੋ ਹੋ ਰਹੇ ਸੀ ਮੈਨੂੰ ਯਾਦ ਹੈ ਕਿ 2 ਮਹਿਕਮਿਆਂ ਦਾ ਜ਼ਿਕਰ ਹੁੰਦਾ ਸੀ। ਇੱਕ ਕਿਉਂਕਿ ਆਲਮੋਸਟ 40% ਦੀ ਸਿੱਖ ਪਾਪੂਲੇਸ਼ਨ ਜਾਂ ਪੰਜਾਬੀ ਪਾਪੂਲੇਸ਼ਨ ਤਾਂ ਲਹਿੰਦੇ ਪੰਜਾਬ 'ਚੋਂ ਆਈ ਸੀ, ਔਰ ਉਹਨਾਂ ਨੂੰ ਜਦੋਂ ਅਲਾਟਮੈਂਟਾਂ ਕੀਤੀਆਂ ਜਾਂਦੀਆਂ ਸੀ ਤੇ 2 ਤਰੀਕੇ ਦੀਆਂ ਪ੍ਰਾਪਰਟੀਆਂ ਸੀ। ਇੱਕ ਤਾਂ ਉਹ ਸੀ ਜਿਹੜੀ ਹੁਣ ਕਿਉਂਕਿ ਮੁਸਲਮਾਨ ਬਹੁਤ ਵੱਡੀ ਗਿਣਤੀ 'ਚ ਇੱਥੋਂ ਗਏ ਸੀ ਕਿ ਮਸਜਿਦ ਦੇ ਨਾਂ ਲੱਗੀ ਪ੍ਰਾਪਰਟੀ ਉਸ ਨੂੰ ਵੇਚਿਆ ਨਹੀਂ ਜਾ ਸਕਦਾ ਜਾਂ ਉਹਨੂੰ ਕਿਸੇ ਨੂੰ ਅਲਾਟ ਵੀ ਨਹੀਂ ਕੀਤਾ ਜਾ ਸਕਦਾ। ਸੈਕੰਡ ਪ੍ਰਾਪਰਟੀ ਸੀ ਜਿਹੜੇ ਮੁਸਲਮਾਨ ਵਛਿੰਦੇ ਇੱਥੋਂ ਗਏ, ਜਿਹੜੀ ਉਹਨੂੰ ਕਸਟੋਡੀਅਨ ਕਹਿੰਦੇ ਸੀ, ਉਹ ਪੂਰਾ ਮਹਿਕਮਾ ਸੀ ਕਸਟੋਡੀਅਨ ਦਾ, ਉਹਨਾਂ ਦਾ ਹੈੱਡਕੁਆਰਟਰ ਅੰਬਾਲੇ 'ਚ ਸੀ, ਔਰ ਬਹੁਤ ਸਾਰੇ ਜਿਹੜੇ ਵਿਚਾਰੇ ਅਲਾਟੀ ਨੇ ਉਹਨੂੰ ਛੋਟਾ ਘਰ ਅਲਾਟ ਹੋਇਆ ਉਹਦੀ ਕਿਰਾਇਆ ਦਿੰਦੇ ਸੀ, ਬਾਅਦ 'ਚ ਉਹੀ ਅਲਾਟਮੈਂਟਸ ਪਰਮਾਨੈਂਟ ਹੋਈਆਂ। ਬਾਅਦ ਦੇ ਵਿੱਚ ਹੁਣ ਇਸ ਨੂੰ ਪਾਕਿਸਤਾਨ ਦੇ ਵਿੱਚ ਔਕਾਫ ਬੋਰਡ ਕਿਹਾ ਜਾਂਦਾ ਹੈ, ਅਸੀਂ ਇੱਧਰ ਵਕਫ ਬੋਰਡ ਕਹਿੰਦੇ। ਹੁਣ ਔਕਾਫ ਅਰਬੀ ਦਾ ਲਫ਼ਜ਼ ਹੈ ਜਾਂ ਵਕਫ ਵੀ ਅਰਬੀ ਦਾ ਲਫ਼ਜ਼ ਹੈ, ਔਰ ਵਕਫ ਦਾ ਮਤਲਬ ਹੈ ਉਹ ਜਾਇਦਾਦ ਜੋ ਅੱਲਾ ਦੇ ਨਾਮ ਕਰ ਦਿੱਤੀ ਗਈ ਹੋਏ। ਹੁਣ ਇੱਕ ਤਾਂ ਉਹ ਹੈ ਜਿਹੜੀ ਡਾਇਰੈਕਟਲੀ ਮਸਜਿਦ ਦੇ ਵਿੱਚ ਤੁਹਾਡਾ ਧਰਮ ਕਰਮ, ਦੂਜਾ ਇੱਕ ਉਹ ਹੈ ਜਿਵੇਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਚੰਗੇ ਖਾਂਦੇ ਪੀਂਦੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਸਾਡੇ ਬੱਚੇ ਤਾਂ ਸੈਟਲ ਨੇ ਤੇ ਅਸੀਂ ਆਪਣੀ ਜਾਇਦਾਦ ਜਿਹੜੀ ਆ ਉਹ ਚਰਚ ਦੇ ਨਾਂ ਕਰ ਦਿੰਨੇ ਨਹੀਂ, ਤਾਂ ਕਿ ਜਾਂ ਕੋਈ ਓਲਡ ਸੈਂਟਰ ਨੂੰ ਦੇ ਗਿਆ ਜਾਂ ਯੂਨੀਵਰਸਿਟੀਆਂ ਦੀ ਐਂਡੋਮੈਂਟ, ਹਾਰਵਰਡ, ਕੋਲੰਬੀਆ, ਦੂਜੇ ਤੀਜੀ ਦੇਖੋਗੇ ਬਹੁਤ ਸਾਰੀ ਉਸ ਇਹ ਜਿਹੜੀਆਂ ਐਂਡੋਮੈਂਟਸ ਨੇ ਉਹਦੇ ਤੇ ਹੀ ਚੱਲਦੀਆਂ, ਜਿਹੜੀਆਂ ਉਹਨਾਂ ਨੇ ਡੋਨੇਟ ਕੀਤੀਆਂ ਨੇ ਅਮੀਰ ਲੋਕਾਂ ਨੇ। ਹੁਣ ਇਸ ਲਈ ਵਕਫ ਬੋਰਡ ਨਾਲ ਸੰਬੰਧਿਤ ਜਿਹੜੀ ਜ਼ਮੀਨ ਹੈ, ਕਿਉਂਕਿ ਇਹ ਮੁਸਲਮਾਨਾਂ ਨਾਲ ਸੰਬੰਧਿਤ ਹੈ, ਕਾਨਸੈਪਟ ਵੀ ਇਸਲਾਮ ਦਾ ਹੈ, ਇਹਨੂੰ ਜਿਹੜਾ ਸਰਕਾਰੀ ਤੌਰ ਦੇ ਉੱਤੇ ਮਾਨਤਾ ਹੈ। ਵਕਫ ਬੋਰਡ ਸੈਂਟਰਲ ਲਾਅ ਹੈ, ਸਟੇਟਾਂ 'ਚ ਥੋੜ੍ਹੇ ਬਹੁਤ ਰਾਈਟਸ ਉਹਨਾਂ ਕੋਲ ਹੁੰਦੇ ਨੇ, ਲੇਕਿਨ ਜੇ ਕਹਿਣਾ ਹੋਏ ਕਿ ਖਰਬਾਂ ਰੁਪਏ ਦੀ ਜਾਇਦਾਦ, ਜੇ 20 ਕਰੋੜ ਮੁਸਲਮਾਨ ਨੇ, ਸੈਂਕੜਿਆਂ ਸਾਲ ਉਹਨਾਂ ਦਾ ਰਿਹਾ ਰਾਜ, ਜਿਹੜੇ ਮੁਗਲਾਂ ਤੋਂ ਲੈ ਕੇ ਉਹ ਵੀ ਜਿਹੜੇ ਨੇ ਮਸਜਿਦ, ਕਬਰਸਤਾਨ, ਮਕਬਰੇ, ਦੂਜੀਆਂ ਜਾਇਦਾਦਾਂ ਬਹੁਤ ਸਾਰੇ ਜਿਹੜੇ ਡੋਨੇਟ ਕਰਕੇ ਗਏ। ਹੁਣ ਇਹਨਾਂ ਦੇ ਉੱਤੇ ਬੀਜੇਪੀ ਦੀ ਅੱਖ ਹੈ। ਹਾਲਾਂਕਿ ਪਿਛਲੇ ਸਾਲ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਦੇ ਸੋਧ ਬਿੱਲ ਦੇ ਨਾਂ ਥੱਲੇ ਆਪਣੇ ਬੰਦੇ ਵਿੱਚ ਵਾੜ ਦਿਓ, ਨਾਨ ਮੁਸਲਿਮ ਵਾੜ ਦਿਓ, ਕੋਈ ਇਹ ਕਹਿ ਦਿਓ ਜੀ ਕਿ ਐਮਪੀ ਵੀ ਬਣ ਸਕਦਾ ਜਾਂ ਦੂਜਾ। ਹਾਲਾਂਕਿ ਇਹ ਲੱਗਦਾ ਸੀ ਕਿ ਵੀ ਇਹ ਦੋਨੋਂ ਪਾਰਟੀਆਂ, ਨਿਤੀਸ਼ ਕੁਮਾਰ ਦੀ ਬਿਹਾਰ ਵਾਲੀ ਔਰ ਬਾਬੂ ਨਾਇਡੂ ਆਂਧਰਾ, ਇਹਨਾਂ ਦੀ ਕਿਉਂਕਿ ਮੁਸਲਮਾਨ ਪਾਪੂਲੇਸ਼ਨ ਵੀ ਹੈ ਔਰ ਇਹ ਆਲਰੇਡੀ ਥੋੜ੍ਹੇ ਬਹੁਤ ਸੈਕੂਲਰ ਮਾਈਂਡਸੈਟ ਦਾ ਵੀ ਮੰਨੇ ਜਾਂਦੇ ਨੇ, ਵੀ ਇਹ ਵਕਫ ਵਾਲਿਆਂ ਦੇ ਇਸ ਬਿੱਲ ਨੂੰ ਜਿਹੜਾ ਸਪੋਰਟ ਨਹੀਂ ਕਰਨਗੇ, ਇਸ ਲਈ ਬੀਜੇਪੀ ਨਹੀਂ ਲਿਆਏਗੀ। ਹੁਣ ਇੱਕ ਪਾਸੇ ਦੁਨੀਆ 'ਚ ਟੈਰਿਫ ਨੂੰ ਲੈ ਕੇ ਉੱਥੇ ਡਿਸਕਸ ਇਹ ਹੋ ਰਿਹਾ ਵਕਫ, ਔਰ ਅਲਟੀਮੇਟਲੀ ਉਹਨਾਂ ਨੇ ਪਹਿਲਾਂ ਪਾਰਲੀਮੈਂਟਰੀ ਕਮੇਟੀ ਕੋਲ ਗਿਆ, ਉਹਦੇ 'ਚੋਂ ਬਾਹਰ ਨਿਕਲਿਆ। ਹੁਣ ਅੱਜ ਇੰਟਰਸਟਿੰਗ ਸੀ ਜਦੋਂ ਤੁਸੀਂ ਅਖਿਲੇਸ਼ ਯਾਦਵ ਨੇ ਕੀ ਕਿਹਾ, ਕਾਂਗਰਸ ਨੇ ਕੀ ਕਿਹਾ, ਦੂਜਿਆਂ ਨੇ ਕੀ ਕਿਹਾ, ਉਹ ਸਾਰੇ ਉਸ ਬਿੱਲ ਦੇ ਵਿਰੋਧ 'ਚ ਨੇ ਵੀ ਇਹ ਤਾਂ ਤੁਸੀਂ ਉਹਨਾਂ ਦੀ ਪ੍ਰਾਪਰਟੀ ਹੜਪਣਾ ਚਾਹੁੰਦੇ ਹੋ। ਹਿੰਦੂਤਵਾ ਦਾ ਏਜੰਡਾ ਤੁਹਾਡਾ, ਤੁਹਾਨੂੰ ਕਿਤੇ ਮਸੀਤਾਂ ਦੇ ਥੱਲੋਂ ਤੁਸੀਂ ਮੰਦਿਰ ਖੋਦ ਰਹੇ ਹੋ भी ये तो पहली झांकी है, मथुरा काशी बाकी है। वो RSS ਦੇ ਡਿਪਟੀ ਚੀਫ ਦੱਤਾਤਰੇਆ ਨੇ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਉਹਨੇ ਕਿਹਾ ਜੀ ਮਥੁਰਾ ਕਾਸ਼ੀ 'ਚ ਅਸੀਂ ਅਲਾਉ ਕਰਤਾ। ਇਹ ਇਵੇਂ ਹੀ ਹੈ, ਉਹ ਹੌਲੀ ਵੱਧ ਰਹੇ ਨੇ ਅੱਗੇ। ਪਰ ਇਹ ਜਿਹੜਾ ਹੈ ਇਹ ਤਾਂ ਬਿਲਕੁਲ ਉਹਨਾਂ ਦੀ ਸਾਰੀ ਜਾਇਦਾਦ ਨੂੰ ਹੜੱਪਣਾ, ਔਰ ਇਸ ਦੇ ਉੱਤੇ ਜਿਹੜਾ ਮੈਨੂੰ ਇਹ ਜਿਹੜੀ ਗੱਲ ਕਰਕੇ ਮੈਂ ਇਸ ਸਾਰੇ ਨੂੰ ਜਿੱਥੇ ਮੈਂ ਕਲੋਜ਼ਲੀ ਮੋਨੀਟਰ ਵੀ ਕਰ ਰਿਹਾ, ਕਿਉਂਕਿ ਇੱਕ ਪਾਸੇ ਅਸੀਂ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ, ਹੁਣ ਕੁਝ ਸਟੇਟਾਂ ਨੇ ਜਿੱਥੇ ਵੱਡੇ ਮੰਦਰ ਜਿਹੜੇ ਨੇ ਉਹਨਾਂ 'ਚ ਸਰਕਾਰੀ ਬੋਰਡ ਨੇ, ਤਮਿਲਨਾਡੂ 'ਚ ਵੀ ਹੈ, ਸ਼ਾਇਦ ਆਂਧਰਾ 'ਚ ਵੀ ਹੈ, ਦੂਜੇ ਵੀ ਨੇ, ਜਿਹਦੇ 'ਚ ਧਾਰਮਿਕ ਤੌਰ 'ਤੇ ਪੁਜਾਰੀ ਜਾਂ ਦੂਜੇ ਉਹ ਤਾਂ ਜੋ ਹਿੰਦੂ ਰਸਮਾਂ ਨੇ ਉਹਨਾਂ ਦੇ ਮੁਤਾਬਕ ਉਹ ਗਵਰਨ ਹੁੰਦੇ ਨੇ, ਪਰ ਉਹਦੀ ਫੰਡਿੰਗ ਨੂੰ ਕਲੈਕਟਰ ਜਾਂ ਦੂਸਰੇ ਮਾਨੀਟਰ ਕਰਦੇ ਨੇ। ਔਰ ਸੁਬਰਾਮਨੀਅਮ ਸਵਾਮੀ ਦੀ ਜਾਂ RSS ਦੀ ਇਹ ਟੇਕ ਹੈ ਕਿ ਵੀ ਇਹ ਸਰਕਾਰ ਦਾ ਇਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜਦੋਂ ਧਾਰਮਿਕ ਮੁੱਦਿਆਂ ਦੀ ਗੱਲ ਆਉਂਦੀ ਹੈ ਇਹ ਕਮਿਊਨਿਟੀਜ਼ ਨੂੰ ਕਰਨ ਦੇਣਾ ਚਾਹੀਦਾ। ਉਹਦੇ ਲਈ ਅਕਸਰ ਉਹ ਸ਼੍ਰੋਮਣੀ ਕਮੇਟੀ ਦੀ ਉਦਾਹਰਣ ਦਿੰਦੇ ਨੇ ਕਿ ਦੇਖੋ ਸਿੱਖਾਂ ਦੇ ਹਿਸਟੋਰੀਕਲ ਗੁਰਦੁਆਰੇ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਮੈਨੇਜ ਕਰਦੀ ਹੈ,
ਔਰ ਉਹ ਲੋਕਾਂ ਦੀ ਚੋਣੀ ਹੁੰਦੀ ਆ, ਉਹਦੇ 'ਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ। ਹੁਣ ਇੱਕ ਪਾਸੇ ਜਿਹੜੇ ਮੰਦਰਾਂ ਦੇ ਹਵਾਲੇ ਨਾਲ ਜਿਹੜੇ ਆਲਰੇਡੀ ਸਰਕਾਰੀ ਕੰਟਰੋਲ 'ਚ ਉਹਨਾਂ ਨੂੰ ਮੈਨੇਜਮੈਂਟ ਨੂੰ ਦੇਖਦੇ ਨੇ, ਉਹਨਾਂ ਨੂੰ ਤਾਂ ਉਹ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੇ ਨੇ, ਔਰ ਆਲਰੇਡੀ ਇਸ ਦੇ ਲਈ ਕੋਈ ਨਾ ਕੋਈ ਲਿਟੀਗੇਸ਼ਨ ਵੀ ਚੱਲ ਰਹੀ ਹੈ। ਦੂਸਰੇ ਪਾਸੇ ਜਿਹੜੇ ਆਲਰੇਡੀ ਮੁਸਲਿਮ ਪਰਸਨਲ ਲਾਅ ਹੈ, ਜਿਸ ਕਨਸਟੀਟਿਊਸ਼ਨ 'ਚ ਵਕਫ ਬੋਰਡ ਇੱਕ ਕਨਸਟੀਟਿਊਸ਼ਨਲ ਐਂਟੀਟੀ ਹੈ ਜਿਹਦੇ ਥੱਲੇ ਉਹ ਗਵਰਨ ਕਰਦੇ ਨੇ, ਆਪਣੀ ਕਰਪਸ਼ਨ ਹੋਏਗੀ, ਉਹਨੂੰ ਤੁਸੀਂ ਸੁਧਾਰਦੇ ਹੋ ਜਾਂ ਉਸ ਦੇ ਉੱਤੇ ਤੁਹਾਡੀਆਂ ਏਜੰਸੀਆਂ ਅੱਖ ਰੱਖਦੀਆਂ ਨੇ, ਦੈਟ ਇਜ਼ ਅੰਡਰਸਟੈਂਡੇਬਲ। ਪਰ ਇਹ ਸਰਕਾਰ ਦੇ ਨਾਲ ਤੁਸੀਂ ਨੌਨ ਮੁਸਲਿਮ ਵੀ ਵਿੱਚ ਵਾੜਦੇ ਹੋ। ਸਰਕਾਰ ਦਾ ਕੀ ਕੰਮ ਹੈ ਇਸ ਕਿਸਮ ਦੇ ਮਾਮਲੇ 'ਚ ਦਖਲਅੰਦਾਜ਼ੀ ਦਾ? ਸੋ ਇਹਨੂੰ ਲੈ ਕੇ ਮੁਸਲਮਾਨਾਂ ਵੱਲੋਂ ਤਾਂ ਵਿਰੋਧ ਕੀਤਾ ਹੀ ਜਾ ਰਿਹਾ, ਪਰ ਚੰਗੀ ਗੱਲ ਇਹ ਸੀ ਕਿ ਉਹ ਅਕਾਲੀ ਦਲ ਜਿਹੜਾ ਬੀਜੇਪੀ ਦਾ ਭਾਈਵਾਲ ਸੀ, ਬਿਲਕੁਲ, ਜਿਹਨੇ ਆਰਟੀਕਲ 370 ਤੋੜਨ ਵੇਲੇ ਸਰਕਾਰ ਦਾ ਸਾਥ ਦਿੱਤਾ, 3 ਖੇਤੀ ਕਾਨੂੰਨ ਬਣਾਉਣ ਵੇਲੇ ਸਰਕਾਰ ਦਾ ਸਾਥ ਦਿੱਤਾ, ਉਹਨਾਂ ਨੇ ਡਟ ਕੇ ਇਸ ਦਾ ਵਿਰੋਧ ਕੀਤਾ। ਔਰ ਹਰਸਿਮਰਤ ਕੌਰ ਬਾਦਲ, ਕਿਉਂਕਿ ਅਕਾਲੀਆਂ ਦੇ ਤਾਂ ਇੱਕੋ ਹੀ MP ਹੈ ਪਾਰਲੀਮੈਂਟ ਦੇ ਵਿੱਚ, ਉਹਨੇ ਆਪਣੇ ਜਿਹੜਾ ਕਿਹਾ, ਉਹਦੇ ਐਗਜ਼ੈਕਟ ਲਫ਼ਜ਼ ਇਹ ਨੇ ਕਿ ਇਹ ਵਕਫ ਬਿੱਲ ਸਿਰਫ ਮੁਸਲਮਾਨਾਂ ਦੀਆਂ ਜ਼ਮੀਨਾਂ ਤੇ ਪੈਸਿਆਂ ਤੇ ਕਬਜ਼ਾ ਕਰਨ ਦਾ ਜ਼ਰੀਆ ਹੈ। ਜਿਵੇਂ ਸਾਡੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਦੇ ਬੋਰਡ 'ਚੋਂ ਚੁਣੇ ਹੋਏ ਮੈਂਬਰ ਕੱਢ ਕੇ ਸਰਕਾਰ ਨੇ ਆਪਣੇ ਚੁਣੇ ਹੋਏ ਮੈਂਬਰ ਬਿਠਾ ਦਿੱਤੇ ਨੇ। ਇਹ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ ਹੈ। ਭਾਰਤੀ ਜਨਤਾ ਪਾਰਟੀ ਦੀ ਜ਼ੁਬਾਨ ਤੇ ਦੁਆ ਹੈ, ਪਰ ਪੂਰਾ ਦੇਸ਼ ਜਾਣਦਾ ਹੈ ਕਿ ਇਹਨਾਂ ਦਾ ਦਿਲ ਕਾਲਾ ਹੈ। ਸੋ ਇਹ ਮੈਨੂੰ ਲੱਗਿਆ ਕਿ ਵੀ ਅਕਾਲੀਆਂ ਨੇ ਇਹ ਅਕਲ ਦਾ ਕੰਮ ਕੀਤਾ ਹੈ ਕਿ ਵੀ ਉਸ ਤੋਂ ਪਹਿਲਾਂ ਈਵਨ ਅਕਾਲੀ ਦਲ ਦੇ ਜਿਹੜਾ ਬੋਰਡ ਵੀ ਬਣਾਇਆ ਹੋਇਆ ਦਲਜੀਤ ਚੀਮਾ ਤੇ ਇਹ ਉਹਨਾਂ ਨੇ ਵੀ ਕਿਹਾ ਕਿ ਭਾਈ ਇਹਨਾਂ ਨੇ ਸਾਡਾ ਵੀ ਇਵੇਂ ਹੀ ਹਜ਼ੂਰ ਸਾਹਿਬ ਵੀ ਹੜੱਪ ਲਿਆ, ਪਟਨਾ ਸਾਹਿਬ ਬੋਰਡ ਵੀ ਹੜੱਪ ਲਿਆ, ਔਰ ਇਹ ਹੁਣ ਇਹਦੇ ਤੋਂ ਬਾਅਦ ਸਾਡੀ ਵਾਰੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਜਿਹੜੀ ਹੈ ਇਹਨਾਂ ਨੇ ਇਹ ਕਹਿ ਕੇ ਕਿ ਜੀ ਮਿਸਮੈਨੇਜ ਫਲਾਣਾ ਢਿਮਕਾਏ ਲਿਆਣਗੇ। ਔਰ ਇਹ ਜਿਹੜਾ ਈਵਨ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਇਸ ਦੇ ਅਗੇਂਸਟ ਲਿਆ ਕਿ ਵੀ ਇਹ ਬਿੱਲ ਨਹੀਂ ਪਾਸ ਹੋਣਾ ਚਾਹੀਦਾ, ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਕੋਲ ਸਿੰਪਲ ਮੈਜੋਰਿਟੀ ਹੈ। ਔਰ ਇਹ ਨਤੀਸ਼ ਕੁਮਾਰ ਔਰ ਨਾਇਡੂ ਬਾਬੂ ਜਿਹੜੇ ਨੇ ਭਾਵੇਂ ਉੱਥੇ ਆਪਣੀਆਂ ਸਟੇਟਾਂ ਦੇ ਮੁਸਲਮਾਨਾਂ ਨੂੰ ਵੀ ਲਾਰੇ ਲਾਉਂਦੇ ਰਹੇ ਨੇ, ਪਰ ਹੁਣ ਉਹਨਾਂ ਨੇ ਜੀ ਇਹ ਪਸਮੰਦਾ ਮੁਸਲਮਾਨਾਂ ਦੇ ਹੱਕ 'ਚ ਹੈ, ਗਰੀਬ ਮੁਸਲਮਾਨਾਂ ਦੇ ਹੱਕ 'ਚ ਹੈ। ਪਰ ਸਾਨੂੰ ਇਹ ਨਜ਼ਰ ਆ ਰਿਹਾ ਕਿ ਭਾਈ 20 ਕਰੋੜ ਜਿਨ੍ਹਾਂ ਨੂੰ ਕਨਸਟੀਟਿਊਸ਼ਨਲ ਗਾਰੰਟੀ, ਕੱਲਾ ਵਕਫ ਬੋਰਡ ਨਹੀਂ, ਉਹਨਾਂ ਦਾ ਆਪਣਾ ਲਾਅ, ਮੁਸਲਿਮ ਪਰਸਨਲ ਲਾਅ, ਜਦੋਂ ਧਰਮਯੁੱਧ ਮੋਰਚਾ ਲੱਗਾ, ਜਿਹੜੀ ਉਦਾਹਰਣ ਸਿੱਖ ਅਕਾਲੀ ਦਿੰਦੇ ਸੀ ਕਿ ਜੀ ਜਿਵੇਂ ਮੁਸਲਮਾਨਾਂ ਦਾ ਅੱਡ ਪਰਸਨਲ ਲਾਅ ਹੈ, ਮੁਸਲਿਮ ਪਰਸਨਲ ਲਾਅ, ਜਿਵੇਂ ਯਹੂਦੀਆਂ ਦਾ ਅੱਡ ਹੈ, ਕਿੰਨੀ ਕੁ ਗਿਣਤੀ ਹੈ, ਪਾਰਸੀਆਂ ਦਾ ਅੱਡ ਹੈ, ਔਰ ਇਸੇ ਤਰ੍ਹਾਂ ਸਿੱਖ ਪਰਸਨਲ ਲਾਅ ਹੋਏ। ਉਹਨਾਂ ਨੇ ਕਿਹਾ ਜੀ ਅਸੀਂ ਇਹ ਪਰਸਨਲ ਲਾਅ ਦਾ ਵੀ ਕੰਡਾ ਕੱਢ ਦਿੰਨੇ, ਜਿਹੜਾ ਯੂਨੀਵਰਸਲ ਸਿਵਲ ਕੋਡ ਦੇ ਥੱਲੇ ਉਹ ਆਲਰੇਡੀ ਅਰੁਣਾਚਲ ਔਰ 1-2 ਸਟੇਟਾਂ ਤੋਂ ਪਾਸ ਕਰਵਾ ਦਿੱਤਾ, ਹਾਲਾਂ ਫੈਡਰਲ ਇਸ਼ੂ ਹੈ। ਅਲਟੀਮੇਟਲੀ ਇਸ ਤੋਂ ਨੈਕਸਟ ਉਹ ਹੋਏਗਾ ਤੇ ਖਰਬਾਂ ਰੁਪਏ ਦੀ ਜਾਇਦਾਦ ਮੁਸਲਮਾਨਾਂ ਦੇ ਕਬਰਸਤਾਨਾਂ ਦੀ, ਉਹਨਾਂ ਦੇ ਵਕਫ ਬੋਰਡ ਦੀ, ਇਹ ਹੜੱਪਣ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕਨਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਤੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਇੱਕ ਲਿਖਤ ਦੇ ਬਾਰੇ ਜਿਹੜੀ ਕਿ ਸਾਨੂੰ ਮੱਧ ਪ੍ਰਦੇਸ਼ ਤੋਂ ਜਿਹੜੇ ਸਾਡੇ ਵਿਊਅਰ ਨੇ ਬਾਜ ਸਿੰਘ ਹੋਰਾਂ ਵੱਲੋਂ ਵਸੂਲ ਹੋਈ ਹੈ। ਸੋ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਿੰਧੀ ਮੂਲ ਦੇ ਲੋਕ ਜਿਹੜੇ ਗੁਰੂ ਸਾਹਿਬਾਨਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਸਿੱਖੀ ਵਿੱਚ ਸ਼ਰਧਾ ਰੱਖਦੇ ਨੇ ਔਰ ਪਰ ਬਹੁ ਗਿਣਤੀ ਸਿੰਧੀ ਜਿਹੜੇ ਨੇ ਉਹ RSS ਦੇ ਹਿੰਦੂਤਵਾ ਦੇ ਏਜੰਡੇ ਦੇ ਹਮਾਇਤੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ ਦਿਨਾਂ 'ਚ ਅਸੀਂ ਡਾਕਟਰ ਪਾਵਾ ਦੀ ਲਿਖਤ ਡਿਸਕਸ ਕੀਤੀ ਸੀ ਜਿਹੜੇ ਦਿੱਲੀ ਬੇਸਡ ਨੇ ਔਰ ਮੈਨੂੰ ਅੰਦਾਜ਼ਾ ਹੋਇਆ ਸੀ ਕਿ ਵੀ ਸ਼ਾਇਦ ਉਹ ਸਿੰਧੀ ਮੂਲ ਦੇ ਨੇ ਔਰ ਉਹਨਾਂ ਨੇ ਸਹਿਜਧਾਰੀ ਜਾਂ ਗੁਰੂ ਕੇ ਸੇਵਕ ਵਰਸਸ ਸਿੱਖੀ ਸਰੂਪ ਦਾ ਜ਼ਿਕਰ ਕੀਤਾ ਸੀ। ਔਰ ਸਾਡੇ ਦੂਸਰੇ ਵਿਊਅਰ ਜਿਹੜੇ ਬਾਜ ਸਿੰਘ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ ਮੱਧ ਪ੍ਰਦੇਸ਼ ਬੇਸਡ ਨੇ ਜੀ, ਉਹਨਾਂ ਨੇ ਇਸ ਦੇ ਉੱਤੇ ਹੀ ਇੱਕ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਸਿੰਧੀਆਂ ਦਾ ਪਿਆਰ ਹੈ ਔਰ ਉਹਨਾਂ ਦਾ ਹੈਡਲਾਈਨ ਉਹਨਾਂ ਦੀ ਅਸੀਂ ਚੁਣੀ ਹੈ ਕਿ ਸਿੰਧੀਜ਼ ਲਵ ਫਾਰ ਸਿੱਖ ਗੁਰੂਜ਼, ਲੇਕਿਨ ਪੋਲੀਟੀਕਲੀ ਉਹਨਾਂ ਦੀ ਗਲਤ ਅਲਾਈਨਮੈਂਟ ਜਾਂ RSS ਨਾਲ ਹੁੰਦੀ ਹੈ। ਸੋ ਮੈਨੂੰ ਇਹ ਲੱਗਿਆ ਕਿ ਵੀ ਮੈਂ ਇਹ ਸ਼ੇਅਰ ਕਰਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੀ ਡੇ ਟੂ ਡੇ ਜਿਹੜੀਆਂ ਐਕਟੀਵਿਟੀਜ਼ ਜਾਂ ਨਿਊਜ਼ ਜਾਂ ਡਿਵੈਲਪਮੈਂਟਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਤਬਸਰੇ ਜਾਂ ਕਾਮੈਂਟਰੀ ਤੋਂ ਇਲਾਵਾ ਵੀ ਅਸੀਂ ਜਿਹੜੇ ਬ੍ਰੌਡਰ ਕੰਟੈਕਸਟ ਦੇ ਟੌਪਿਕ ਨੇ ਉਹਨਾਂ ਨੂੰ ਵਿਚਾਰ ਚਰਚਾ ਦਾ ਇਸ਼ੂ ਬਣਾਈਏ। ਬਿਲਕੁਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਬੇਸਿਕਲੀ ਮੈਂ ਸਿੰਧੀ ਹਾਂ ਬਾਈ ਬਰਥ, ਮੈਂ ਮੱਧ ਪ੍ਰਦੇਸ਼ 'ਚ ਰਹਿੰਦਾ ਔਰ ਬਹੁਤ ਤਾਜ਼ਾ ਹਾਲਾਤ 'ਚ ਗੁਰੂ ਦੀ ਕਿਰਪਾ ਨਾਲ ਮੈਂ ਸਿੱਖੀ ਦੇ ਵਿੱਚ ਆਇਆ ਔਰ ਅਸੀਂ ਜਦੋਂ ਸਿੰਧੀਆਂ ਦੀ ਰਿਲੇਸ਼ਨਸ਼ਿਪ ਗੁਰੂ ਜੀ ਨਾਲ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਤੇ ਅਸੀਂ ਦੇਖਦੇ ਹਾਂ ਕਿ ਸਿੰਧੀ ਜਿਹੜੇ ਨੇ ਬਹੁਤ ਪਿਆਰ ਕਰਦੇ ਨੇ ਗੁਰੂ ਸਾਹਿਬਾਨ ਨੂੰ ਔਰ ਦੇ ਲਵ ਸਿੱਖ ਗੁਰੂਜ਼ ਸੋ ਮਚ। ਫਿਰ ਉਹਨਾਂ ਕਿਹਾ ਬਟ ਪੋਲੀਟੀਕਲੀ ਆਈ ਹੈਵ ਨੋਟਿਸਡ ਦੈਟ ਸਿੰਧੀਜ਼ ਵਿਚ ਸਟਾਰਟਡ ਲਿਵਿੰਗ ਇਨ ਇੰਡੀਆ ਆਫਟਰ 1947 quickly accepted slavery of Hindus and also started representing themselves as Hindu, which is very shameful because Sindhi name itself defines we belong to Sindh area, which is currently located in Pakistan and nothing to do with the title Hindu. Same in Pakistan also after partition, Sindhis which stayed there accepted Islam. My grandfather also used to tell me about his childhood memories that how my grandfather with his parents and relatives left their havelis and precious ornaments due to madness, pagalpan of 1947. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਸਿੰਧ ਪ੍ਰੋਵਿੰਸ ਦੀ ਗੱਲ ਕਰਦੇ ਹਾਂ ਇਹ ਕਿਸੇ ਵੇਲੇ ਬੰਬਈ ਪ੍ਰੋਵਿੰਸ ਦਾ ਹਿੱਸਾ ਸੀ। ਅੰਗਰੇਜ਼ਾਂ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਸਿੰਧ ਨੂੰ ਇੱਕ ਅੱਡ ਸਟੇਟ ਬਣਾਇਆ ਔਰ ਬੰਬੇ ਜਿਹਦੇ 'ਚੋਂ ਫਿਰ ਬਾਅਦ ਦੇ ਵਿੱਚ ਮਹਾਰਾਸ਼ਟਰ ਔਰ ਗੁਜਰਾਤ ਦੋ ਸਟੇਟਾਂ 1950 'ਚ ਨਿਕਲੀਆਂ। ਸੋ ਬਹੁਤ ਵਾਰ ਜਦੋਂ ਅਸੀਂ ਇਸ ਖਿੱਤੇ ਦੇ ਵਿੱਚ ਜਾਂ ਸਿੱਖ ਹਿਸਟਰੀ 'ਚ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੀ ਗੱਲ ਕਰਦੇ ਹਾਂ, ਅਟਕ ਦਰਿਆ ਦੀ ਗੱਲ ਕਰਦੇ ਹਾਂ ਕਿ ਭਾਈ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕਿਵੇਂ ਅਟਕ ਦਰਿਆ ਕ੍ਰਾਸ ਕੀਤਾ। ਹੁਣ ਜਿਹੜਾ ਅਟਕ ਹੈ ਇਹ ਦਰਿਆਏ ਸਿੰਧ ਹੈ ਜਿਸ ਨੂੰ ਇੰਡਸ ਵੀ ਕਿਹਾ ਜਾਂਦਾ ਹੈ, ਦਰਿਆਏ ਸਿੰਧ ਵੀ ਕਿਹਾ ਜਾਂਦਾ ਹੈ ਔਰ ਇਨਫੈਕਟ ਇਹੀ ਪੰਜਾਬ ਦੀਆਂ ਜਾਂ ਉਸ ਵੇਲੇ ਦੇ ਇਸ ਖਿੱਤੇ ਦੀਆਂ ਜਿਸ ਨੂੰ ਅਰਬਾਂ ਨੇ ਔਰ ਦੂਜਿਆਂ ਨੇ ਹਿੰਦੁਸਤਾਨ ਨੇਮ ਕੀਤਾ ਹਿੰਦ, ਇਹਦੇ ਤੇ ਵੀ ਅੱਡ ਥਿਓਰੀਜ਼ ਨੇ ਕਿ ਵੀ ਗ੍ਰੀਕਸ ਨੇ ਇਹਨੂੰ ਇੰਡਸ ਕਿਹਾ ਜਿਹੜਾ ਸਿੰਧ ਸੀ, ਸਿੰਧ ਦਾ ਇੰਡ ਇਸ ਲਈ ਕਿਉਂਕਿ ਉਹਨਾਂ ਦੀ ਲੈਂਗੁਏਜ ਦੇ ਵਿੱਚ ਐਸ ਲਫ਼ਜ਼ ਨਹੀਂ ਸੀ, ਆਈ ਇਸਤੇਮਾਲ ਹੋਇਆ ਔਰ ਕੁਛ ਜਿਹੜੇ ਨੇ ਉਹ ਇਸ ਨੂੰ ਜਿਹੜਾ ਹਿੰਦੂ ਲਫ਼ਜ਼ ਦਾ ਓਰੀਜਨ ਹੈ ਉਹਨੂੰ ਵੀ ਇਸ ਨਾਲ ਦੇਖਦੇ ਨੇ ਕਿ ਵੀ ਇੰਡਸ ਜਿਨ੍ਹਾਂ ਤੋਂ ਨਹੀਂ ਸੀ ਕਿਹਾ ਜਾਂਦਾ
ਉਹਨਾਂ ਨੇ ਆਈ ਨੂੰ ਹਿੰਦ, ਜਿਵੇਂ ਇੱਥੇ ਸੈਨ ਜੋਜ਼ੇ ਲਿਖਿਆ ਜਾਂਦਾ ਹੈ ਪਰ ਬੋਲਿਆ ਹੋਜ਼ੇ ਜਾਂਦਾ ਹੈ, ਕਿਉਂਕਿ ਜੇ ਲਫ਼ਜ਼ ਨਹੀਂ ਹੈ ਉਸ ਜਿਹੜਾ ਪਾਰਟ ਤੋਂ ਐਚ ਦੇ ਲਈ ਸਪੈਨਿਸ਼ ਦੇ ਵਿੱਚ ਲਫ਼ਜ਼ ਨਹੀਂ ਹੈ। ਸੋ ਈਵਨ ਹਿੰਦੂ ਲਫ਼ਜ਼ ਦਾ origin ਵੀ ਇੱਕ ਸੈਟ ਆਫ ਸਕਾਲਰਸ ਦਾ ਇਹ ਕਹਿਣਾ ਹੈ ਕਿ ਜਿਹੜੇ ਦਰਿਆਏ ਸਿੰਧ ਦੇ ਇੱਧਰ ਵਸਣ ਵਾਲੇ ਲੋਕ ਸੀ ਉਹਨਾਂ ਦੇ ਲਈ ਹਿੰਦੂ ਲਫ਼ਜ਼ ਇਸਤੇਮਾਲ ਕੀਤਾ ਗਿਆ। ਹਾਲਾਂਕਿ ਇਸ ਦੇ ਉੱਤੇ ਹੋਰ ਵੀ ਥਿਓਰੀਜ਼ ਨੇ ਕਿ ਭਾਈ ਇਹ ਔਰ ਜਿਹੜੀ ਜੇ ਆਰੀਆ ਸਮਾਜ ਜਾਂ ਸਵਾਮੀ ਦਿਆਨੰਦ ਔਰ ਉਹਨਾਂ ਦਾ ਲੌਜਿਕ ਮੰਨੋ ਤੇ ਉਹ ਤਾਂ ਉਹਨਾਂ ਦਾ ਆਪਣੇ ਫਾਲੋਅਰਸ ਨੂੰ ਕਹਿਣਾ ਸੀ ਕਿ ਹਿੰਦੂ ਦਾ ਮਤਲਬ ਗੁਲਾਮ ਹੁੰਦਾ ਹੈ, ਚੋਰ ਹੁੰਦਾ ਹੈ, ਬੇਈਮਾਨ ਹੁੰਦਾ ਹੈ। ਇਸ ਲਈ ਉਹਨਾਂ ਨੇ ਕਾਲ ਇਹ ਦਿੱਤੀ ਸੀ ਕਿ ਆਪਣੇ ਆਪ ਨੂੰ ਹਿੰਦੂ ਨਾ ਕਹਾਓ, ਆਰੀਆ ਕਹਾਓ, ਔਰ ਉਸ ਤੋਂ ਹੀ ਆਰੀਆ ਸਮਾਜ ਔਰ ਇਹ ਬਾਡੀਜ਼ ਫਾਊਂਡ ਕੀਤੀਆਂ। ਇਹ ਅਲੱਗ-ਅਲੱਗ ਜਿਹੜੇ ਨੇ ਇੰਟਰਪ੍ਰੀਟੇਸ਼ਨਸ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਪਹਿਲਾ ਹਮਲਾ ਇਸ ਖਿੱਤੇ ਦੇ ਵਿੱਚ ਜੇ ਅਸੀਂ ਇੰਡਸ ਦਰਿਆਏ ਸਿੰਧ ਜਾਂ ਉਸ ਤੋਂ ਕਰੀਏ ਤੇ ਉਹ ਮੁਹੰਮਦ ਬਿਨ ਕਾਸਮ ਨੇ ਜਦੋਂ ਅਜੇ ਇਸਲਾਮ ਪ੍ਰਗਟ ਹੁੰਦਾ ਹੈ ਜਾਂ ਨਬੀ ਮੁਹੰਮਦ ਜਿਹੜੇ ਨੇ ਉਹ ਇਸ ਦੁਨੀਆ ਤੋਂ ਜਾਂਦੇ ਨੇ ਔਰ ਉਸ ਤੇ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ 15-16 ਸਾਲਾਂ ਦਾ ਮੁੰਡਾ ਉੱਥੋਂ ਅਰਬ ਚੋਂ ਉੱਠ ਕੇ ਔਰ ਸਿੰਧ ਦੇ ਵਿੱਚ ਰਾਜਾ ਦਾਹਰ ਉਹਦੀ ਹਕੂਮਤ ਸੀ, ਉਸ ਦੇ ਉੱਤੇ ਹਮਲਾ ਕਰਕੇ ਸਿੰਧ ਨੂੰ ਫਤਹ ਕਰ ਲੈਂਦਾ ਹੈ। ਔਰ ਉਹ ਭਾਵੇਂ ਉਹਦਾ ਆਪਣਾ ਐਂਡ ਬੜਾ ਟ੍ਰੈਜਿਕ ਹੁੰਦਾ, ਉਹ ਇੱਕ ਵੱਖਰੀ ਕਹਾਣੀ ਹੈ, ਪਰ ਇਹਦੇ ਨਾਲ ਜਿਹੜੀ ਪਹਿਲੀ ਇਸਲਾਮ ਦੀ ਦਸਤਕ ਥਰੂ ਅਰਬਸ ਹੁੰਦੀ ਹੈ, ਹਮਲਾਵਰ ਇੱਕ ਦਸਤਕ ਮਾਲਾਬਾਰ 'ਚ ਹੁੰਦੀ ਹੈ, ਜਿਹੜਾ ਅੱਜ ਕੇਰਲ ਹੈ ਉਹ ਵਪਾਰੀ ਅਰਬਾਂ ਦੀ ਹੁੰਦੀ ਹੈ। ਇਸ ਲਈ ਤੁਸੀਂ ਜਿਹੜਾ ਸਾਊਥ ਦੇ ਵਿੱਚ ਇਸਲਾਮ ਦੇਖੋਗੇ, ਕੇਰਲਾ ਜਾਂ ਈਵਨ ਤਮਿਲਨਾਡੂ, ਉਹਨਾਂ ਦੀ ਇੱਕ ਵੱਖਰੀ ਲਾਈਨ ਹੈ। ਸੋ ਇੱਥੇ ਸਿੰਧ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਇਸਲਾਮ ਦਾ ਆਲਮੋਸਟ 1400 ਸਾਲ ਪਹਿਲਾਂ ਹੀ ਇਸਲਾਮ ਦੀ ਦਸਤਕ ਹੁੰਦੀ ਹੈ ਔਰ ਪ੍ਰੈਜ਼ੈਂਸ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਜਿਹੜਾ, ਜਿਵੇਂ ਸਾਡੇ ਵੀਰ ਬਾਜ ਸਿੰਘ ਹੋਰਾਂ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਸਿੰਧ 'ਚ ਗਏ, ਬਹੁਤ ਸਾਰੇ ਜਿਹੜੇ ਉਹਨਾਂ ਦੇ ਨਾਂ ਨਾਲ ਜੁੜੇ ਹੋਏ ਮੁਕਾਮ ਵੀ ਨੇ ਔਰ ਸਿੰਧੀਆਂ ਦੇ ਵਿੱਚ ਜਿਹੜਾ, ਕਿਉਂਕਿ ਉਸ ਤੋਂ ਪਹਿਲਾਂ ਸਿੰਧ ਦਾ ਇੱਕ ਬੜਾ ਕਾਮਨ ਟੋਲਰੈਂਟ ਕਲਚਰ ਵੀ ਰਿਹਾ ਹੈ, ਜਿਸ ਨੂੰ ਜੇ ਤੁਸੀਂ ਦਮਾਦਮ ਮਸਤ ਕਲੰਦਰ ਔਰ ਸੂਫੀ ਫਕੀਰਾਂ ਦਾ ਵੀ, ਔਰ ਹੁਣ ਵੀ ਜਿਹੜੀਆਂ ਬਹੁਤ ਸਾਰੀਆਂ ਸੂਫੀ ਦਰਗਾਹਾਂ ਨੇ ਜਾਂ ਦੂਜੀਆਂ ਨੇ ਤੁਹਾਨੂੰ ਸਿੰਧ 'ਚ ਮਿਲਣਗੀਆਂ ਔਰ ਉਹਨਾਂ ਦੀ ਇੱਕ ਭਾਈਚਾਰਕ ਸੁਸਾਇਟੀ ਹੈ ਜਿਹੜੀ ਕਰਦੀ ਹੈ। ਲੇਕਿਨ ਪੋਲੀਟੀਕਲ ਪਾਵਰ ਕਿੰਨੀ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਮਜ਼ਹਬ ਦੇ ਫੈਲਾਅ ਦੇ ਲਈ। ਇਸਲਾਮ ਮੁਹੰਮਦ ਬਿਨ ਕਾਸਮ ਦੇ ਨਾਲ ਆਇਆ ਔਰ ਫਿਰ ਅਸੀਂ ਦੇਖਦੇ ਹਾਂ ਵੀ ਦੂਸਰੇ ਰੈਸਟ ਆਫ ਦਾ ਇੰਡੀਆ ਦੇ ਵਿੱਚ ਮਹਿਮੂਦ ਗਜ਼ਨਵੀ ਦੇ ਨਾਲ ਹਮਲਿਆਂ ਦਾ ਦੌਰਾ ਸ਼ੁਰੂ ਹੋਇਆ ਔਰ ਫਿਰ ਮੁਹੰਮਦ ਗੌਰੀ ਦੇ ਨਾਲ 11ਵੀਂ 12ਵੀਂ ਸਦੀ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਜਦੋਂ ਹਰਾਇਆ ਜਾਂਦਾ, ਦਿੱਲੀ ਪਾਵਰ ਸੈਂਟਰ ਬਣਦਾ। ਬਿਲਕੁਲ ਸਿੱਖ ਰਾਜ ਵੇਲੇ ਵੀ ਜਿਹੜਾ ਸਿੰਧ ਦੇ, ਕਿਉਂਕਿ ਸਾਡੇ ਵੀਰ ਸਿੰਧੀ ਨੇ ਔਰ ਉਸ ਪੀਰੀਅਡ 'ਚ ਵੀ ਸਿੰਧ ਦੇ ਜਿਹੜੇ ਹਾਲਾਂ ਸਿੰਧ ਦੇ ਵਿੱਚ ਵਡੇਰਿਆਂ ਦਾ ਬਹੁਤਾ ਪ੍ਰਭਾਵ ਸੀ, ਪਰ ਸਿੰਧੀ ਜਿਹੜੇ ਆਪਣੇ ਆਪ ਨੂੰ ਪੰਥ ਸੇਵਕ ਜਾਂ ਇਕੱਲੇ ਗੁਰੂ ਕੇ ਸੇਵਕ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਸੀ, ਉਹ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਇਸ ਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਲੈ ਕੇ ਗਏ ਔਰ ਲੇਕਿਨ ਸਿੰਧ ਸਿੱਖ ਰਾਜ ਦਾ ਹਿੱਸਾ ਨਹੀਂ ਬਣ ਸਕਿਆ। ਰੀਜ਼ਨ 1809 ਦੀ ਅੰਮ੍ਰਿਤਸਰ ਦੀ ਸੰਧੀ, ਜਿੱਥੇ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਗਿਆ ਸੀ। ਹਾਲਾਂ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਇਲ ਕੀ ਉਹਨਾਂ ਦਾ ਹੈ, ਉਹ ਸਾਰੇ ਕੰਕਰ ਸ਼ਿਕਾਰਪੁਰ, ਹੁਣ ਸ਼ਿਕਾਰਪੁਰ ਸਿੰਧ ਦੇ ਪੈਰਾਂ ਦੀ ਰਿਆਸਤ ਪਈ, ਉਹ ਸਾਰੇ ਕੰਕਰ ਕਰ ਲਏ। ਜਿਉਂ ਹੀ ਦਰਿਆ ਸਿੰਧ ਜਿਹੜਾ ਉਹ ਸਤਲੁਜ ਕ੍ਰਾਸ ਕਰਨ ਲੱਗੇ, ਸਤਲੁਜ ਦੇ ਪਰਲੇ ਪਾਸੇ ਸਤਲੁਜ ਜਾ ਕੇ ਉੱਥੇ ਹੁੰਦਾ, ਉਹਨਾਂ ਨੇ ਅੰਗਰੇਜ਼ਾਂ ਨੇ ਉਹ ਟਰੀਟੀ ਕੱਢ ਲਈ ਵੀ ਤੁਸੀਂ ਸਿੰਧ 'ਚ ਨਹੀਂ ਜਾ। ਸੋ ਜੇ ਜਿਹੜਾ ਇਹਨਾਂ ਦਾ ਇੱਕ ਸਵਾਲ ਹੈ ਕਿ ਵੀ ਪੋਲੀਟੀਕਲੀ ਜਿਹੜਾ ਸਿੰਧੀ ਹਿੰਦੂ ਹੈ ਉਹ ਕਿਉਂ RSS ਜਾਂ ਹਿੰਦੂਤਵਾ ਦੇ ਖਾਤੇ 'ਚ ਗਿਆ? ਕਿਉਂਕਿ ਪਹਿਲਾਂ ਤਾਂ ਸਿੰਧ ਦੇ ਵਿੱਚ ਕਿਉਂਕਿ ਇਸਲਾਮ ਸਭ ਤੋਂ ਪਹਿਲਾਂ ਆਇਆ, ਤੇਜ਼ੀ ਨਾਲ ਫੈਲਿਆ, ਉਹਦਾ ਸੀ ਰੀਜ਼ਨ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਜਿੰਨਾ ਕੁ ਵੀ ਉਹ ਉਹਨਾਂ ਪਰੰਪਰਾਵਾਂ ਨਾਲ ਜੁੜੇ ਸੀ, ਸਾਈਧਾਰੀ ਪਰੰਪਰਾ ਨਾਲ ਵੀ ਜੁੜੇ। ਜੇ ਪੋਲੀਟੀਕਲ ਪਾਵਰ ਸਿੰਧ ਵੀ ਸਿੱਖ ਰਾਜ ਦਾ ਹਿੱਸਾ ਬਣਦਾ ਤੇ ਇਹੀ ਅੰਮ੍ਰਿਤ ਛਕ ਕੇ ਸਿੰਘ ਸਜੇ ਹੁੰਦੇ। ਔਰ ਇਹ ਜਦੋਂ ਆਏ ਕਿਉਂਕਿ ਗਵਾਚ ਗਏ ਇਹਨਾਂ ਦੀ ਆਪਣੀ ਆਈਡੈਂਟੀਟੀ। ਹਾਲਾਂ ਸਿੰਧੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਆਪਣੀਆਂ ਰਸਮਾਂ, ਆਪਣਾ ਦੂਜਾ ਕੁਛ ਕਾਇਮ ਰੱਖਿਆ ਹੋਇਆ, ਪਰ ਸਿੰਧੀ ਕਲਚਰ ਜਿਹੜਾ
ਪੁਰਾਣਾ ਕਿਉਂ ਗਾਇਬ ਹੋਇਆ? ਕਿਉਂਕਿ ਪੋਲੀਟੀਕਲ ਆਈਡੈਂਟੀਟੀ ਨਹੀਂ ਹੈ ਤੇ ਤੁਸੀਂ ਆਪਣੀ ਪੋਲੀਟੀਕਲ ਆਈਡੈਂਟੀਟੀ ਲੱਭਦੇ ਹੋ। 47 ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਸਿੱਖ ਤਾਂ ਖੁਦ ਆਪਣੀ ਆਈਡੈਂਟੀਟੀ ਦੇ ਲਈ ਸਟਰਗਲ ਕਰ ਰਹੇ ਨੇ, ਔਰ ਸਿੰਧੀ ਵਪਾਰੀ ਨੇ, ਮਨੀ ਮੇਕਰ ਨੇ, ਪੂਰੇ ਟ੍ਰੇਡਰ ਨੇ, ਤੇ ਉਹ ਕਦੇ ਵੀ ਘਾਟੇ ਦਾ ਸੌਦਾ ਤਾਂ ਉਹਨਾਂ ਨੇ ਕਰਨਾ ਨਹੀਂ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੀ ਜੁਆਇਨ ਕਰੋ ਜਿਹੜੇ ਜੇਤੂ ਨੇ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਸਕਾਲਰ ਵੀ ਜਿਵੇਂ ਗੋਬਿੰਦ ਸਿੰਘ ਮਨ ਸੁਖਾਨੀ, ਔਰ ਬਹੁਤ ਵਾਰੀ ਜਿਹਦੇ ਨਾਂ ਨਾਲ ਆਨੀ ਲੱਗਾ ਹੋਏ ਉਹ ਮੋਸਟਲੀ ਸਿੰਧੀ ਹੁੰਦੇ ਨੇ, ਮਨ ਸੁਖਾਨੀ, ਅਡਵਾਨੀ, ਅਡਾਨੀ, ਜੇਠ ਮਲਾਨੀ, ਇਹ ਸਾਰੇ। ਹੁਣ ਜਿਵੇਂ ਜੇਠ ਮਲਾਨੀ ਸੀ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ, LK ਅਡਵਾਨੀ ਇਹ ਵੀ ਸਿੰਧੀ ਸੀ। ਹਾਲਾਂ ਉਹਦੇ ਨੂੰਹ ਨੇ ਇਲਜ਼ਾਮ ਲਾਇਆ ਸੀ ਜੀ ਇਹ ਤਾਂ ਹਿੰਦੂ ਵੀ ਨਹੀਂ ਹੈ, ਤਾਂ ਰੋਜ਼ਾਨਾ ਜਾਪ ਸਾਹਿਬ ਦਾ ਤੇ ਜਪਜੀ ਸਾਹਿਬ ਦਾ ਪਾਠ ਕਰਦਾ। ਹਾਲਾਂ ਅਡਵਾਨੀ ਦਾ ਅਦਰਵਾਈਜ਼ ਰੋਲ ਦੇਖੋ ਕੀ ਰਿਹਾ। ਪਰ ਮੈਂ ਉਹਨਾਂ ਦਾ ਇਹ ਜਵਾਬ ਦੇਣਾ ਚਾਹੁੰਦਾ ਵੀ ਇਹ ਕਿਉਂ ਇਸ ਪਾਸੇ ਝੁਕੇ। But politically, I have noticed that Sindhis which started living in India after 1947 quickly accepted slavery. और ये मैं already पढ़ देता है। फिर important thing, I have noticed that big names of Hindu Sindhis or Sindhis living in India like Ambani, Adani, Advani, more than ending surnames Ani, which you are familiar, stood against Sikhs and supported, provoked Indian government against Sikhs and Muslims, and also played a crucial political role in June-November 1984 Sikh genocide and in destruction of Babri Masjid, and also helped Indian government to promote Hindutva. ਇਹ ਇਵੇਂ ਹੀ ਹੈ। ਇਹ ਮੁਸਲਮਾਨਾਂ 'ਚ ਵੀ ਇਹ ਕਿਹਾ ਜਾਂਦਾ ਵੀ ਜਿਹੜਾ ਨਵਾਂ ਮੁਸਲਮਾਨ ਬਣਦਾ ਉਹ ਬਾਂਗ ਬਾਕੀਆਂ ਨਾਲੋਂ ਵੀ ਉੱਚੀ ਦਿੰਦਾ ਹੈ, ਇਹ ਸਾਬਤ ਕਰਨ ਲਈ ਵੀ ਮੈਂ ਅਸਲੀ ਮੁਸਲਮਾਨ ਹੈ। ਸੋ ਇਹੀ ਹਾਲ ਇਹਨਾਂ ਹਿੰਦੂ ਸਿੰਧੀਆਂ ਦਾ ਵੀ, ਅਡਾਨੀ, ਅਡਵਾਨੀ ਜੋ ਵੀ ਇਹਨਾਂ ਸਾਰਿਆਂ ਦਾ, ਇਹ ਉਹਦੇ 'ਚ ਵੜ ਕੇ RSS ਦੇ ਵਿੱਚ BJP 'ਚ ਇਹੀ ਸਾਬਤ ਕਰਨਾ ਚਾਹੁੰਦੇ ਸੀ ਵੀ ਅਸੀਂ ਤੁਹਾਡੇ ਨਾਲੋਂ ਬਿਹਤਰ ਹਿੰਦੂ ਹਾਂ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ so I would like you to discuss on this topic that how you see that whole scenario relation role of Sindhis starting from 1947 to current era with Sikh politically and historically. So मैं अपने ਵੱਲੋਂ explain ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ultimately ਜਿਹੜਾ ਜ਼ੋਰਾਵਰਾਂ ਦਾ 3700 ਹੁੰਦਾ, ਜਿਨ੍ਹਾਂ ਦੇ ਕੋਲ ਪਾਵਰ ਆਈ, ਪੈਸਾ ਤੇ ਇਹਨਾਂ ਕੋਲ ਸੀ, ਵਪਾਰੀ ਸੀ, ਤੇ ਇਹਨਾਂ ਨੂੰ ਜੇ ਰੈਕਗਨੀਸ਼ਨ ਚਾਹੀਦੀ ਸੀ ਤੇ ਇਹਨਾਂ ਨੂੰ ਇਹ ਨਜ਼ਰ ਆਇਆ ਕਿ ਭਾਈ ਸਾਡੇ ਲਈ BJP ਜਾਂ RSS ਤੋਂ ਵਧੀਆ ਕੋਈ ਨਹੀਂ। ਗੁਰਬਾਣੀ ਪੜ੍ਹਦੇ ਰਹੇ, ਅੱਜ ਵੀ ਪੜ੍ਹਦੇ ਨੇ ਉਹਦੇ ਨਾਲ ਲੇਕਿਨ ਆਈਡੀਓਲੋਜੀਕਲੀ ਉਹ ਖਾਲਸਾ ਆਈਡੈਂਟੀਟੀ ਦੇ ਨਾਲ ਜੁੜਨ ਨਾਲੋਂ ਦੂਸਰੇ ਪਾਸੇ ਗਏ। ਫਿਰ ਉਹਨਾਂ ਨੇ ਆਪਣੀ ਕਹਾਣੀ ਕਹੀ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ I apologize from Sikh Qawm on behalf of whole Hindu Sindhi background because of our big leaders' names done a very shameful act by standing against Sikh Qawm, and I am doing my best to liberate Indian occupied Punjab. ਬਾਜ ਸਿੰਘ ਜੀ, ਤੁਹਾਨੂੰ ਕੋਈ ਐਪੋਲੋਜੈਟਿਕ ਹੋਣ ਦੀ ਲੋੜ ਨਹੀਂ ਹੈ। ਤੁਸੀਂ ਸੱਚਿਆਰਤਾ ਨਾਲ ਜੁੜੇ ਹੋ, ਸਿੱਖੀ ਪਿਆਰ ਸਿਖਾਉਂਦੀ ਹੈ, ਇਮਾਨਦਾਰੀ, ਆਪਣੇ ਹੱਕਾਂ ਲਈ ਲੜਨ ਦੀ ਗੱਲ, ਔਰ ਤੁਸੀਂ ਇੱਕ ਉਸ ਰਸਤੇ ਤੇ ਤੁਰੇ ਹੋ ਔਰ ਸਾਬਤ ਕਦਮਾਂ ਨਾਲ ਤੁਰੇ ਰਹੋ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਜਿਹੜੀਆਂ ਪ੍ਰੋਬਲਮਸ ਫੇਸ ਹੁੰਦੀਆਂ ਨੇ ਕਿ ਮੈਂ ਗਵਰਨਮੈਂਟ ਸਰਵੈਂਟ ਹੈ, ਆਈ ਕਾਂਟ ਏਬਲ ਟੂ ਟਾਕ ਫੁੱਲੀ ਔਰ ਓਪਨਲੀ ਅਗੇਂਸਟ ਗਵਰਨਮੈਂਟ ਪਬਲਿਕਲੀ। ਤੁਹਾਨੂੰ ਬੋਲਣ ਦੀ ਲੋੜ ਵੀ ਨਹੀਂ ਹੈ, ਤੁਹਾਡੇ ਨਿਆਣੇ ਵੀ ਹੋਣਗੇ, ਬੱਚੇ ਪਾਲੋ, ਆਪਣਾ ਸਿੱਖੀ ਜੀਵਨ ਜੀਓ। ਮੋਸਟ ਸਿੱਖਸ trapped under Hindutva, Brahmanwad ideology living essentially in Madhya Pradesh or anywhere else in India except Punjab, not at all interested in Khalistan and also not supporting. ਇਹ ਇਕੱਲੇ ਤੁਹਾਡੇ ਸੂਬੇ ਜਾਂ ਦੂਜਿਆਂ 'ਚ ਨਹੀਂ, ਪੰਜਾਬ 'ਚ ਵੀ ਤੁਹਾਨੂੰ ਇਸ ਨਸਲ ਦੇ ਲੋਕ ਮਿਲ ਜਾਣਗੇ। ਇਹਨੂੰ ਹੀ ਸਲੇਵਰੀ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਈਵਨ ਸਲੇਵਰੀ ਨੂੰ ਇੰਜੋਏ ਕਰ ਰਹੇ ਹੁੰਦੇ ਹੋ। ਸੋ ਉਹਨਾਂ ਦਾ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਹਾਂ, ਜਿਹੜੀ ਤੁਸੀਂ ਐਂਡ 'ਚ ਅਰਦਾਸ ਕੀਤੀ ਹੈ ਕਿ ਵੀ ਪੰਜਾਬ ਜਲਦੀ ਲਿਬਰੇਟ ਹੋਏ, ਖਾਲਸਾ ਸਭ ਨੂੰ ਜਸਟਿਸ ਦੇ, ਔਰ ਉਸ ਦੀ ਤੁਸੀਂ ਹਮਾਇਤ ਕਰਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਤੁਸੀਂ ਜ਼ਰੂਰ ਮਿਲੋ ਜਦੋਂ ਖਾਲਿਸਤਾਨ ਲਿਬਰੇਟ ਹੋਇਆ, ਉਸ ਤੋਂ ਪਹਿਲਾਂ ਵੀ ਅਸੀਂ ਮਿਲ ਸਕਦੇ ਹਾਂ, ਤੁਸੀਂ ਅਮਰੀਕਾ ਆਓ। ਔਰ ਸਰਟਨਲੀ ਜਿਹੜਾ ਤੁਹਾਡੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ। ਔਰ ਇਹ ਉਹਨਾਂ ਨੇ ਥੱਲੇ ਭੁੱਲ ਚੁੱਕ ਮਾफ़ ਕਰਨਾ ਜੀ, ਰਾਜ ਕਰੇਗਾ ਖਾਲਸਾ, ਖਾਲਿਸਤਾਨ जिंदाबाद, ऑल ट्रू गुरसिक्स जिंदाबाद, ऑल खालिस्तानी सपोर्टर्स जिंदाबाद, और हिंदू केसाधारी गुलाम सिख मुर्दाबाद। तो अपने नाम नाल उन्होंने लिखा है बाज सिंह, स्लेव ऑफ स्लेव्स ऑफ
ਗੁਰੂ ਨਾਨਕ ਸਾਹਿਬ ਜੀ। ਬਿਲਕੁਲ ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਬਾਦ ਸਿੰਘ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਈਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੀ ਕੈਂਟ ਸਿਟੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਮਾਨਤਾ ਦਿੰਦਿਆਂ ਇੱਕ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ ਔਰ ਸਿਟੀ ਕੌਂਸਲ ਸਮਾਗਮ ਦੀ ਜਿਹੜੀ ਆਪਾਂ ਵੀਡੀਓ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਕੈਨੇਡਾ ਦੇ ਵਿੱਚ ਮੰਥ ਆਫ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ। ਪਹਿਲਾਂ ਓਨਟਾਰੀਓ ਪਾਰਲੀਮੈਂਟ ਨੇ ਪਾਸ ਕੀਤਾ ਸੀ ਔਰ ਫਿਰ ਕੈਨੇਡੀਅਨ ਪਾਰਲੀਮੈਂਟ ਨੇ ਫੈਡਰਲ ਲੈਵਲ ਦੇ ਉੱਤੇ ਇਹ ਜਿਹੜਾ ਸਿੱਖ ਹੈਰੀਟੇਜ ਮੰਥ ਹੈ, ਐਗਜ਼ੀਬਿਸ਼ਨਸ ਲੱਗਦੀਆਂ ਨੇ, ਸਿਟੀ ਸੈਂਟਰ 'ਚ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ ਔਰ ਪੂਰਾ ਮਹੀਨਾ ਜਿਹੜਾ ਹੈ ਇਹ ਸਿੱਖਾਂ ਨਾਲ ਸੰਬੰਧਿਤ ਸਿੱਖਾਂ ਦੀ ਕੰਟਰੀਬਿਊਸ਼ਨ ਪਿਛਲੇ 125 ਸਾਲ ਤੋਂ ਜਿਹੜੀ ਕੈਨੇਡਾ ਦੀ ਹਿਸਟਰੀ 'ਚ ਹੈ ਉਸ ਨੂੰ ਡਿਸਕਸ ਕੀਤਾ ਜਾਂਦਾ। ਸੋ ਆਲਰੇਡੀ ਕੈਨੇਡਾ ਦੇ ਵਿੱਚ ਇਹ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ ਜੀ। ਅਮਰੀਕਾ ਦੇ ਵਿੱਚ ਵੀ ਜਿੱਥੇ ਖਾਸ ਤੌਰ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟ ਦੇ ਵਿੱਚ ਵੀ ਅਰਦਾਸ ਹੋਈ ਹੈ ਟਾਈਮ ਟੂ ਟਾਈਮ। ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਨੇ 5-6 ਸਟੇਟਾਂ ਉਹ ਇਸ ਦੇ ਉੱਤੇ ਉਹਨਾਂ ਦੀ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਦੇ ਆ। ਪ੍ਰੋਕਲੇਮੇਸ਼ਨ ਵੀ ਹੋਈ ਹੈ, ਹਰ ਸਾਲ ਹੁੰਦੀ ਹੈ। ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਉਹਨਾਂ ਦੀ ਕੈਂਟ ਸਿਟੀ ਨੇ ਜਿਹੜਾ ਅੱਜ ਇਸ ਦੇ ਉੱਤੇ ਖਾਸ ਫੰਕਸ਼ਨ ਕਰਕੇ ਇਹ ਅਪ੍ਰੈਲ ਦਾ ਮਹੀਨਾ ਵਿਸਾਖੀ ਡੇ ਇਸ ਨੂੰ ਜਿਹੜਾ ਹੈ ਉਹ ਐਜ਼ ਏ ਵਿਸਾਖੀ ਐਂਡ ਖਾਲਸਾ ਡੇ ਵਜੋਂ ਮਾਨਤਾ ਦਿੱਤੀ ਹੈ ਔਰ ਇਸ ਮੌਕੇ ਦੇ ਉੱਤੇ ਜਿਹੜਾ ਪ੍ਰੋਮੀਨੈਂਟ ਉਹਨਾਂ ਦੀ ਇਹ ਮੇਅਰ ਬੀਬੀ ਡਾਨਾ ਰੈਲਫ, ਇੱਕ ਕੈਂਟ ਸਿਟੀ ਦੀ ਮੇਅਰ ਹੈ, ਉਹਨਾਂ ਦੇ ਦਸਤਖਤਾਂ ਥੱਲੇ ਹੈ ਔਰ ਬੀਬੀ ਕੌਰ ਜਿਹੜੇ ਸ਼ਾਇਦ ਕੌਂਸਲ ਵੂਮਨ ਨੇ ਉਹ ਤਾਂ ਨਹੀਂ ਸੀ ਪਹੁੰਚ ਸਕੇ, ਉਹਨਾਂ ਨੇ ਕਿਹਾ ਔਰ ਉਹਨਾਂ ਨੇ ਪੜ੍ਹਿਆ ਔਰ ਇਕੱਲਾ ਇਹੀ ਨਹੀਂ ਸੀ ਕਿ ਵੀ ਉਹਨਾਂ ਨੇ ਪ੍ਰੋਕਲੇਮੇਸ਼ਨ ਪੜ੍ਹਦੇ ਆ ਪੂਰੇ ਹਾਊਸ ਦੇ ਵਿੱਚ ਜਿਹੜਾ ਹੈ ਉਸ ਕੌਂਸਲ ਮੀਟਿੰਗ ਦੇ ਵਿੱਚ ਜਿਹੜਾ ਉਸ ਨੂੰ ਡੈਡੀਕੇਟ ਕੀਤਾ ਸਿੱਖਾਂ ਨੂੰ। ਇਸ ਮੌਕੇ ਦੇ ਉੱਤੇ ਸਾਡੇ ਵੀਰ ਸਰ ਗੁਰਦੇਵ ਸਿੰਘ ਮਾਨ, ਉਹਨਾਂ ਦੇ ਸਪੁੱਤਰ ਰਮਨਦੀਪ ਸਿੰਘ ਜਿਹੜੇ ਹੁਣ ਪੋਲੀਟੀਕਲੀ ਵੀ ਐਕਟਿਵ ਹੋਏ ਨੇ ਔਰ ਅੱਗੇ ਜਿਹੜੇ ਨੇ ਉਹ ਖੁਦ ਵੀ ਇਲੈਕਸ਼ਨ ਲੜ ਰਹੇ ਨੇ ਸਿਟੀ ਕੌਂਸਲ ਦੀ ਜਿਹੜੀ ਹੈ ਮੇਨ ਆਉਣ ਵਾਲੇ ਪੀਰੀਅਡ ਦੇ ਵਿੱਚ। ਉਹਨਾਂ ਦਾ ਬੇਟਾ ਰਮਨਦੀਪ ਸਿੰਘ ਉਸਨੇ ਵੀ ਐਡਰੈਸ ਕੀਤਾ ਔਰ ਜਸਕਰਨ ਸਿੰਘ ਸਰਾਓ ਜਿਹੜੇ ਸਟੇਟ ਸੈਨੇਟਰ ਦੀ ਇਲੈਕਸ਼ਨ ਪਿੱਛੇ ਉਹਨਾਂ ਨੇ ਲੜੀ
ਉਹ ਲੂਜ਼ ਕੀਤੀ ਭਾਵੇਂ, ਲੇਕਿਨ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੈ। ਉਹ ਬਰੀਫ ਜਿਹੜੀ ਕਾਰਵਾਈ ਹੈ ਉਹ ਟੂਵਰਡਸ ਦਾ ਐਂਡ ਆਫ ਦਾ ਸੈਗਮੈਂਟ ਅਸੀਂ ਸ਼ੇਅਰ ਵੀ ਕਰਾਂਗੇ। ਅੱਜ ਅਸੀਂ ਮੈਸੇਜ ਨਹੀਂ ਪੜ੍ਹ ਸਕਾਂਗੇ, ਕਾਫੀ ਲੇਟ ਅਸੀਂ ਚੱਲ ਰਹੇ ਹਾਂ। ਜੀ। ਤੇ ਮੁਹੰਮਦ ਯਾਕੂਬ ਸਾਹਿਬ ਨੇ ਜਿਹੜਾ ਪੁੱਛਿਆ ਹੈ ਕਿ ਵੀ ਜ਼ਰਦਾਰੀ ਬਾਰੇ, ਇਹ ਖਬਰ ਮੈਂ ਜ਼ਰੂਰ ਦੇਖੀ ਹੈ ਕਿ ਵੀ ਉਹ ਸੀਰੀਅਸਲੀ ਬਿਮਾਰ ਨੇ, ਹਸਪੀਟਲਾਈਜ਼ ਹੋਏ ਨੇ, ਲੇਕਿਨ ਇਸ ਤੋਂ ਜ਼ਿਆਦਾ ਕੋਈ ਖਬਰ ਨਹੀਂ ਹੈ। ਸੋ ਤੁਹਾਡੇ ਤੋਂ ਅੱਜ ਅਸੀਂ ਮਾਫੀ ਚਾਹੁੰਦੇ ਹਾਂ ਵੀ ਤੁਹਾਡੇ ਬਾਕੀ ਥਾਟ ਅਸੀਂ ਸ਼ੇਅਰ ਨਹੀਂ ਕਰ ਸਕਾਂਗੇ, ਸਾਡੇ ਬਾਕੀ ਵਿਊਅਰਸ ਦੇ ਵੀ। ਔਰ ਇਹ ਪ੍ਰੋਕਲੇਮੇਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ whereas Vaisakhi is one of the most significant celebrations in the Sikh calendar, marking both the harvest festival and establishment of the Khalsa in 1699 by Guru Gobind Singh Ji, a pivotal moment in Sikh history that symbolizes sovereignty, justice and devotion. ਕਿ ਇਹ ਵਿਸਾਖੀ ਇਹ ਸਿੱਖ ਕੈਲੰਡਰ ਦਾ ਇੱਕ ਬੜਾ ਅਹਿਮ ਦਿਨ ਹੈ। ਇੱਕ ਪਾਸੇ ਹਾਰਵੈਸਟਿੰਗ ਸੀਜ਼ਨ ਹੁੰਦਾ ਹੈ, ਇਸ ਨੂੰ ਉਸ ਕਲਚਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਹੋਰ ਵੀ ਅਹਿਮੀਅਤ ਹੈ ਕਿ ਇਸ ਦਿਨ 1699 ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਹੜਾ ਖਾਲਸਾ ਪੰਥ ਸੋਵਰਨਿਟੀ, ਪ੍ਰਭੂ ਸੱਤਾ, ਜਸਟਿਸ ਔਰ ਡਿਵੋਸ਼ਨ ਇਸ ਦੇ ਲਈ ਜਾਣਿਆ ਜਾਂਦਾ ਹੈ। ਇਹਨਾਂ ਵੈਲਿਊਜ਼ ਦਾ ਧਾਰਨੀ ਹੈ। Whereas the creation of the Khalsa represents a commitment to truth, equality and the protection of the vulnerable, embodying values that transcend time and inspire individuals to uphold justice and dignity for all. ਕਿ ਇਹ ਜਿਹੜੀਆਂ ਖਾਲਸੇ ਦੀਆਂ ਕਦਰਾਂ ਕੀਮਤਾਂ ਨੇ, ਜਿਹੜੀ ਸੱਚ ਨਾਲ ਖਲੋਣਾ, ਬਰਾਬਰੀ ਔਰ ਇਹ ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ, ਇਹ ਟਾਈਮ ਨੂੰ ਵੀ ਟ੍ਰਾਂਸੈਂਡ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਸਟਿਸ ਔਰ ਡਿਗਨਿਟੀ ਲਈ ਜੀਣ ਦੇ ਹੱਕਾਂ ਦੀ ਜਾਮਨ ਬਣ ਕੇ ਪਹੁੰਚੀਆਂ ਨੇ। Whereas Vaisakhi is a day of reflection for Sikhs worldwide, serving as an opportunity to recommit to the principles of Sikhism, including selflessness, courage and community service, while celebrating the vibrant heritage and contributions of ਸਿੱਖ ਕਮਿਊਨਿਟੀਜ਼। ਕਿ ਵਿਸਾਖੀ ਉਹ ਦਿਨ ਵੀ ਹੈ ਜਦੋਂ ਸਿੱਖਾਂ ਦੇ ਲਈ ਉਹਨਾਂ ਨੇ ਆਪਣਾ ਆਤਮ ਚੀਨਣਾ ਹੈ, ਆਪਣੇ ਆਪ 'ਚੋਂ ਇਹ ਦੇਖਣਾ ਕਿ ਭਾਈ ਅਸੀਂ ਜਿਹੜੀਆਂ ਸਿੱਖਿਜ਼ਮ ਦੀਆਂ ਵੈਲਿਊਜ਼ ਨੇ ਉਹਨਾਂ ਨਾਲ ਜਿਹੜੀਆਂ ਨਿਸ਼ਕਾਮਤਾ, ਹੌਸਲਾ ਔਰ ਸਭ ਦੀ ਸੇਵਾ, ਸਰਬੱਤ ਦਾ ਭਲਾ, ਜਦੋਂ ਕਿ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਇਸ ਆਪਣੇ ਵਾਈਬਰੈਂਟ ਹੈਰੀਟੇਜ ਨੂੰ ਵੀ ਜਿਹੜਾ ਅਸੀਂ ਯਾਦ ਕਰਦੇ ਹਾਂ। ਬਿਲਕੁਲ। Whereas this day also highlights the importance of unity and resilience, reminding us of the sacrifices made by Sikh leaders and communities throughout history to protect their faith and identity. ਵੀ ਇਹ ਉਹ ਮੌਕਾ ਵੀ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਉਹਨਾਂ ਸ਼ਹੀਦ ਯੋਧਿਆਂ ਨੂੰ, ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ, ਕੌਮ ਨੂੰ, ਕਮਿਊਨਿਟੀ ਦੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਯੂਨਿਟੀ ਔਰ ਆਪਣੇ ਅੱਗੇ ਵਧਣ, ਇਨਸਾਨੀ ਕਦਰਾਂ ਕੀਮਤਾਂ ਦੇ ਲਈ ਸ਼ਹੀਦੀਆਂ ਪਾਈਆਂ, ਉਹਨਾਂ ਨੂੰ ਵੀ ਯਾਦ ਕਰਨ ਦਾ ਕਿ ਜਿਨ੍ਹਾਂ ਨੇ ਫੇਥ ਔਰ ਆਈਡੈਂਟਿਟੀ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ। Whereas this important occasion in Sikh history celebrates and fosters understanding and respect for diverse cultures, ਕਿ ਇਹ ਦਿਨ ਸਾਨੂੰ ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਫੈਲੋ ਹਿਊਮਨ ਬੀਇੰਗਸ ਜਿਹੜੇ ਅੱਡ-ਅੱਡ ਕਲਚਰਸ ਦੇ ਨੇ, ਅੱਡ-ਅੱਡ ਮਜ਼ਹਬ ਦੇ ਨੇ, ਉਹਨਾਂ ਦੇ ਨਾਲ ਵੀ ਅਸੀਂ ਕਿਵੇਂ ਜਿਹੜਾ ਉਹਨਾਂ ਦੀਆਂ ਵੈਲਿਊਜ਼ ਨੂੰ ਅੰਡਰਸਟੈਂਡ ਕਰਨਾ ਹੈ ਔਰ ਉਹਨਾਂ ਦੇ ਲਈ ਆਪਣੇ ਮਨ ਦੇ ਵਿੱਚ ਰਿਸਪੈਕਟ ਰੱਖਣਾ ਹੈ, ਸਤਿਕਾਰ ਰੱਖਣਾ ਹੈ। Whereas let this proclamation serve as a reminder of the enduring spirit of Vaisakhi and the Khalsa's commitment to justice, ਕਿ ਇਸ ਲਈ ਅਸੀਂ ਇਸ ਪ੍ਰੋਕਲਾਮੇਸ਼ਨ ਰਾਹੀਂ ਇਹ ਜਿਹੜਾ ਵਿਸਾਖੀ ਦੀ ਸਪਿਰਿਟ ਹੈ, ਜਿਹੜੀ ਖਾਲਸੇ ਦੀ ਕਮਿਟਮੈਂਟ ਹੈ ਜਸਟਿਸ ਦੇ ਲਈ। ਨਾਓ ਦੇਅਰਫੋਰ ਆਈ ਡਾਨਾ ਰੈਲਫ, ਮੇਅਰ ਆਫ ਕੈਂਟ, ਡੂ ਹੇਅਰ ਬਾਈ ਪ੍ਰੋਕਲੇਮ April 13 ਟੂ ਬੀ ਵਿਸਾਖੀ ਐਂਡ ਖਾਲਸਾ ਡੇ, ਔਰ ਥੱਲੇ ਉਹਨਾਂ ਦੇ ਦਸਖਤ ਨੇ। ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇੱਕ ਐਫਰਟ ਹੁੰਦਾ ਹੈ ਔਰ ਲੋਕਲ 17 ਅਪ੍ਰੈਲ ਨੂੰ ਉਹਨਾਂ ਦੀ ਬਹੁਤ ਵੱਡੀ ਪਰੇਡ ਹੁੰਦੀ ਹੈ ਔਰ ਇਹ ਵੀ ਅੱਜ ਦੇ ਜਿਹੜਾ ਉਹਨਾਂ ਦਾ ਸੀ ਇਹ ਸਾਰੀ ਸੈਲੀਬ੍ਰੇਸ਼ਨ, ਉਹਦੇ ਸੱਦਾ ਵੀ ਦਿੱਤਾ ਗਿਆ ਔਰ ਮੇਅਰ ਨੇ ਕਿਹਾ ਵੀ ਇੱਥੋਂ ਦੇ ਏਰੀਆ ਦੀ ਸਭ ਤੋਂ ਵੱਡੀ ਸੈਲੀਬ੍ਰੇਸ਼ਨ ਹੁੰਦੀ ਹੈ ਜਿਹੜਾ ਸਿੱਖਾਂ ਦਾ ਵਿਸਾਖੀ ਦਾ ਇਕੱਠ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਅਸੈਂਬਲੀ ਦੇ ਵਿੱਚ ਜਿੱਥੇ ਪੜ੍ਹਿਆ ਗਿਆ ਔਰ ਸਿੱਖ ਨੁਮਾਇੰਦਿਆਂ ਨੇ ਵੀ
ਆਪਣੀਆਂ ਜਿਹੜੀਆਂ ਨੇ ਉਹ ਤਕਰੀਰਾਂ ਕੀਤੀਆਂ ਉਸ ਵੀਡੀਓ ਨੂੰ Play ਕਰ ਦੇਣ। ਪਲੇ ਕਰ ਦੇਣ। All right. Our next proclamation is for Vaisakhi and Khalsa Day. I'm going to go ahead and read the proclamation. Then I actually have a statement from Council President Kaur, who could not be here with us this evening. And then we'll go ahead and call everybody up, do a picture, and have you say a few words. So the proclamation says, whereas Vaisakhi is one of the most significant celebrations in the Sikh calendar, marking both the Harvest Festival and the establishment of the Khalsa in 1699 by Guru Gobind Singh Ji, a pivotal moment in Sikh history that symbolizes sovereignty, justice, and devotion. Whereas the creation of the Khalsa represents a commitment to truth, equality, and the protection of the vulnerable, embodying values that transcend time and inspire individuals to uphold justice and dignity for all. Whereas Vaisakhi is a day of reflection for Sikhs worldwide, serving as an opportunity to recommit to the principles of Sikhism, including selflessness, courage, and community service, while celebrating the vibrant heritage and contributions of Sikh communities. Whereas this day also highlights the importance of unity and resilience, reminding us of the sacrifices made by Sikh leaders and communities throughout history to protect their faith and identity. Whereas this important occasion in Sikh history celebrates and fosters understanding and respect for diverse cultures. And whereas let this proclamation serve as a reminder of the enduring spirit of Vaisakhi and the Khalsa's commitment to justice. Now therefore I, Dana Ralph, Mayor of Kent, do hereby proclaim April 13th to be Vaisakhi and Khalsa Day in Kent, Washington, and call upon our residents to join in celebrating Vaisakhi by learning about its rich traditions and participation in community events that honor its spirit of unity and service. I'm going to go ahead and read a statement from Council President. So it says, thank you so much. As we celebrate Vaisakhi, I want to take a moment to recognize the significance of this joyous occasion of our Sikh community and beyond. Vaisakhi is a time of renewal, gratitude, and unity, a celebration of harvest, faith, and the founding of the Khalsa. It reminds us of the values of equality, service, and resilience that strengthen our community every day. While I am away on leave to welcome a new addition to my family, I want to express my heartfelt appreciation to our Sikh community who continue to contribute to our community. May this Vaisakhi bring you prosperity, happiness, and peace. Wishing you all a joyous and blessed Vaisakhi. That's from Council President Kaur. You want to stand for the picture? Stay here. Shift this way. Okay, Tony. We're good. We're good. We're good. I think we're good. Well, I'm sorry. Everybody in there? We can't see Tony. Come on out here, Tony. Tony, come over here, please. I think I've got a pathway right here. All right, come down. Come down. All right, here we go. Okay. Okay. You? Hello. So I wanted to start off by saying thank you so much to Mayor Dana Ralph and the entire Kent City Council for having us here today. We appreciate the Council and the Mayor's office for making this proclamation for the Sikh community. Sikhs have been an integral part of the Kent community for over 40 years. And Vaisakhi correlates, as has been said, with the Harvest Festival and also the founding day of the Sikh identity and the Khalsa identity. The community would like to express thanks for being recognized by the city as integral members of the Kent community. Thank you so much. Thank you. Thank you, Council Member. Thank you, Mayor, for having us here. And it means a lot to recognize such a diverse city and the home we call. Everyone who came from India first landed in Kent. And this beautiful city provided us a home. So Kent was the first
land for all the immigrants who came in 1980s. And we came here for equality and justice and live our American dream. We are here to serve this beautiful country and be the part of the community. Thank you very much. Thank you. Thank you. Sorry, one more thing. We are having a Vaisakhi celebration on May 17th in Showware Center. So you all are invited, and we will send an email. And all the residents, please come and celebrate and enjoy the food and all the festives. I think one of the largest celebrations anywhere around. Thank you. ਸੋ ਵਿਊਅਰਸ ਵੈਲਕਮ ਬੈਕ। ਔਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਦਰਸ਼ਕਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਹੜੇ ਤੁਹਾਡੇ ਮੈਸੇਜ ਆਪਾਂ ਅੱਜ ਨਹੀਂ ਲਵਾਂਗੇ। ਸੋ ਹੁਣ ਤੁਹਾਡੇ ਕੋਲ ਆਪਾਂ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@vrefort.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ। ਵੀਰ ਫੋਪਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।